ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ ਦੀ ਸਵੇਰ ਦੇ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਸ਼ੁੱਕਰਵਾਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਜੀ ਆਪਣੇ ਨਾਲ ਮਿੰਟੂ ਗੁਰਸਰੀਆ ਜੀ ਜ਼ਿਆਦਾ ਸਮੇਂ ਦੇ ਲਈ ਜੁੜਦੇ ਨੇ। 8:30 ਵਜੇ ਤੋਂ ਲੈ ਕੇ ਆਪਣੇ ਨਾਲ 10 ਵਜੇ ਤੱਕ ਉਹ ਜੁੜੇ ਰਹਿਣਗੇ ਅਤੇ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਉਹ ਸੰਪਰਕ ਕਰੋ ਨੰਬਰ 408 722 76 98 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਲੱਖਾਂ ਬੇਕਸੂਰ ਨੌਜਵਾਨਾਂ ਬੱਚੇ ਬੱਚੀਆਂ ਦੇ ਕਾਤਲ ਅਤੇ ਆਪਾਂ ਕਹਿ ਸਕਦੇ ਹਾਂ ਭਾਰਤੀ ਸਟੇਟ ਦਾ ਇੱਕ ਵੱਡਾ ਏਜੰਟ ਜਿਹਨੂੰ ਕਿਹਾ ਜਾਂਦਾ ਆ KPS ਗਿੱਲ ਅੱਜ ਫੌਤ ਹੋਇਆ। ਦੇਖੋ KPS ਗਿੱਲ ਵਾਹਵਾ ਦਿਨਾਂ ਦਾ ਬਿਮਾਰ ਸੀ। ਆਪਾਂ ਅੱਗੇ ਇੱਕ ਦਿਨ ਗੱਲ ਵੀ ਕੀਤੀ ਹੈ ਕਿ ਇਹਦੇ ਲਈ ਐਂਬੂਲੈਂਸਾਂ ਭੇਜੀਆਂ ਗਈਆਂ, EC ਐਂਬੂਲੈਂਸ ਭੇਜੀ ਗਈ, ਉਹ ਵੀ ਚੋਰੀ ਇੱਕ ਡਾਕਟਰ ਵੀ ਇੱਥੋਂ ਪੰਜਾਬ ਦੇ ਵਿੱਚੋਂ ਭੇਜਿਆ ਗਿਆ। ਸਪੈਸ਼ਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਦਾ ਪਤਾ ਸੁਰ ਲੈਣ ਗਿਆ, ਇਮਾਰਤਾਰੀ ਵਾਸਤੇ ਗਿਆ। ਉਹ ਜਾਪਦਾ ਸੀਗਾ ਕਿ ਇਹਦਾ ਵਕਫਾ ਜਿਹੜਾ ਜ਼ਿੰਦਗੀ ਦਾ ਥੋੜਾ ਹੀ ਆ, ਕਿਉਂਕਿ ਦੱਸਿਆ ਨਹੀਂ ਸੀ ਜਾ ਰਿਹਾ ਕਿ ਬਿਮਾਰੀ ਕੀ ਆ, ਕਿ ਕਾਤੋਂ ਲੋੜ ਇਹਨੂੰ ਪਈ ਐਂਬੂਲੈਂਸ ਦੀ, ਕਿ ਜੱਤੋਂ ਪੈਰ ਐਂਬੂਲੈਂਸ ਚਾਹੀਦੀ ਆ, ਔਰ ਕੀ ਗੱਲ ਆ ਕਿ ਇਹਨੇ ਮੰਗ ਨਹੀਂ ਕੀਤੀ, ਫਿਰ ਵੀ ਬਾਵਜੂਦ ਇਸ ਤੇ ਡਾਕਟਰ ਦਿੱਤਾ ਗਿਆ ਇਹਨੂੰ ਔਰ 2 ਡਰਾਈਵਰ ਦਿੱਤੇ ਗਏ ਐਂਬੂਲੈਂਸ ਤੇ। ਇਹ ਸਾਰੀਆਂ ਚੀਜ਼ਾਂ ਨਾ ਕਿਤੇ ਸ਼ੰਕਾ ਖੜਾ ਕਰਦੀਆਂ ਸੀ ਕਿ ਕੋਈ ਬਿਮਾਰੀ ਇਹਨੂੰ ਵੱਡੀ ਆ। ਹੁਣ ਪਤਾ ਲੱਗਿਆ ਕਿ ਅਸਲ ਦੇ ਵਿੱਚ ਇਹਦੇ ਗੁਰਦੇ ਫੇਲ ਹੋ ਗਏ ਸਨ, ਔਰ ਗੁਰਦੇ ਫੇਲ ਹੋਣ ਦੇ ਕਾਰਨ ਇਹਨੂੰ ਹਸਪਤਾਲ ਦੇ ਵਿੱਚ ਸਰਗੰਗਾਰਾਮ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ। ਉਸੇ ਦੌਰਾਨ ਹੀ ਹਾਰਟ ਅਟੈਕ ਹੋਇਆ, 82 ਸਾਲ ਦੀ ਉਮਰ ਹੋ ਕੇ ਚਲੇ ਗਿਆ। ਹੁਣ KPS ਗਿੱਲ ਨਾ ਹੀ ਕਾਫੀ ਹੈ, ਹੁਣ ਮਰੇ ਤੋਂ ਬਾਅਦ ਜਿੰਨੇ ਮਰਜ਼ੀ ਇਹਦੇ ਕਿਸੇ ਫੋਲੀ ਜਾਓ ਥੋੜੇ ਆ, ਪਰ ਇਹ ਜਿੱਥੇ ਵੀ ਗਿਆ ਬਦਨਾਮੀਆਂ ਨਾਲ ਹੀ ਗਈਆਂ। ਬਦਨਾਮੀਆਂ ਇੱਥੋਂ ਤੱਕ ਕਿ ਜੇ ਪੁਲਿਸ ਦੇ ਵਿੱਚ ਗਿਆ, ਪੁਲਿਸ ਦੀ ਡਿਊਟੀ ਕੀਤੀ ਤੇ ਆ ਜਿਹੜੇ ਤੁਸੀਂ ਸ਼ਬਦ ਬੋਲੇ ਜੋ ਨਾਲ ਇਹਦੇ ਮੇਰੇ ਖਿਆਲ ਦੇ ਨਾਲ ਹੀ ਜਾਣਗੇ ਤੇ ਨਾਲ ਜਾ ਕੇ ਵੀ ਇੱਥੇ ਹੀ ਰਹਿਣਗੇ। ਉਹ ਇਹ ਬਹੁਤ ਸਾਰੇ ਕਿੱਸੇ ਆ ਜਿਹੜੇ ਲਾਲ ਕਿੱਸੇ ਕਹੇ ਜਾ ਸਕਦੇ ਆ, ਖੂਨੀ ਚਿੱਠੇ ਆ ਜਿਹੜੇ ਇਹਦੇ ਦਾਗ ਬਣ ਕੇ ਇਹਦੇ ਦਾਮਨ ਤੇ ਹਮੇਸ਼ਾ ਲੱਗੇ ਰਹੇ। ਇਹਦਾ ਪਿੱਛਾ ਵਿਵਾਦਾਂ ਨੇ ਕਦੇ ਨਹੀਂ ਛੱਡਿਆ, ਚਾਹੇ ਫਿਰ ਉਹ IAS ਅਫਸਰ ਜਿਹੜੀ ਸੀਗੀ ਰੂਪਨ ਬਜਾਜ ਬੀਬੀ, ਉਹਦੀ ਛੇੜਛਾੜ ਦਾ ਮਾਮਲਾ, ਫਿਰ ਇਸ ਤੋਂ ਇਲਾਵਾ ਅੱਗੇ ਜੇ ਚਲੇ ਜਾਈਏ ਰਿਟਾਇਰਡ ਹੋਇਆ 1995 ਦੇ ਵਿੱਚ ਤੇ ਮੁੜ ਕੇ ਧੱਕੇ ਦੇ ਨਾਲ ਜਾ ਕੇ ਹਾਕੀ ਫੈਡਰੇਸ਼ਨ ਤੇ ਕਾਬਜ਼ ਹੋ ਗਿਆ। ਉੱਥੇ ਆਪਣਾ ਪੁਲਸੀਆਂ ਦਾ ਚਲਾਉਣ ਲੱਗ ਪਿਆ, ਦਫਾੜ ਕਰ ਦਿੱਤੀ ਹਾਕੀ ਫੈਡਰੇਸ਼ਨ। ਜਿੱਥੇ ਜਾਂਦਾ ਸੀ ਸਿਆਪੇ ਹੀ ਪਾਈ ਗਿਆ, ਹਾਕੀ ਫੈਡਰੇਸ਼ਨ ਨੂੰ ਦਫਾੜ ਕਰ ਦਿੱਤਾ। ਔਰ ਜਾਂਦਾ ਵੀ ਅਰੁਣ ਜੇਤਲੀ, ਕਿਉਂਕਿ ਉਸ ਸਮੇਂ ਉਸੇ ਹਾਕੀ ਫੈਡਰੇਸ਼ਨ ਦੇ ਵਿੱਚ ਹੁੰਦਾ ਸੀਗਾ, ਤੇ ਉਹਦੇ ਖਿਲਾਫ ਵੀ ਅਰਵਿੰਦ ਕੇਜਰੀਵਾਲ ਕੋਲ ਫਾਈਲ ਦੇ ਗਿਆ ਸੀਗਾ ਕਿ ਇਹਨੇ ਬਹੁਤ ਸਾਰੀਆਂ ਬੇਨੀਮੀਆਂ ਕੀਤੀਆਂ, ਇੱਥੋਂ ਤੱਕ ਕਿ ਆਪਣੀ ਕੁੜੀ ਨੂੰ ਵਕੀਲ ਤਾਇਨਾਤ ਕਰਕੇ ਇਹਨੇ ਬਹੁਤ ਸਾਰੇ ਭੁਗਤਾਨ ਹੈ ਜਿਹੜੇ ਉਹ ਵੱਧ ਕੀਤੇ ਆ। ਸੋ ਜਿੱਥੇ ਵੀ ਗਿਆ ਇਹੋ ਜਿਹੀਆਂ ਇਹਨੇ ਚੋਬਾ ਛੇੜੀ ਰੱਖੀਆਂ। ਹੁਣ ਅੱਜ ਜਦੋਂ ਉਹ ਫੌਤ ਹੋਇਆ, ਇੱਕ ਭਾਰਤ ਦਾ ਵਰਗ ਹੈ ਜਿਹੜਾ ਉਹਨੂੰ ਸੁਪਰ ਕੌਪ ਦੇ ਨਾਲ ਸੰਬੋਧਨ ਕਰਦਾ ਪਿਆ, ਉਹਨੂੰ ਦੱਸਦਾ ਪਿਆ ਕਿ ਉਹ ਪੰਜਾਬ ਦੀ ਸ਼ਾਂਤੀ ਦਾ ਮਸੀਹਾ ਸੀ, ਪਰ ਦੂਸਰਾ ਵਰਗ ਆ ਜਿਹੜਾ ਕਿ ਉਹਦੇ ਜਾਣ ਤੇ ਕੁਛ ਵੀ ਨਹੀਂ ਅਫਸੋਸ ਕਰਦਾ ਪਿਆ, ਸਗੋਂ ਖੁਸ਼ ਹੋ ਰਿਹਾ। ਖੈਰ ਦੋਨਾਂ ਵਰਗਾਂ ਦੀ ਆਪੋ ਆਪਣੀ ਮਰਜ਼ੀ ਆ, ਪਰ ਬੇਸ਼ੱਕ KPS ਚਲੇ ਗਿਆ, ਉਹਦੇ ਕਾਰਨਾਮੇ ਇੱਥੇ ਹੀ ਰਹਿਣਗੇ, ਪਰ ਮੇਰੇ ਖਿਆਲ ਦੇ ਨਾਲ ਬਹੁਤ ਲੰਮਾ ਸਮਾਂ ਤੱਕ ਰਹਿਣਗੇ। ਇਹ ਉਹਦੇ ਕਾਰਨਾਮਿਆਂ ਤੇ ਕੁਛ ਲੋਕ ਵਡਿਆਈਆਂ ਕਰਨਗੇ, ਫੁੱਲ ਚੜਾਉਣਗੇ, ਪਰ ਕੁਛ ਲੋਕ
ਮੇਰੇ ਖਿਆਲ ਦੇ ਨਾਲ ਲਾਹਨਤਾਂ ਪਾਉਣਗੇ। ਇਹ ਦੋ ਤਰ੍ਹਾਂ ਦਾ ਉਹਦਾ ਕਿਰਦਾਰ ਆ, ਦੋ ਤਰ੍ਹਾਂ ਦੀ ਉਹਦੀ ਜੀਵਨ ਦੀ ਖੱਟੀ ਹੈ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਗੱਲਬਾਤ ਦੇ ਵੱਲ ਵਧੀਏ। EVM ਦਾ ਜਿਹੜਾ ਚੈਲੰਜ ਚੱਲ ਰਿਹਾ ਸੀ, ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਜਿਹੜੀ ਆ ਮੈਦਾਨ ਦੇ ਵਿੱਚੋਂ ਹਟੀ, ਇੱਕੋ ਹੀ ਪਾਰਟੀ ਅੱਗੇ ਆਈ ਆ। ਦੇਖੋ, ਹਾਂ, ਅੱਜ ਦੀ ਜਿਹੜੀ ਡੈਡਲਾਈਨ ਸੀ ਉਹ ਖਤਮ ਹੋ ਗਈ। ਬਾਬਾ, ਮੈਨੂੰ ਤੁਸੀਂ ਚੇਤਾ ਕਰਾਤਾ, ਸ਼ੁੱਕਰਵਾਰ ਸੀ ਅੱਜ। ਸ਼ੁੱਕਰਵਾਰ ਦੀ ਸ਼ਾਮ ਤੱਕ ਇਹਨਾਂ ਨੇ ਨਾਮ ਦੇਣੇ ਸੀ ਕਿ ਜਿਹੜੇ ਜਿਹੜੇ ਬੰਦੇ ਤੁਹਾਡੇ ਜਾਣਗੇ ਉੱਥੇ ਜੀ, ਉਹਨਾਂ ਬੰਦਿਆਂ ਦੇ ਨਾਮ ਹੈ ਜਿਹੜੇ ਸ਼ੁੱਕਰਵਾਰ ਸ਼ਾਮ ਤੋਂ ਪਹਿਲਾਂ ਤੁਸੀਂ ਲਿਖਾ ਦਿਓ। ਅੱਜ ਆਮ ਆਦਮੀ ਪਾਰਟੀ ਪਿਛਲਖੁਰੀ ਹੋ ਗਈ ਹੈ। ਉਹਨਾਂ ਨੇ ਤਾਂ ਵੈਸੇ ਇਹਦੇ ਲਈ ਸ਼ਬਦ ਵਰਤਿਆ ਪ੍ਰਦਰਸ਼ਨੀ, ਪਰ ਆਪਾਂ ਝੰਡੀ ਕਹਿ ਦਿੰਦੇ ਵੀ ਜਿਹੜੀ ਝੰਡੀ ਵੱਜੀ ਹੋਈ ਆ ਛਿੰਝ ਦੀ। ਉਹਨਾਂ ਨੇ ਆਪਣੇ ਆਪ ਨੂੰ ਇਸ ਝੰਡੀ ਤੋਂ, ਇਸ ਪ੍ਰਦਰਸ਼ਨੀ ਤੋਂ, ਕਹਿੰਦੇ ਕਿ ਪ੍ਰਦਰਸ਼ਨੀ ਅਸੀਂ ਉੱਥੇ ਜਾ ਕੇ ਕੀ ਕਰੀਏ, ਸਾਡੇ ਕੋਲ ਝੁਰਲੂ ਤੇ ਹੈ ਨਹੀਂ, ਅਸੀਂ ਇਹਨੂੰ ਹੱਥ ਵੀ ਨਾ ਲਾਈਏ, ਇਹਨੂੰ ਛੇੜਛਾੜ ਵੀ ਨਾ ਕਰੀਏ ਤੇ ਸਾਰਾ ਕੁਛ ਅਸੀਂ ਕਰਕੇ ਆ ਜਾਈਏ, ਸਾਡੇ ਕੋਲ ਕੋਈ ਇਹੋ ਜਿਹਾ ਜਾਦੂ ਮੰਤਰ ਤੇ ਹੈ ਨਹੀਂਗਾ। ਉਹ ਕਹਿੰਦੇ ਕਿ ਅਸੀਂ ਨਹੀਂ ਜਾਣਾ, ਇੱਥੇ ਇੱਕ ਪ੍ਰਦਰਸ਼ਨੀ ਆ, ਉਹਨਾਂ ਨੇ ਪ੍ਰਦਰਸ਼ਨੀ ਲਾਉਣੀ ਆ, ਦਿਖਾ ਕੇ ਫੋਟੋਆਂ ਖਿਚਾ ਕੇ ਤੇ ਆਓ ਗਏ, ਅਸੀਂ ਉੱਥੇ ਜਾ ਕੇ ਕੀ ਕਰਨਾ। ਪਰ ਦੂਜੇ ਪਾਸੇ ਚੋਣ ਕਮਿਸ਼ਨ ਹੈ, ਜਿਹੜਾ ਚੋਣ ਕਮਿਸ਼ਨ ਉਹ ਇਸ ਗੱਲ ਤੇ ਅੜਿਆ ਰਿਹਾ। ਉਹ ਕਹਿੰਦਾ ਕਿ ਅਸੀਂ EVM ਮਸ਼ੀਨ ਖੋਲਣ ਦੀ ਇਜਾਜ਼ਤ ਨਹੀਂ ਦੇਣੀ, ਕਿਉਂਕਿ ਮਸ਼ੀਨ ਖੋਲਣ ਦਾ ਅਰਥ ਔਰ ਮਦਰਬੋਰਡ ਬਦਲਣ ਦਾ ਅਰਥ ਇਹ ਆ ਕਿ EVM ਮਸ਼ੀਨ ਦੂਜੀ ਬਣ ਜਾਏਗੀ। ਮਤਲਬ ਕਿ ਜਿਹੜੀ ਪਹਿਲੀ EVM ਮਸ਼ੀਨ ਆ ਉਹ ਟੋਟਲੀ ਚੇਂਜ ਹੋ ਜਾਏਗੀ। ਉੱਥੇ ਮਸਲਾ ਇਹ ਹੈ ਕਿ ਜਿਹੜੀ EVM ਪਹਿਲਾਂ ਉੱਥੇ ਰੱਖੀ ਹੋਈ ਹੈ, ਪਹਿਲਾਂ ਧਰੀ ਹੋਈ ਹੈ, ਕਿ ਉਹਦੇ ਨਾਲ ਹੈਕਿੰਗ ਕੀਤੀ ਜਾ ਸਕੇ ਜਾਂ ਉਹਦੇ ਨਾਲ ਟੈਂਪਰਿੰਗ ਕੀਤੀ ਜਾ ਸਕੇ। ਗੱਲ ਉੱਥੇ ਆ ਕਿ ਉਹ ਸਾਬਤ ਕਰਕੇ ਦਿਖਾਓ ਕਿ ਕੀ ਇਹ ਸੰਭਵ ਹੈ ਜਾਂ ਨਹੀਂ। ਪਰ ਜਦੋਂ ਆਮ ਆਦਮੀ ਪਾਰਟੀ ਪਿੰਡ ਦੇ ਵਿੱਚੋਂ ਪਿੱਛੇ ਚਲੇ ਗਈ, ਸਭ ਤੋਂ ਵੱਡਾ ਸਵਾਲ ਸੀਗਾ ਕਿ ਕੀ 3 ਤਰੀਕ ਦਾ ਜਿਹੜਾ ਚੈਲੰਜ ਆ, ਜਿਹਨੂੰ ਕੁਛ ਸਵੈੰਬਰ ਕਹਿ ਦਿੰਦੇ ਆ, ਕੁਛ EVM ਦੀ ਪ੍ਰੀਖਿਆ ਕਹਿ ਦਿੰਦੇ, ਕੁਛ ਝੰਡੀ ਕਹਿ ਦਿੰਦੇ, ਕਿ ਉਹਨਾਂ ਨੇ ਝੰਡੀ ਬੰਨੀ ਹੋਈ ਆ। ਸਾਰੇ ਇਹ ਸੋਚਦੇ ਪਏ ਸਨ ਕਿ 3 ਤਰੀਕ ਵਾਲਾ ਜਿਹੜਾ ਚੈਲੰਜ ਆ ਕੀ ਸੁੱਕੇ ਦਾ ਸੁੱਕਾ ਲੰਘ ਜੂਗਾ। ਪਰ ਐਨ ਮੌਕੇ ਤੇ ਅੱਜ ਸ਼ਾਮੀ NCP ਹੈ, ਜਿਹੜੀ ਮਹਾਰਾਸ਼ਟਰ ਦੇ ਵਿੱਚ ਬੜੀ ਐਕਟਿਵ ਪਾਰਟੀ ਆ, ਸ਼ਰਦ ਪਵਾਰ ਦੀ ਪਾਰਟੀ ਹੈ ਜਿਹੜੀ ਨੈਸ਼ਨਲ ਕਾਂਗਰਸ ਪਾਰਟੀ, ਉਸ ਪਾਰਟੀ ਨੇ ਅੱਜ ਇਹ ਚੈਲੰਜ ਕਬੂਲ ਕਰ ਲਿਆ। ਉਹਨਾਂ ਨੇ 3 ਨਾਮ ਹੀ ਦੇ ਦਿੱਤੇ ਆ। ਉਹ ਕਹਿੰਦੇ ਆ ਕਿ ਹੋਰ ਕੋਈ ਆਵੇ ਨਾ ਆਵੇ, ਅਸੀਂ ਮੈਦਾਨ ਦੇ ਵਿੱਚ ਜਾਵਾਂਗੇ। ਸੋ 3 ਉਹਨਾਂ ਨੇ ਨਾਮ ਦੇ ਦਿੱਤੇ ਆ। ਹੁਣ ਇਹ ਜਿਹੜੀ EVM ਦੀ ਪ੍ਰੀਖਿਆ ਹੋਣੀ ਆ, ਇਹ ਜਿਹੜਾ ਚੈਲੰਜ ਹੋਣਾ, ਇਹਦੇ ਸਾਹਮਣੇ ਸਿਰਫ ਤੇ ਸਿਰਫ ਇੱਕੋ ਹੀ ਟੀਮ ਹੋਏਗੀ, ਉਹ ਹੋਏਗੀ NCP ਦੀ। NCP ਦੀ ਟੀਮ ਉੱਥੇ ਕੀ ਗੁਲ ਖਿਲਾਉਂਦੀ ਹੈ ਤੇ ਪਤਾ ਨਹੀਂ। ਪਰ ਜਿਸ ਤਰੀਕੇ ਦਾ ਅੱਜ ਆਮ ਆਦਮੀ ਪਾਰਟੀ ਨੇ ਸਟੈਂਡ ਲਿਆ, ਉਹ ਤੋਂ ਸਵਾਲ ਇਹ ਵੀ ਖੜਾ ਹੁੰਦਾ ਕਿ ਕੀ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਅਧੂਰੀ ਤਿਆਰੀ ਦੇ ਨਾਲ ਕ੍ਰਿਟੀਸਾਈਜ਼ ਕਰਦੀ ਪਈ ਸੀ। ਦੂਜੀ ਗੱਲ ਇਹ ਆ ਕਿ ਚੋਣ ਕਮਿਸ਼ਨ ਵੀ ਵਿਚਲਾ ਰਸਤਾ ਜਿਹੜਾ ਉਹ ਲੱਭਦਾ ਪਿਆ, ਕਿਸੇ ਤਰੀਕੇ ਦੇ ਨਾਲ ਅਸੀਂ ਇਸ ਰਸਤੇ ਨਿਕਲ ਜਾਈਏ। ਦੋਵੇਂ ਤਰ੍ਹਾਂ ਦੇ ਸਵਾਲ ਅੱਜ ਸਾਰਿਆਂ ਦੇ ਸਾਹਮਣੇ ਖੜੇ ਹੋਏ ਆ। ਪਰ ਲੱਗਦਾ ਇਹ ਆ ਕਿ ਇਹਨਾਂ ਦੋਵਾਂ ਨੇ ਆਪਣਾ ਪਾਸਾ, ਆਪਣੀ ਸਾਈਡ ਬਚਾ ਲੈਣੀ ਆ। ਉਹ ਆਖਣਗੇ ਕਿ ਸਾਨੂੰ ਮਦਰਬੋਰਡ ਖੋਲਣ ਦੀ ਇਹਨਾਂ ਨੇ ਇਜਾਜ਼ਤ ਨਹੀਂ ਦਿੱਤੀ, ਸੋ ਅਸੀਂ ਜਿੱਤੇ ਆ। ਚੋਣ ਕਮਿਸ਼ਨ ਵਾਲੇ ਆਖਣਗੇ ਕਿ ਇਹ ਆਏ ਨਹੀਂ, ਇਸ ਕਰਕੇ ਅਸੀਂ ਜਿੱਤੇ ਆ। ਉਹ ਜਿਵੇਂ ਆਂਦੇ ਹੁੰਦੇ ਆ ਨਾ ਕਿ ਜੋਗੀ ਲੜੇ ਤੇ ਖੱਪਰਾਂ ਦਾ ਘਾਣ, ਇਹ ਦੋਵੇਂ ਲੜੇ ਆ, ਪਰ ਖੱਪਰਾਂ ਦਾ ਘਾਣ ਹੋਇਆ ਦੂਸਰੇ ਕਿਸੇ ਨੂੰ ਵੀ ਨਾ ਕੁਝ ਸਪਸ਼ਟ ਹੋਇਆ, ਨਾ ਕਿਸੇ ਨੂੰ ਕੋਈ ਦੁਬਿਧਾ ਦੂਰ ਕਰਨ ਦਾ ਹਾਲੇ ਤੱਕ ਸਬੱਬ ਬਣਿਆ। ਲੱਗਦਾ ਇਹ ਹੈ ਕਿ 3 ਤਰੀਕ ਨੂੰ NCP ਹੈ ਜਿਹੜੀ ਸ਼ਾਇਦ ਕੋਈ ਨਾ ਕੋਈ ਪਾਸਾ ਪਲਟ ਦੇਵੇ, ਉਹ ਉਮੀਦ ਕੀਤੀ ਜਾ ਸਕਦੀ ਹੈ। ਪਰ ਜਿਹੜਾ ਇਸ ਝੰਡੀ ਦੇ ਵਿੱਚ ਇੰਟਰਸਟ ਸੀ ਆਮ ਆਦਮੀ ਪਾਰਟੀ ਨੂੰ ਲੈ ਕੇ, ਉਹ ਮੱਚ ਜਾ ਮਰ ਗਿਆ ਲੋਕਾਂ ਦਾ। ਜੀ ਤੇ ਮਿੰਟੂ ਜੀ, ਅਗਲੀ ਗੱਲਬਾਤ ਕਰਦੇ ਹਾਂ ਵੀ ਭਾਰਤ ਦੇ ਇੱਕ ਮਸ਼ਹੂਰ ਪੱਤਰਕਾਰ ਨੇ ਭਾਰਤੀ ਚੈਨਲਾਂ ਤੇ ਆਉਣ ਵਾਲੇ ਜਿਹੜੇ ਪਾਕਿਸਤਾਨੀ ਗੈਸਟਾਂ ਦੇ ਬਾਰੇ ਖੁਲਾਸਾ ਕੀਤਾ ਹੈ। ਇਹ ਪੱਤਰਕਾਰ ਕੋਈ ਹੋਰ ਨਹੀਂ, ਇਹ ਰਾਜਦੀਪ ਸਰਦੇਸਾਈ ਆ। ਭਾਰਤ ਦੇ ਜਿੰਨੇ ਚੋਟੀ ਦੇ ਪੱਤਰਕਾਰ ਆ ਉਹਨਾਂ ਦੇ ਵਿੱਚੋਂ ਇੱਕ ਇਹ ਆ। ਜਿਵੇਂ ਰਵੀਸ਼ ਕੁਮਾਰ ਜਿਸ ਸ਼੍ਰੇਣੀ 'ਚ ਆ ਜਾਂਦਾ, ਉਸੇ ਸ਼੍ਰੇਣੀ 'ਚ ਇਹਨੂੰ ਰੱਖਿਆ ਜਾ ਸਕਦਾ। ਵੈਸੇ ਰਵੀਸ਼ ਕੁਮਾਰ ਦਾ ਕੰਮ ਹੈ ਜਿਹੜਾ ਉਹ ਅੱਜ ਕੱਲ੍ਹ ਬਹੁਤ ਆਲਾ ਦਰਜੇ ਦਾ, ਪਰ ਫਿਰ ਵੀ ਜਿਹੜੇ ਇਹ ਸਰਦੇਸਾਈ ਹੋ ਰਹੀ ਆ, ਇਹ ਵੀ ਉਸੇ ਸ਼੍ਰੇਣੀ ਦੇ ਵਿੱਚ ਆਉਣ ਵਾਲੇ ਪੱਤਰਕਾਰ ਹੈ, ਯਾਨੀ ਪ੍ਰਸਿੱਧ ਪੱਤਰਕਾਰ ਹੈ ਭਾਰਤ ਦੇ। ਇਸ ਬੰਦੇ ਨੇ ਅੱਜ ਬਹੁਤ ਵੱਡਾ ਖੁਲਾਸਾ ਕੀਤਾ, ਇੰਗਲਿਸ਼ ਬਲੌਗ ਲਿਖਿਆ, ਔਰ ਉਸ ਬਲੌਗ ਦੇ ਵਿੱਚ ਇਹਨੇ ਆਖਿਆ ਕਿ ਜਿਹੜੀਆਂ ਬਹਿਸਾਂ ਹੁੰਦੀਆਂ ਨੇ ਸ਼ਾਮ ਨੂੰ
ਔਰ ਖਾਸ ਤੌਰ ਤੇ ਬੜੀਆਂ ਕੜਕਵੀਆਂ ਬਹਿਸਾਂ ਤੇ ਬੜੀਆਂ ਕਰਾਰੀਆਂ ਬਹਿਸਾਂ ਜਿਹੜੀਆਂ ਹੁੰਦੀਆਂ ਭਾਰਤ ਤੇ ਪਾਕਿਸਤਾਨ ਦੇ ਮੁੱਦੇ ਨੂੰ ਲੈ ਕੇ, ਉਹਦੇ ਵਿੱਚ ਜਿਹੜੇ ਪਾਕਿਸਤਾਨੀ ਗੈਸਟ ਬਣਾ ਕੇ ਲਿਆਂਦੇ ਜਾਂਦੇ ਆ, ਖਾਸ ਤੌਰ ਤੇ ਡਿਫੈਂਸ ਦੇ ਮਾਹਰ ਕਹਿ ਕੇ ਪ੍ਰਚਾਰੇ ਜਾਂਦੇ ਆ ਕਿ ਇਹ ਡਿਫੈਂਸ ਦੇ ਮਾਹਰ ਹੈ ਉੱਧਰ ਦੇ, ਉਹ ਕਹਿੰਦਾ ਕਿ ਉਹ ਪੇਡ ਹੁੰਦੇ ਆ, ਉਹਨਾਂ ਨੂੰ ਪੈਸੇ ਦੇ ਕੇ ਲਿਆਂਦਾ ਜਾਂਦਾ ਹੈ ਔਰ ਉਹ ਸਕ੍ਰਿਪਟਡ ਸਾਰਾ ਕੁਛ ਕਰਦੇ ਆ। ਮਸਲਨ ਕਿ ਉਹਨਾਂ ਦੀ ਭੂਮਿਕਾ ਤੈਅ ਹੁੰਦੀ ਹੈ, ਉਹ ਪਾਕਿਸਤਾਨ ਵੱਲੋਂ ਭਾਰਤ ਨੂੰ ਬੁਰਾ ਭਲਾ ਵੀ ਕਹਿੰਦੇ ਆ, ਰੱਜ ਕੇ ਕੋਸਦੇ ਵੀ ਆ, ਤੇ ਕਈ ਵਾਰ ਡਾਂਡੇ ਮਿੰਟ ਵੀ ਹੋ ਜਾਂਦੇ ਆ। ਕਹਿਣ ਦਾ ਭਾਵ ਇਹ ਆ ਕਿ ਉਹ ਬਦਜ਼ੁਬਾਨੀ ਤੇ ਵੀ ਉਤਰ ਆਉਂਦੇ ਆ। ਪਰ ਇਨ ਦੀ ਐਂਡ ਉਹ ਜਦੋਂ ਜਾਂਦੇ ਆ ਤੇ ਢੇਰ ਸਾਰੀ ਜ਼ਿਲਤ, ਢੇਰ ਸਾਰੀ ਜ਼ਲਾਲਤ, ਨਮੋਸ਼ੀ ਲੈ ਕੇ ਜਾਂਦੇ ਆ, ਕਿਉਂਕਿ ਜਿਹੜੇ ਇੱਥੋਂ ਦੇ ਆਪਣੇ ਆਪ ਨੂੰ ਰਾਸ਼ਟਰਵਾਦੀ ਐਂਕਰ ਦੱਸਦੇ ਆ, ਉਹ ਆਪਣੇ ਆਪ ਨੂੰ ਜਿੱਤਿਆ ਘੋਸ਼ਿਤ ਕਰ ਦਿੰਦੇ ਕਿ ਅਸੀਂ ਜਿੱਤ ਗਏ, ਤੇ ਪਾਕਿਸਤਾਨੀ ਜਿਹੜੇ ਗੈਸਟ ਆ ਉਹ ਹਾਰ ਕੇ ਤੁਰੇ ਜਾਂਦੇ ਆ। ਪਰ ਜਿਹੜਾ ਸਰਦਸਾਈ ਆ, ਰਾਜਦੀਪ ਸਰਦਸਾਈ ਆ, ਉਹ ਕਹਿੰਦੇ ਕਿ ਇਸ ਸਾਰੀ ਸਕ੍ਰਿਪਟ ਲਈ ਪੈਸੇ ਦਿੱਤੇ ਜਾਂਦੇ। ਉਹਨੇ ਖਾਸ ਤੌਰ ਤੇ ਇੱਕ ਨਾਮ ਲਿਆ ਤਾਰਿਕ ਪੀਰਜ਼ਾਦਾ ਦਾ, ਜਿਹੜਾ ਕਿ ਅਕਸਰ ਆਮ ਹੀ ਚੈਨਲਾਂ 'ਚ ਦਿਸ ਪੈਂਦਾ, ਤੇ ਅਸੀਂ ਵੀ ਸੋਚਦੇ ਸਾਂ ਇਹ ਬੁੱਢਾ ਆਦਮੀ ਘਰੋਂ ਫ੍ਰੀ ਆ ਕਿ ਹਰੇਕ ਚੈਨਲ ਤੇ ਦਿਸ ਪੈਂਦਾ, ਇਹਨੂੰ ਪਾਕਿਸਤਾਨ ਦੇ ਰੋਕਦੇ ਨਹੀਂ, ਇਹ ਕਰਦਾ ਕੀ ਫਿਰਦਾ। ਹੁਣ ਸਰਦਸਾਈ ਨੇ ਇਹ ਖੁਲਾਸਾ ਕੀਤਾ ਕਿ ਜਿਹੜਾ ਤਾਰਿਕ ਪੀਰਜ਼ਾਦਾ ਹੈ, ਇਹਨੂੰ ਤਾਂ ਮੈਂ ਕਈ ਵਾਰੀ ਆਪ ਵੇਖਿਆ ਕਿ ਬੇਇੱਜ਼ਤੀ ਕਰਾਉਣ ਤੋਂ ਬਾਅਦ ਜਦੋਂ ਪ੍ਰੋਗਰਾਮ ਖਤਮ ਹੋ ਜਾਂਦਾ ਉਦੋਂ ਹੱਸਦਾ ਜਾਂਦਾ, ਕਿਉਂਕਿ ਇਹਦੀ ਉਦੋਂ ਤੱਕ ਕਮਾਈ ਹੋ ਚੁੱਕੀ ਹੁੰਦੀ ਆ। ਉਹਨੇ ਹਵਾਲਾ ਵੀ ਦਿੱਤਾ, ਕਹਿੰਦਾ ਕਿ ਜਿਹੜੇ ਚੈਨਲ ਤਾਰਿਕ ਪੀਰਜ਼ਾਦਾ ਨੂੰ ਪੇ ਕਰਦੇ ਆ, ਉਹ ਵਾਇਆ ਦੁਬਈ ਇੱਕ ਬੈਂਕ ਖਾਤਾ ਹੈ, ਉਸ ਬੈਂਕ ਖਾਤੇ 'ਚ ਅਮਰੀਕਨ ਡਾਲਰ ਦੇ ਜ਼ਰੀਏ ਇਹਨੂੰ ਪੇਮੈਂਟ ਕਰਦੇ ਆ। ਸੋ ਉਹਨੇ ਸਾਰੀਆਂ ਪਰਤਾਂ ਖੋਲ ਕੇ ਰੱਖ ਦਿੱਤੀਆਂ। ਵੈਸੇ ਜੇ ਕਹੀਏ ਰਾਜ ਕਰਨਵੀਰ ਸਿੰਘ ਦੀ ਬੜੀ ਨਮੋਸ਼ੀ ਵਾਲੀ ਗੱਲ ਆ, ਔਰ ਖਾਸ ਤੌਰ ਤੇ ਮੀਡੀਆ ਲਈ ਇਹ ਸਾਲ ਮੇਰੇ ਖਿਆਲ ਨਾਲ ਨਮੋਸ਼ੀਆਂ ਲਾਈ ਆ। ਉਹ ਜਿਹੜੀ ਰੇਟਿੰਗ ਆਈ ਸੀ ਉਹਦੇ 'ਚ ਇਹ ਫਰੀडम ਆਫ ਪ੍ਰੈਸ ਦੇ ਮਾਮਲੇ 'ਚ 196ਵੇਂ ਨੰਬਰ ਤੇ ਚਲੇ ਗਏ, 3 ਰੈਂਕਿੰਗ ਹੋਰ ਡਿੱਗ ਪਈ। ਦੂਸਰੇ ਪਾਸੇ ਜੇ ਗੱਲ ਕਰੀਏ ਕਿ ਭਾਰਤੀ ਮੀਡੀਆ ਬਾਰੇ ਬ੍ਰਿਟੇਨ ਨੇ ਕੀ ਕਿਹਾ, ਉਹ ਸ਼ਬਦ ਹੀ ਵੈਸੇ ਹੁਣ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਨੂੰ ਤੇ ਬੋਲਦੇ ਨੂੰ ਸ਼ਰਮ ਆਉਂਦੀ ਹੈ। ਉਹਨਾਂ ਨੇ ਤੇ ਇੱਥੋਂ ਤੱਕ ਕਹਿਤਾ ਸੀ ਕਿ ਭਾਰਤ ਦੇ ਨਾਲੋਂ ਪਾਕਿਸਤਾਨ ਦਾ ਮੀਡੀਆ ਜਿਹੜਾ ਉਹ ਦਲੇਰ ਆ, ਇਹ ਤੇ ਬੁਜ਼ਦਲ ਮੀਡੀਆ, ਕਾਇਰ ਮੀਡੀਆ। ਹੁਣ ਜਦੋਂ ਏਡੇ ਵੱਡੇ ਪੱਤਰਕਾਰ ਭਾਰਤੀ ਮੀਡੀਆ ਦਾ ਜਿਹੜਾ ਹਿੱਸਾ ਨੇ, ਉਹ ਇਹੋ ਜਿਹੇ ਖੁਲਾਸੇ ਕਰਦੇ ਆ, ਇਹੋ ਜਿਹੀ ਇਹਨਾਂ ਦੀ ਭੂਮਿਕਾ ਜਿਹੜੀ ਉਹ ਬਾਹਰ ਕੱਢ ਕੇ ਲਿਆਉਂਦੇ ਕਿ ਪਰਦੇ ਦੇ ਪਿੱਛੇ ਭੂਮਿਕਾ ਕਿਹੋ ਜਿਹੀ, ਤੇ ਫਿਰ ਇੰਡੀਆ ਦੇ ਮੀਡੀਆ ਦਾ ਜਿਹੜਾ ਅਕਸ ਬਣਿਆ ਹੋਇਆ ਲੋਕਾਂ 'ਚ, ਚਾਹੇ ਉਹਨੂੰ ਵਿਕਾਊ ਕਹਿ ਲਓ, ਚਾਹੇ ਉਹਨੂੰ ਬਫਸਲਾ ਕਹਿ ਲਓ, ਚਾਹੇ ਉਹ ਸਟੇਟ ਦਾ ਸੰਦ ਕਹਿ ਲਓ, ਫਿਰ ਉਹਦੇ 'ਚ ਕੋਈ ਅਤਕਥਨੀ ਨਹੀਂ ਰਹਿ ਜਾਂਦੀ, ਕਿਉਂਕਿ ਮੀਡੀਆ ਭੂਮਿਕਾ ਹੀ ਇਹੋ ਜਿਹੀ ਅਦਾ ਕਰਨ ਡਿਆ। ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ ਕੋਈ ਰੈਗੂਲੇਟਰੀ ਨਹੀਂ, ਕੋਈ ਫੋਰਮ ਨਹੀਂ ਜਿੱਥੇ ਜਾ ਕੇ ਇਹ ਜਾਂਚ ਪੜਤਾਲ ਹੋ ਸਕੇ ਕਿ ਇਹ ਚੈਨਲ ਕਰਦੇ ਕੀ ਪਏ ਆ। ਉਂਝ ਇਸ ਚੀਜ਼ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਲੋਕ ਜੋ ਕਹਿੰਦੇ ਹਨ ਨਾ ਕਿ ਲੁੱਚੇ ਬੰਦਿਆਂ ਦੀ ਆਖਰੀ ਪਨਾਹਗਾਹ ਜਿਹੜੀ ਹੈ ਉਹ ਅਖੌਤੀ ਰਾਸ਼ਟਰੀਵਾਦਤਾ ਹੁੰਦੀ ਹੈ। ਅਖੌਤੀ ਰਾਸ਼ਟਰਵਾਦਤਾ ਜਿਹੜੀ ਉਹ ਆਖਰੀ ਪਨਾਹਗਾਹ ਹੁੰਦੀ ਹੈ। ਪਰ ਮੇਰੇ ਖਿਆਲ ਦੇ ਨਾਲ ਆਖਰੀ ਪਨਾਹਗਾਹ ਉਹ ਤਾਂ ਠੀਕ ਆ, ਪਰ ਇਹ ਪਨਾਹਗਾਹ ਤੋਂ ਅੱਗੇ ਵੀ ਕੁਛ ਆ। ਪਨਾਹਗਾਹ ਤੋਂ ਅੱਗੇ ਇਹ ਆ ਕਿ ਇਹ ਇੱਕ ਸੁਦਾਗਰਾਂ ਲਈ ਬਾਜ਼ਾਰ ਵੀ ਹੈ, ਔਰ ਇਸ ਬਾਜ਼ਾਰ ਦੇ ਵਿੱਚ ਭਾਰਤੀ ਮੀਡੀਆ ਸੌਦਾ ਵੇਚਦਾ ਪਿਆ, ਮੋਦੀ ਬ੍ਰਾਂਡ ਆਪਦਾ ਸੌਦਾ ਵੇਚਦਾ ਪਿਆ, ਸਿਆਸਤ ਤੇ ਸਾਧਗਿਰੀ ਦਾ ਮਾਡਰਨ ਸਮੇਲ ਰਾਮਦੇਵ ਆਪਦਾ ਸੌਦਾ ਵੇਚੀ ਜਾਂਦਾ। ਯਾਨੀ ਇਹ ਸਾਰੇ ਆਪੋ ਆਪਣਾ ਸੌਦਾ ਰਾਸ਼ਟਰ ਭਗਤੀ ਦੀ ਆੜ ਦੇ ਵਿੱਚ ਵੇਚਣ ਡਏ ਆ। ਮੀਡੀਆ ਦਾ ਜਿਹੜਾ ਸੌਦਾ ਵੇਚਣਾ ਉਹ ਰੜਕਦਾ ਕਿ ਦੇਖੋ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕੀਤਾ ਜਾ ਰਿਹਾ। ਕਾਹਦੇ ਲਈ? ਸਿਰਫ ਤੇ ਸਿਰਫ TRP ਲਈ, ਸਿਰਫ ਤੇ ਸਿਰਫ ਇਹ ਲੋਕਾਂ ਦੇ ਵਿੱਚ ਦਿਖਾਉਣ ਲਈ ਕਿ ਅਸੀਂ ਬਹੁਤ ਵੱਡੇ ਰਾਸ਼ਟਰਵਾਦੀ ਹਾਂ, ਬਹੁਤ ਵੱਡੇ ਰਾਸ਼ਟਰ ਭਗਤ ਹਾਂ, ਵਤਨ ਪ੍ਰਸਤ ਹਾਂ। ਪਰ ਇਹ ਮੀਡੀਆ ਦੀ ਭੂਮਿਕਾ ਜਿਹੜੀ ਦਾਗਦਾਰ ਭੂਮਿਕਾ, ਮੈਂ ਤਾਂ ਕਹਾਂਗਾ ਕਿ ਬੇਕਾਰ ਭੂਮਿਕਾ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਲੋੜ ਆ। ਜੀ 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 ਮਿੰਟੂ ਜੀ, ਤੇ ਅਗਲੀ ਮਿੰਟੂ ਜੀ ਗੱਲ ਕਰੀਏ, ਮੋਦੀ ਸਰਕਾਰ ਦੇ 3 ਸਾਲ ਪੂਰੇ ਹੋਏ ਆ, ਇੱਕ ਹੋਰ ਦਾਵਾ ਝੂਠਾ ਨਿਕਲਿਆ ਜਾਂ ਕਹਿ ਸਕਦੇ ਹਾਂ ਵੀ ਜੁਮਲਾ ਹੀ ਸੀ। ਦੇਖੋ, ਪਹਿਲਾਂ ਤੇ ਵਧਾਈ ਦੇਣੀ ਬਣਦੀ ਆ ਕਿ ਇਹ 3 ਸਾਲ ਪੂਰਾ ਕਰ ਗਿਆ ਜੀ, ਔਰ ਕਰ ਜਾਣਾ ਸੀ, ਕਿਉਂਕਿ ਇਹਨਾਂ ਦੇ ਕੋਲ ਲੋਕਾਂ ਦਾ ਫਤਵਾ ਸੀ। ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡਾ ਮੈਂਡੇਟ ਦਿੱਤਾ। ਕੁਝ ਇਹਨਾਂ ਨੇ ਸਫਲਤਾਵਾਂ ਵੀ ਹਾਸਲ ਕੀਤੀਆਂ, ਮੇਰੇ ਪੂਰੇ ਜੁਮਲੇ ਨਹੀਂ। ਰਾਜ ਕਰਨਵੀਰ ਸਿੰਘ ਦੀ ਜਿਹੜੀਆਂ ਚੀਜ਼ਾਂ ਚੰਗੀਆਂ ਕੀਤੀਆਂ, ਬੰਗਲਾਦੇਸ਼ ਦੇ ਨਾਲ ਜਿਹੜਾ ਸਮਝੌਤਾ ਕੀਤਾ ਬਹੁਤ ਲੰਮੇਰੇ ਚਿਰ ਤੋਂ ਲਟਕਦਾ ਆਉਂਦਾ ਸੀ, ਉਹ ਇਹਨਾਂ ਨੇ ਪੂਰਾ ਕਰ ਲਿਆ।
ਉਹ ਇੱਕ ਇਹਨਾਂ ਦੀ ਕਾਮਯਾਬੀ ਆ। 104 ਉਪਗ੍ਰਹਿ ਇਕੱਠੇ ਇਹਨਾਂ ਨੇ ਛੱਡੇ, ਦੁਨੀਆ ਦੇ ਵਿੱਚ ਬਹਿ ਜਾ ਕਰਾਤੀ ਭਾਰਤ ਦੀ, ਉਹ ਇੱਕ ਸਫਲਤਾ ਹੈ। ਪਰ ਸਫਲਤਾ ਦੇ ਨਾਲ ਨਾਲ ਜਿਹੜਾ ਸ਼ਬਦ ਤੁਸੀਂ ਵਰਤਿਆ, ਉਹ ਸ਼ਬਦ ਵੀ ਇਹਨਾਂ ਦੇ ਨਾਲ ਸਮਾਂਤਰ ਹੀ ਤੁਰਿਆ ਗਿਆ। ਇਹਨਾਂ ਸਾਲਾਂ ਦੇ ਸਫ਼ਰ ਦੇ ਵਿੱਚ ਉਹ ਨਾਲ ਹੀ ਰਿਹਾ, ਚਾਹੇ ਉਹ 5-5 ਲੱਖ ਟੱਬਰ ਦੇ ਇੱਕ ਜੀ ਨੂੰ ਦੇਣ ਵਾਲਾ ਸੀ, ਚਾਹੇ ਉਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਾਉਣ ਦਾ ਸੀ, ਚਾਹੇ ਜਨ ਧਨ ਯੋਜਨਾ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦਾ ਸੀ। ਇਸ ਤਰ੍ਹਾਂ ਬਹੁਤ ਕੁਛ ਆ। ਭਾਰਤ ਨੂੰ ਸਵੱਛ ਕਰਨ ਦਾ ਜੁਮਲਾ, ਹਰੇਕ ਜੀ ਨੂੰ ਹਰੇਕ ਦੇ ਘਰ ਨੂੰ ਮਕਾਨ ਦੇਣ ਦਾ ਜੁਮਲਾ, ਬਹੁਤ ਕੁਛ ਆ ਜਿਹੜਾ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਜੁਮਲੇਬਾਜ਼ ਦੇ ਤੌਰ ਤੇ ਪ੍ਰਸਿੱਧ ਕਰ ਜਾਂਦਾ ਹੈ। ਪਰ ਜਿਹੜਾ ਅੱਜ 3 ਸਾਲ ਮੌਕੇ ਹੋਣ ਦੇ ਮੌਕੇ ਜਿਹੜਾ ਇੱਕ ਵਾਅਦਾ ਫਲੋਪ ਇਹਨਾਂ ਦਾ ਨਿਕਲਿਆ ਸਾਹਮਣੇ, ਉਹ ਇਹਨਾਂ ਲਈ ਥੋੜੀ ਜਿਹੀ ਨਮੋਸ਼ੀ ਦਾ ਵੱਡਾ ਕਾਰਨ ਹੋ ਸਕਦਾ। ਉਹ ਇਹ ਆ ਕਿ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ 2015 ਚ 18,452 ਪਿੰਡਾਂ ਦੇ ਵਿੱਚ ਬਿਜਲੀ ਭੇਜ ਦਿੱਤੀ ਹੈ, ਯਾਨੀ ਬਿਜਲੀਕਰਨ ਕਰ ਦਿੱਤਾ ਉਹਨਾਂ ਪਿੰਡਾਂ ਦਾ ਜਿੱਥੇ ਬਿਜਲੀ ਨਹੀਂ ਸੀ ਹੈਗੀ ਜੀ। ਹੁਣ ਇਹਨਾਂ ਦੇ ਆਪਣੇ ਜਿਹੜੇ ਆંકੜੇ ਆ, ਉਹ ਕੀ ਕਹਿੰਦੇ ਆ, ਇਹਨਾਂ ਦੇ ਆਪਣੇ ਜਿਹੜੇ ਬਿਜਲੀ ਵਿਭਾਗ ਦੇ ਇਹਨਾਂ ਦੇ ਆંકੜੇ ਆ, ਬਿਜਲੀ ਮੰਤਰਾਲੇ ਦੇ, ਉਹ ਇਹ ਕਹਿੰਦੇ ਆ ਕਿ ਸਿਰਫ 8% ਘਰਾਂ ਦੇ ਵਿੱਚ ਬਿਜਲੀ ਜਾ ਸਕੀ ਹੈ। ਇਹ ਕਹਿੰਦੇ ਆ ਕਿ ਅਸੀਂ 18,452 ਪਿੰਡਾਂ ਦਾ ਇਲੈਕਟ੍ਰੀਫਿਕੇਸ਼ਨ ਕਰ ਦਿੱਤਾ, ਪਰ ਇਹਨਾਂ ਦੇ ਆਪਣੇ ਊਰਜਾ ਵਿਭਾਗ ਦੇ ਇਹ ਆંકੜੇ ਆ ਕਿ ਸਿਰਫ 8% ਪਿੰਡਾਂ ਦੇ ਵਿੱਚ ਹੀ ਬਿਜਲੀਕਰਨ ਹੋ ਸਕਿਆ ਹੁਣ ਤੱਕ। ਔਰ ਜੇ ਦੇਖੀਏ ਤੇ ਜਿਹੜੇ ਪਿੰਡ ਇਹ ਕਹਿੰਦੇ ਆ ਕਿ ਅਸੀਂ ਸਾਰੇ ਰੁਸ਼ਨਾ ਦਿੱਤੇ, ਉਹਨਾਂ ਦੇ ਵਿੱਚੋਂ ਮਹਿਜ਼ 1099 ਪਿੰਡ ਹੀ ਹੈ ਜਿਨ੍ਹਾਂ ਦੇ ਵਿੱਚ 100% ਘਰਾਂ 'ਚ ਬਿਜਲੀ ਗਈ। ਬਾਕੀ ਜਿਹੜੇ ਕਹਿੰਦੇ ਆ ਜਿੰਨੇ ਪਿੰਡ ਹੈ ਨਾ 8%, ਉਹਨਾਂ ਦੇ ਵਿੱਚ ਵੀ 100% ਘਰਾਂ 'ਚ ਬਿਜਲੀ ਨਹੀਂ ਪਹੁੰਚਾ ਸਕੇ। ਪਰ ਫਿਰ ਵੀ ਇਹਨਾਂ ਨੇ ਕਹਿਤਾ ਕਿ ਅਸੀਂ ਇਹਨਾਂ ਪਿੰਡਾਂ ਦਾ ਇਲੈਕਟ੍ਰੀਫਿਕੇਸ਼ਨ ਕਰਨ 'ਚ ਕਾਮਯਾਬ ਕਰ ਸਕੇ ਹਾਂ। ਪਰ ਬਾਵਜੂਦ ਇਸ ਦੇ ਸਿਰਫ ਤੇ ਸਿਰਫ 1099 ਪਿੰਡ ਹੀ ਐਸਾ ਹੈ ਜਿਨ੍ਹਾਂ ਪਿੰਡਾਂ ਦੇ ਵਿੱਚ ਇਹਨਾਂ ਨੇ 100% ਘਰਾਂ ਨੂੰ ਰੁਸ਼ਨਾਇਆ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸਾਡੇ ਮੁਲਕ ਦਾ ਆંકੜਾ ਕੀ ਕਹਿੰਦਾ, ਸਾਡੇ ਮੁਲਕ ਦਾ ਇਹ ਆંકੜਾ ਹੈ ਕਿ ਪੂਰੇ ਦੇਸ਼ ਦੇ ਵਿੱਚ 25% ਦਿਹਾਤੀ ਘਰਾਂ 'ਚ ਹਾਲੇ ਤੱਕ ਬਿਜਲੀ ਨਹੀਂ ਪਹੁੰਚੀ। 25% ਦਾ ਭਾਵ ਆ ਕਿ 45 ਮਿਲੀਅਨ ਘਰ, 45 ਮਿਲੀਅਨ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨੇ ਘਰ ਬਣ ਜਾਂਦੇ ਆ। ਉਹ ਕਹਿੰਦੇ ਆ ਕਿ 25% ਆંકੜੇ ਕਹਿੰਦੇ ਆ 25% ਘਰ, ਯਾਨੀ ਚੌਥਾ ਹਿੱਸਾ ਜਿਹੜੇ ਘਰ ਆ ਉਹ ਹਾਲੇ ਵੀ ਦੀਵਾ ਜਲਾ ਕੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦੇ ਆ। ਜੇ ਗੱਲ ਕਰੀਏ ਉੱਤਰ ਪ੍ਰਦੇਸ਼, ਜਿੱਥੇ ਇਹਨਾਂ ਦੀ ਹੁਣ ਸਰਕਾਰ ਆ, ਉੱਤਰ ਪ੍ਰਦੇਸ਼, ਨਾਗਾਲੈਂਡ, ਝਾਰਖੰਡ, ਬਿਹਾਰ, ਇਹਨਾਂ ਸੂਬਿਆਂ ਦੇ ਵਿੱਚ 50% ਯਾਨੀ ਅੱਧੋ ਅੱਧ ਘਰਾਂ ਦੇ ਵਿੱਚ ਹਾਲੇ ਤੱਕ ਬਿਜਲੀ ਨਹੀਂ ਪਹੁੰਚਾਈ ਜਾ ਸਕੀ। ਇਹ ਹਕੀਕਤ ਆ, ਇਹ ਇਸ ਸਮੇਂ ਦਾ ਸੱਚ ਆ। ਜਦ ਕਿ ਦਾਅਵੇ ਇਹਨਾਂ ਨੇ ਬਹੁਤ ਵੱਡੇ ਵੱਡੇ ਕੀਤੇ ਸੀ। ਵੈਸੇ ਸਾਰੀਆਂ ਹੀ ਰਵਾਇਤੀ ਸਿਆਸੀ ਧਿਰਾਂ ਸਿਆਸਤ ਦਾ ਦਸਤੂਰ ਨਿਭਾਉਂਦਿਆਂ ਸੱਤਾ 'ਚ ਆਉਣ ਤੋਂ ਪਹਿਲਾਂ ਇਹੋ ਜਿਹੇ ਵਾਅਦੇ, ਇਹੋ ਜਿਹੇ ਜੁਮਲੇ ਕਰਦੀਆਂ। ਪਰ ਜੋ ਮੋਦੀ ਸਾਹਿਬ ਨੇ ਸੁਪਨਾ ਵਿਖਾਇਆ ਸੀਗਾ, ਉਹ ਸੁਪਨਾ ਕਿਤੇ ਨਾ ਕਿਤੇ ਲੋਕਾਂ ਨੂੰ ਜ਼ਿਆਦਾ ਚੁਭਦਾ ਕਿ ਮੋਦੀ ਤੋਂ ਬਹੁਤ ਜ਼ਿਆਦਾ ਉਮੀਦ ਸੀ ਕਿ ਮੋਦੀ ਇਨਕਲਾਬੀ ਤਬਦੀਲੀਆਂ ਲੈ ਆਊ ਮੁਲਕ ਦੇ ਵਿੱਚ। ਮੋਦੀ ਤੇ ਸਿੱਧਾ ਸਾਦਾ ਇੱਕ ਵਾਰੀ ਝੂਠ ਹੀ ਬੋਲ ਗਿਆ ਸੀ ਇਸ ਮੁੱਦੇ ਤੇ, ਇਸੇ ਬਿਜਲੀ ਵਾਲੇ ਕੰਮ 'ਚ ਜੀ। ਇਹਨੇ ਲਾਲ ਕਿਲੇ ਤੋਂ ਖੜ ਕੇ ਜਦੋਂ ਭਾਸ਼ਣ ਦਿੱਤਾ ਤੇ ਇਹਨੇ ਯੂਪੀ ਦੇ ਨਗਲਾ ਫਤੇਲਾ ਪਿੰਡ ਦਾ ਨਾਂ ਲਿਆ ਸੀਗਾ ਕਿ ਕਾਂਗਰਸ ਉੱਥੇ 70 ਸਾਲਾਂ ਦੇ ਵਿੱਚ ਬਿਜਲੀ ਨਹੀਂ ਪਹੁੰਚਾ ਸਕੀ ਤੇ ਅਸੀਂ ਦੇਖੋ ਉੱਥੇ ਬਿਜਲੀ ਪਹੁੰਚਾ ਕੇ ਪਿੰਡ ਨੂੰ ਜਗਮਗ ਕਰਨ ਲਾ ਦਿੱਤਾ। ਤੇ ਦੂਜੇ ਦਿਨ ਉਸ ਪਿੰਡ ਵਾਲਿਆਂ ਤੱਕ ਕਿਤੇ ਖਬਰ ਪਹੁੰਚ ਗਈ ਤੇ ਉਹਨਾਂ ਨੇ ਇਕੱਠੇ ਹੋ ਕੇ ਆਖਿਆ ਕਿ ਆਓ ਸਾਨੂੰ ਦਿਖਾਓ ਬਿਜਲੀ ਕਿੱਥੇ ਆ, ਤਾਰਾਂ ਕੀ ਅੰਡਰਗਰਾਉਂਡ ਪਾਈਆਂ, ਧਰਤੀ ਦੇ ਥੱਲੇ ਆਈਆਂ ਤਾਰਾਂ, ਦੱਸੋ ਤਾਰ ਕਿੱਥੇ ਵਾ? ਤਾਰ ਤੇ ਹੈ ਹੀ ਨਹੀਂ, ਸਾਡੇ ਪਿੰਡ ਨੂੰ ਆਉਂਦੀ ਨਹੀਂ। ਸੋ ਇਹ ਇੱਕ ਬੜੀ ਔਂਕੜ ਆ ਜਿਹੜਾ ਤੁਹਾਨੂੰ ਆંકੜਾ ਦੱਸਿਆ, ਫਿਗਰ ਦੱਸਿਆ, ਉਹਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਪ੍ਰੋਬਲਮ ਕੀ ਆ, ਸਮੱਸਿਆ ਇਹ ਆ ਕਿ ਕੁਛ ਲੋਕ ਇੰਨੇ ਜੋਗੇ ਵੀ ਹੈ ਨਹੀਂ ਕਿ ਉਹ ਜਿਹੜਾ ਬਿਜਲੀ ਕਨੈਕਸ਼ਨ ਲੈਣ ਲਈ ਸਿਕਿਉਰਿਟੀ ਬੌਂਡ ਹੀ ਭਰ ਸਕਣ। ਦੂਜੀ ਵਜ੍ਹਾ ਇਹ ਆ ਕਿ ਬਹੁਤ ਸਾਰੇ ਭਾਰਤੀ ਰਾਜਾਂ ਦੇ ਵਿੱਚ ਬਿਜਲੀ ਸਰਪਲਸ ਹੈ ਨਹੀਂ। ਅਗਲਾ ਇਸੇ ਗੱਲੋਂ ਹੀ ਸਿਕਿਉਰਿਟੀ ਨਹੀਂ ਭਰਦਾ ਕਿ ਪੈਸਾ ਗਵਾਉਣ ਦਾ ਕੀ ਫਾਇਦਾ, ਬਿਜਲੀ ਤੇ ਆਉਣੀ ਕੋਈ ਨਹੀਂ।
ਜਿਹੜੀ ਆਉਣੀ ਨਹੀਂ। ਸੋ ਇਹ ਚੀਜ਼ਾਂ ਨੇ ਜਿਹੜੀਆਂ ਇਹ ਨਰਿੰਦਰ ਮੋਦੀ ਸਾਹਿਬ ਲਈ ਬਹੁਤ ਵੱਡੀਆਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਮੱਸਿਆਵਾਂ ਨੇ। ਸਮੱਸਿਆਵਾਂ ਵੀ ਕਿ ਇੱਕ ਚੁਣੌਤੀਆਂ ਨੇ। ਜੇ ਇਹਨਾਂ ਚੁਣੌਤੀਆਂ ਨੂੰ ਸਰ ਕਰਦੇ ਆ ਤੇ ਫਿਰ ਬਹੁਤ ਵੱਡੀ ਪ੍ਰਾਪਤੀ ਹੋਏਗੀ। ਪਰ ਸਮਾਂ ਜਿਹੜਾ ਸਮਾਂ ਹੁਣ ਇਹਨਾਂ ਦੀ ਮੁੱਠੀ ਚੋਂ ਫਿਰਦਾ ਜਾਂਦਾ। ਸਮਾਂ ਰਹਿ ਗਿਆ 2 ਸਾਲ। 2 ਸਾਲਾਂ 'ਚ ਦੇਖਦੇ ਆ ਕਿੰਨੇ ਕੁ ਪਿੰਡਾਂ ਨੂੰ ਰਛਾਉਂਦੇ ਆ। ਪਰ ਇਹਨਾਂ ਮੂਹਰੇ ਹੋ ਗੁਜ਼ਾਰਿਸ਼ ਇਹ ਆ ਕਿ ਚਲੋ ਤੁਸੀਂ ਹੌਲੀ ਹੌਲੀ ਤੁਰੇ ਚੱਲੋ, ਪਰ ਆ ਜਿਹੜਾ ਝੂਠ ਮਾਰਨ ਵਾਲਾ ਕੰਮ ਹੈ ਇਹ ਛੱਡ ਦਿਓ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਯੋਗੀ ਆਦਿੱਤਿਆਨਾਥ, ਸ਼ਾਇਦ ਕੋਈ ਇੱਦਾਂ ਦਾ ਦਿਨ ਹੋਊਗਾ ਜਿੱਦਣ ਉਹ ਖਬਰਾਂ 'ਚ ਨਾ ਰਵੇ। ਇੱਕ ਹੋਰ ਉਸ ਦਾ ਹੁਣ ਕਾਰਾ ਸੁਣ ਲੈਣ ਸਾਰੇ ਜਾਣੇ ਵੀ ਉਸ ਨੂੰ ਮਿਲਣ ਦੇ ਲਈ ਸਿੱਖ ਗਏ ਸੀ, ਉਸ ਦੀ ਕਿਰਪਾਨ ਲੁਹਾਈ, ਦਸਤਾਰ ਲੁਹਾ ਕੇ ਤਲਾਸ਼ੀ ਦੇਣ ਨੂੰ ਵੀ ਜਿਹੜਾ ਆਖਿਆ ਗਿਆ। ਨਾਲੇ ਸਦਨ ਦੇ ਵਿੱਚ ਆਖਿਆ ਵੀ ਜੇ RSS ਨਾ ਹੁੰਦੀ ਪੰਜਾਬ, ਜੰਮੂ ਕਸ਼ਮੀਰ ਤੇ ਬੰਗਾਲ ਜਿਹੜਾ ਆ ਉਹ ਤਾਂ ਪਾਕਿਸਤਾਨ 'ਚ ਹੀ ਚੱਲ ਜਾਣਾ ਸੀ। ਦੇਖੋ ਜਦੋਂ ਦੀਆਂ ਉਹ ਗੱਲਾਂ ਕਰਦਾ ਨਾ ਕਿ ਜੇ RSS ਨਾ ਹੁੰਦੀ, ਉਸ ਸਮੇਂ RSS ਦਾ ਜਿਹੜਾ ਰੋਲ ਆ ਉਹ ਇਤਿਹਾਸ ਦੇ ਵਿੱਚ ਹੋਰ ਕਿਸਮ ਦਾ ਰੋਲ ਆ। ਜੇ ਉਸ ਰੋਲ ਨੂੰ ਲੈ ਕੇ ਆਪਾਂ ਗੱਲ ਕਰਨ ਲੱਗੀਏ ਤੇ ਬਹੁਤ ਦੂਰ ਤੱਕ ਜਾਣੀ ਹੈ ਗੱਲ, ਤੇ ਉਹਦੇ 'ਚ RSS ਤੇ ਕਈ ਪੋਤੜੇ ਖੁੱਲ ਜਾਣੇ ਆ। ਇਹ ਹੁਣ ਜੋ ਮਰਜ਼ੀ ਕਹੀ ਜਾਣ, ਇਹਨਾਂ ਹੱਥ ਜ਼ੋਰ ਆ, ਸੋ ਇਹ ਜੋ ਮਰਜ਼ੀ ਕਰੀ ਜਾਣ, ਪਰ ਇਤਿਹਾਸ ਜਿਹੜਾ ਉਹ ਬਦਲਿਆ ਨਹੀਂ ਜਾਣਾ। RSS ਦਾ ਕੀ ਰੋਲ ਸੀ 1947 ਤੋਂ ਪਹਿਲਾਂ, 1940 ਦੇ ਦਹਾਕੇ 'ਚ, 1925 ਦੇ ਜਦੋਂ ਇਹਨਾਂ ਦੀ RSS ਹੋਂਦ ਚਾਹੀ ਆ, ਉਹ ਤੋਂ ਬਾਅਦ ਕੀ ਇਹਨਾਂ ਦਾ ਰੋਲ ਸੀਗਾ, ਕਿਸ ਤਰ੍ਹਾਂ ਕਾਲੇ ਪਾਣੀ ਦੇ ਵਿੱਚ ਇਹਨਾਂ ਦੇ ਬੰਦੇ ਮਾਫੀਨਾਮੇ ਲਿਖ ਕੇ ਦਿੰਦੇ ਸਨ, ਉਹ ਇੱਕ ਇਤਿਹਾਸ ਦਾ ਪਾਰਟ ਆ। ਖੈਰ ਉਧਰ ਨਾ ਚੱਲੀਏ। ਜਿਹੜੀ ਅੱਜ ਦੀ ਸਭ ਤੋਂ ਇਹ ਵੱਡੀ ਘਟਨਾ ਉਹਦੇ ਤੇ ਆਪਾਂ ਗੱਲ ਕਰੀਏ। ਇਹ ਘਟਨਾ ਵਾਪਰੀ ਆ, ਕੋਈ ਤੇਜਪਾਲ ਸਿੰਘ ਨਾਂ ਦਾ ਸਿੱਖ ਸੀ ਜੀ। ਉਹ ਅੱਗੇ ਵੀ ਕਹਿੰਦਾ ਮੈਂ ਯੋਗੀ ਆਦਿੱਤਿਆਨਾਥ ਨੂੰ, ਕਿਉਂਕਿ ਉੱਥੋਂ ਦਾ ਕਾਰੋਬਾਰੀ ਆ, ਉਹ ਕਹਿੰਦਾ ਮੈਂ ਅੱਗੇ ਵੀ ਸਿੱਧਾ ਮੁੱਖ ਮੰਤਰੀ ਨੂੰ ਮਿਲ ਲੈਣਾ, ਮੈਨੂੰ ਕੋਈ ਰੋਕ ਟੋਕ ਨਹੀਂ। ਪਰ ਅੱਜ ਜਦੋਂ ਮੈਂ ਮਿਲਣ ਗਿਆ ਵਾਂ, ਇਹ ਮੇਰੇ ਖਿਆਲ ਦੇ ਨਾਲ ਗੋਰਖਪੁਰ ਦੀ ਘਟਨਾ ਹੈ। ਗੋਰਖਪੁਰ ਕਿਉਂਕਿ ਉਹ ਇਲਾਕਾ ਹੈ ਜਿੱਥੇ ਯੋਗੀ ਦਾ ਵਾਸ ਹੁੰਦਾ, ਜਿੱਥੋਂ ਇਹ ਅੱਜ ਤੱਕ ਜਿੱਤਦਾ ਆ। 4-5 ਵਾਰੀ ਮੈਂਬਰ ਪਾਰਲੀਮੈਂਟ ਤੋਂ ਲਗਾਤਾਰ ਬਣਿਆ ਗੋਰਖਪੁਰ ਤੋਂ। ਉੱਥੋਂ ਦੀ ਇਹ ਘਟਨਾ ਤੇਜਪਾਲ ਸਿੰਘ ਕਹਿੰਦਾ ਕਿ ਮੈਂ ਕਈ ਵਾਰੀ ਅੱਗੇ ਵੀ ਮਿਲ ਗਿਆ ਤੇ ਅੱਗੇ ਇਸ ਤਰ੍ਹਾਂ ਦੀ ਕਦੇ ਮੁਸ਼ਕਿਲ ਦਰਪੇਸ਼ ਨਹੀਂ ਆਈ, ਪਰ ਅੱਜ ਜਿਹੜੇ ਇਹਦੇ ਗਨਮੈਨ ਸੀ ਉਹਨਾਂ ਨੇ ਮੈਨੂੰ ਰੋਕ ਲਿਆ। ਉਹ ਕਹਿੰਦੇ ਕਿ ਤੂੰ ਕਿਰਪਾਨ ਲੈ ਕੇ ਅੰਦਰ ਨਹੀਂ ਜਾ ਸਕੇਗਾ। ਤੇ ਮੈਂ ਆਖਿਆ ਕਿ ਭਾਈ ਮੈਨੂੰ ਤਾਂ ਬਹੁਤ ਜ਼ਰੂਰੀ ਕੰਮ ਆ, ਤੁਸੀਂ ਕਿਰਪਾ ਕਰਕੇ ਮੈਨੂੰ ਅੰਦਰ ਲੰਘਾਓ। ਉਹਨਾਂ ਆਖਿਆ ਕਿ ਜੇ ਤੂੰ ਜਾਣਾ ਫਿਰ ਤੈਨੂੰ ਕਿਰਪਾਨ ਉਤਾਰਨੀ ਪੈਣੀ ਹੈ, ਜੇ ਨਹੀਂ ਜਾਣਾ ਤੇ ਤੂੰ ਵਾਪਸ ਜਾ ਸਕਦਾ ਭਾਈ। ਤੇ ਉਹਨੂੰ ਮਾਰੀ ਦਿਆ, ਕਹਿੰਦਾ ਕਿ ਮੈਨੂੰ ਕਿਰਪਾਨ ਲਾਉਣੀ ਪਈ। ਪਰ ਹੱਦ ਦੀ ਗੱਲ ਤੇ ਉਦੋਂ ਹੋਈ ਜਦੋਂ ਉਹਨਾਂ ਨੇ ਆਖਿਆ ਕਿ ਆਪਣੀ ਦਸਤਾਰ ਵੀ ਲਾ ਦੇ, ਆਪਣੀ ਪੱਗ ਵੀ ਲਾ ਦੇ। ਉਹਨੇ ਆਖਿਆ ਕਿ ਇਹ ਕੀ ਮਤਲਬ ਹੈ? ਉਹਨਾਂ ਆਖਿਆ ਅਸੀਂ ਤਲਾਸ਼ੀ ਲੈਣੀ ਹੈ, ਸਾਨੂੰ ਕੋਈ ਪਤਾ ਨਹੀਂ, ਪੱਗ ਲਾ ਕੇ ਸਾਨੂੰ ਤਲਾਸ਼ੀ ਦੇ ਕੇ ਤੂੰ ਫਿਰ ਅੰਦਰ ਜਾ ਸਕਦਾ। ਸੋ ਜਦੋਂ ਉਹਨਾਂ ਨੇ ਪੱਗ ਲਾਉਣ ਦੀ ਕੋਸ਼ਿਸ਼ ਕੀਤੀ, ਫਿਰ ਉਹ ਤੇਜਪਾਲ ਸਿੰਘ ਅੜ ਗਿਆ। ਉਹਨੇ ਆਖਿਆ ਕਿ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ, ਇਹ ਬਹੁਤ ਹੇਠੀ ਵਾਲੀ ਗੱਲ ਹੋਏਗੀ, ਇਹ ਬਹੁਤ ਹਾਨੀ ਵਾਲੀ ਗੱਲ ਹੋਏਗੀ, ਮੈਂ ਕੰਮ ਨਹੀਂ ਕਰਨਾ। ਉਸ ਤੋਂ ਬਾਅਦ ਦੱਸਦੇ ਆ ਕਿ ਇਸ ਬੰਦੇ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਗੱਲ ਮੀਡੀਆ ਤੱਕ ਚਲੇਗੀ। ਗੱਲ ਫਿਰ ਹੌਲੀ ਹੌਲੀ ਯੋਗੀ ਆਦਿੱਤਿਆਨਾਥ ਤੱਕ ਵੀ ਪਹੁੰਚ ਗਈ। ਉਹਨੇ ਆਪਣੇ ਨਿੱਜੀ ਸਕੱਤਰ ਨੂੰ, ਜਿਹੜਾ ਉਹਦਾ ਪਰਸਨਲ ਅਸਿਸਟੈਂਟ ਸੀ, ਉਹਨੂੰ ਹੁਕਮ ਦਿੱਤੇ ਆ ਕਿ ਤੂੰ ਜਿਹੜੇ ਗਨਮੈਨ ਜਿਹੜੇ ਉਸ ਸਮੇਂ ਡਿਊਟੀ ਤੇ ਸੀ ਉਹਨਾਂ ਦੇ ਨਾਲ ਗੱਲ ਕਰ, ਉਹਨਾਂ ਨੂੰ ਕੀ ਪਰੇਸ਼ਾਨੀ, ਕੀ ਦਿੱਕਤ ਆ, ਔਰ ਅੱਗੇ ਤੋਂ ਇਹੋ ਜਿਹੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ, ਇਹਦਾ ਪ੍ਰਬੰਧ ਕੀਤਾ ਜਾਵੇ। ਇਹ ਯੋਗੀ ਆਦਿੱਤਿਆਨਾਥ ਨੇ ਹੁਕਮ ਜਾਰੀ ਕਰ ਦਿੱਤੇ ਆ। ਪਰ ਸਭ ਤੋਂ ਵੱਡਾ ਸਵਾਲ ਇਹ ਆ ਰਾਜਕਰਨਵੀਰ ਸਿੰਘ ਜੀ ਕਿ ਜਦੋਂ ਇਸ ਮੁਲਕ ਦੇ ਵਿੱਚ ਸਿੱਖਾਂ ਨੂੰ ਸੰਵਿਧਾਨਕ ਹੱਕ ਹੈ, ਸੰਵਿਧਾਨ ਉਹਨਾਂ ਨੂੰ ਇਜਾਜ਼ਤ ਦਿੰਦਾ ਕਿ ਉਹਨਾਂ ਦੇ ਜਿਹੜੇ ਧਾਰਮਿਕ ਚਿੰਨ੍ਹ ਨੇ ਉਹ ਪਹਿਨ ਕੇ ਕਿਤੇ ਵੀ ਜਾ ਸਕਦੇ ਆ। ਸੰਵਿਧਾਨ ਜਦੋਂ ਇਸ ਚੀਜ਼ ਦੀ ਇਜਾਜ਼ਤ ਦਿੰਦਾ ਤੇ ਵਾਰ-ਵਾਰ ਫਿਰ ਉਹਨਾਂ ਦੇ ਸਾਹਮਣੇ ਅੜਿੱਕਾ ਕਿਉਂ ਡਾਇਆ ਜਾਂਦਾ? ਇੱਥੋਂ ਤੱਕ ਕਿ ਜੁਡੀਸ਼ਰੀ ਦੇ ਵਿੱਚ ਬੈਠਾ ਜੱਜ ਕਹਿ ਦਿੰਦਾ ਕਿ ਜੇਕਰ ਤੂੰ ਗਵਾਹੀ ਦੇਣੀ ਹੈ, ਸ਼ਹਾਦਤ ਦੇਣੀ ਹੈ, ਤੇ ਆਪਣੀ ਕਿਰਪਾਨ ਬਾਹਰ ਲਾ ਕੇ ਰੱਖਿਆ। ਇਹ ਕਿੰਨੀ ਘਟੀਆ ਗੱਲ ਆ। ਇੱਥੋਂ ਤੱਕ ਕਿ ਚੰਡੀਗੜ੍ਹ ਦੇ ਵਿੱਚ ਹੀ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਇੱਕ ਗੁਰਸਿੱਖ ਬੀਬੀ ਨੂੰ ਨਹੀਂ ਜਾਣ ਦਿੱਤਾ ਜਾਂਦਾ, ਕਹਿੰਦੇ ਕਿ ਕਿਰਪਾਨ ਉਤਾਰ ਕੇ ਜਾ। ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਕਿ ਪੰਜਾਬ ਦੇ ਵਿੱਚ ਹੀ ਸਕੂਲ ਹੈ ਜਿਹੜੇ ਉਹ ਕਹਿ ਦਿੰਦੇ ਆ ਕਿ ਬੱਚੇ ਨੂੰ ਅਸੀਂ ਤਾਂ ਸਕੂਲ ਦੇ ਅੰਦਰ ਵਾੜਨਾ ਜੇ ਇਹ ਪੱਗ ਬਾਹਰ ਲਾ ਕੇ ਆਊਗਾ। ਇਹੋ ਜਿਹਾ ਜਿਹੜਾ ਮਾਹੌਲ ਬਣਦਾ ਜਾ ਰਿਹਾ, ਇਹ ਬੇਭਰੋਸਗੀ ਵਾਲਾ ਮਾਹੌਲ ਬਣਦਾ ਜਾ ਰਿਹਾ। ਸੋ ਇਹਨਾਂ ਨੂੰ ਥੋੜਾ ਜਿਹਾ ਸੋਚਣ ਦੀ ਜ਼ਰੂਰਤ ਆ
ਕਿ ਜਦੋਂ ਸੰਵਿਧਾਨ ਨੇ ਇਜਾਜ਼ਤ ਦਿੱਤੀ ਆ, ਫਿਰ ਇਹ ਕੀ ਚੱਕਰ ਆ? ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਤੁਹਾਡੇ ਪ੍ਰਚਾਰ 'ਚ ਕਿਤੇ ਕਮੀ ਹੈ ਕਿ ਸਿੱਖਾਂ ਦੇ ਧਾਰਮਿਕ ਚਿੰਨ੍ਹ ਕੀ ਹੈ, ਔਰ ਇਹ ਕਿੱਥੇ ਕਿੱਥੇ ਪਹਿਨ ਕੇ ਜਾ ਸਕਦੇ, ਕਾਨੂੰਨ ਇਹਨਾਂ ਨੂੰ ਕਿੱਥੋਂ ਤੱਕ ਜਾਣ ਦੀ ਇਜਾਜ਼ਤ ਦਿੰਦਾ, ਜਾਂ ਫਿਰ ਇਹ ਸਾਫ਼ ਕਰੋ ਕਿ ਇਹ ਸਭ ਕੁਝ ਜਿਹੜਾ ਹੁੰਦਾ ਇਹ ਫਿਰਕੂ ਐਂਗਲ ਤੋਂ ਹੁੰਦਾ, ਇਹ ਇੱਕ ਦੁਰਭਾਵਨਾ ਦੇ ਤਹਿਤ ਹੁੰਦਾ। ਇਹ ਸਾਫ਼ ਹੋਣਾ ਚਾਹੀਦਾ। ਸਾਫ਼ ਹੀ ਨਹੀਂ ਹੋਣਾ ਚਾਹੀਦਾ, ਇਹ ਜਿਹੜਾ ਕਰਨ ਕਰਾਉਣ ਵਾਲਾ ਕੰਮ ਇਹ ਵੀ ਸਾਫ਼ ਹੋਣਾ ਚਾਹੀਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਰ-ਵਾਰ ਵਾਪਰੀ ਜਾਣਾ ਇਹ ਬਹੁਤ ਮੰਦਭਾਗਾ, ਸਿੱਖਾਂ ਦੇ ਮਨਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ। ਇਸ ਕਰਕੇ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ। ਇਹ ਉਹ ਕੌਮ ਆ ਜਿਸ ਕੌਮ ਦੀਆਂ ਕੁਰਬਾਨੀਆਂ ਦੀ ਬੁਨਿਆਦ ਤੇ ਇਸ ਦੇਸ਼ ਦੀ ਇਮਾਰਤ ਤਾਮੀਰ ਹੋਈ ਹੈ, ਸਿਰਾਂ ਤੇ ਇਮਾਰਤ ਤਾਮੀਰ ਹੋਈ ਹੈ ਇਸ ਕੌਮ ਦਿਆਂ ਤੇ, ਸੋ ਉਹਦਾ ਮਾੜਾ ਮੋਟਾ ਲਿਹਾਜ਼ ਰੱਖਣਾ ਚਾਹੀਦਾ। ਨਹੀਂ ਜੀ, ਹੁਣ ਇਹਨਾਂ ਨੂੰ ਮੌਕਾ ਆ, ਹੁਣ ਇਹਨਾਂ ਨੂੰ ਕਿਸੇ ਚੀਜ਼ ਦਾ ਵੀ ਲਿਹਾਜ਼ ਨਹੀਂ ਆ। ਅਤੇ ਮਿੰਟੋ ਜੀ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਆਵਾਂਗੇ। ਕੁਛ ਕੁ ਹੋਰ ਜਿਹੜੇ ਸਵਾਲ ਆਪਣੇ ਬੱਚੇ ਆ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਸਰੋਤਿਆਂ ਦੀਆਂ ਕਾਲਸ ਜਿਹੜੀਆਂ ਉਹ ਵੀ ਲਵਾਂਗੇ। ਸਰੋਤਿਓ ਅੱਜ ਮਿੰਟੋ ਜੀ ਤੁਹਾਡੀਆਂ ਕਾਲਸ ਵੀ ਜਿਹੜੀਆਂ ਲੈਣਗੇ। ਨੰਬਰ ਰਹੇਗਾ 408-272-5200। ਜਦੋਂ ਅਨਾਊਂਸ ਕਰਾਂਗੇ ਉਦੋਂ ਪਲੀਜ਼ ਜਿਹੜੇ ਜੀ ਕਾਲ ਕਰਿਓ। ਅਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਕੁਛ ਕੁ ਹੋਰ ਸਵਾਲ, ਅਤੇ ਫਿਰ ਤੁਹਾਡੀਆਂ ਕਾਲਸ ਵੱਲ ਨੂੰ ਵਧਾਂਗੇ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲਿਊਸ਼ਨ। Khalsa Insurance. For more information, call 408-272-2500, 408-272-2500 or visit khalsainsurance.com. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਮਿੰਟੂ ਗੁਰਸਰੀਆ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ। ਜੀ ਸ਼ੁਕਰੀਆ ਜੀ ਰਾਜ ਜੀ। ਅਤੇ ਮਿੰਟੂ ਜੀ ਆਪਾਂ ਅਗਲੀਆਂ ਕੁਛ ਖਬਰਾਂ ਦੇ ਵੱਲ ਜਿਹੜਾ ਜੀ ਆਪਾਂ ਵੱਧਦੇ ਹਾਂ। ਜਿਹੜੀ ਮੁਹੰਮਦ ਸਦੀਕ ਹੁਣਾਂ ਦਾ ਕਹਿੰਦੇ ਜੀ ਕਾਂਗਰਸੀ ਵਰਕਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ, ਦਫ਼ਤਰ ਛੱਡ ਕੇ ਉਹਨਾਂ ਨੂੰ ਨਿਕਲਣਾ ਪਿਆ ਉੱਥੋਂ। ਦੇਖੋ ਜਿਹੜੇ ਕਾਂਗਰਸੀ ਆ ਉਹ ਮੇਰੇ ਖਿਆਲ ਦੇ ਨਾਲ ਹਾਲੇ ਵੀ 6 ਮਹੀਨੇ ਪਿੱਛੇ ਤੁਰੇ ਫਿਰਦੇ ਆ ਕਿ ਸਾਡੀ ਸਰਕਾਰ ਆ ਜਾਊਗੀ। ਉਹਨਾਂ ਨੂੰ ਯਕੀਨ ਹੈ ਨਹੀਂ ਕਿ ਸਾਡੀ ਸਰਕਾਰ ਆ ਚੁੱਕੀ ਆ ਜੀ। ਉਹ ਇਸ ਤਰ੍ਹਾਂ ਦੇ ਮਾਹੌਲ 'ਚ ਹੀ ਹਾਲੇ ਵੀ ਤੁਰੇ ਫਿਰਦੇ ਆ, ਕਿਉਂਕਿ ਉਦੋਂ ਪਹਿਲਾਂ ਜਦੋਂ 6 ਮਹੀਨੇ ਇਹਨਾਂ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ ਉਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਕਿ ਇੱਥੇ ਧਰਨਾ ਲਾਉਣਗੇ ਕਾਂਗਰਸੀ, ਆਪਸ ਦੇ ਵਿੱਚ ਧਰਨੇ ਹੋ ਗਏ, ਆਪਸ ਦੇ ਵਿੱਚੋਂ ਇਹ ਚਪੇੜੀ ਹੋ ਗਏ, ਆਪਸ ਦੇ ਵਿੱਚੋਂ ਗਾਲੀ ਹੋ ਗਈ। ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਆਉਂਦੀਆਂ ਸੀ। ਪਰ ਹੁਣ ਸਰਕਾਰ ਆਉਣ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਇੱਕ ਦੂਜੇ ਦੇ ਵਿਰੁੱਧ ਪ੍ਰਦਰਸ਼ਨ, ਇੱਕ ਦੂਜੇ ਦੇ ਵਿਰੁੱਧ ਨਾਅਰੇਬਾਜ਼ੀ, ਇੱਕ ਦੂਜੇ ਦੇ ਵਿਰੁੱਧ ਸਾਜ਼ਿਸ਼ਾਂ। ਇਹ ਤੋਂ ਇਹ ਜਾਪਦਾ ਕਿ ਇਹ ਹਾਲੇ ਵੀ ਅਤੀਤ ਚੋਂ ਨਿਕਲੇ ਨਹੀਂ। ਅਸਲ ਦੇ ਵਿੱਚ ਕੀ ਆ ਕਿ ਮੁਹੰਮਦ ਸਦੀਕ ਹਾਰਿਆ। ਪਹਿਲੀ ਗੱਲ ਤੇ ਇਹ ਆ ਰਾਜ ਕਰਨਵੀਰ ਸਿੰਘ ਜੀ, ਇਹਨਾਂ ਨੇ ਜਥੇਦਾਰਾਂ ਦੀ ਨਿਯੁਕਤੀ ਦਾ ਬਹੁਤ ਵਿਰੋਧ ਕੀਤਾ ਸੀ, ਖਾਸ ਤੌਰ ਤੇ ਜਿਹੜੇ ਹਲਕਾ ਇੰਚਾਰਜ ਲਾਏ ਸੀ ਜੋ ਬਾਅਦ ਚ ਹਲਕੇ ਹੋ ਗਏ। ਇਹਨਾਂ ਨੇ ਕਿਹਾ ਸੀਗਾ ਕਿ ਇਹ ਗੈਰ ਸੰਵਿਧਾਨਕ ਅਹੁਦਾ ਹੈ ਔਰ ਇਹ ਨੈਤਿਕਤਾ ਦੇ ਤਕਾਜ਼ੇ ਤੇ ਠੀਕ ਨਹੀਂ। ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਐਲਾਨ ਤੇ ਇਹ ਕੀਤਾ ਸੀ ਅਸੀਂ ਹਲਕੇ ਇੰਚਾਰਜ ਨਹੀਂ ਲਾਉਣੇ, ਪਰ ਹੋਇਆ ਕਿ ਹਲਕੇ ਇੰਚਾਰਜ ਲੱਗੇ ਅਤੇ ਹਲਕੇ ਵੀ ਬੜੇ ਆ। ਮੁਹੰਮਦ ਸਦੀਕ ਹਾਰਿਆ ਜੈਤੋ ਤੋਂ, ਕਿਉਂਕਿ ਪਹਿਲਾਂ ਭਦੌੜ ਤੋਂ ਇਹ ਜੇਤੂ ਸੀਗਾ, ਐਤਕੀ ਇਹਦੀ ਸੀਟ ਬਦਲੀ ਹੋ ਗਈ, ਜੈਤੋ ਆ ਗਿਆ, ਜੈਤੋ ਤੋਂ ਹਾਰ ਗਿਆ। ਹਾਰਨ ਦੇ ਬਾਵਜੂਦ ਇਹ ਉੱਥੇ ਟਿਕਿਆ ਬੈਠਾ। ਹੋਰ ਵੀ ਕੁਛ ਨੇ ਸੱਜਣ ਜਿਹੜੇ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਤੇ ਚੋਣ ਦੇ ਵਿੱਚ ਹਾਰ ਗਏ, ਪਰ ਹਾਰਨ ਦੇ ਬਾਵਜੂਦ
ਵਧੋ ਵਧੀ ਉਹ ਆਪਣੇ ਹਲਕਿਆਂ 'ਚ ਜਿੱਥੋਂ ਚੋਣ ਲੜੇ ਉੱਥੇ ਬੈਠੇ ਆ, ਪਰ ਉਹ ਛੱਡਦੇ ਹੀ ਨਹੀਂ ਪਏ ਕੁਰਸੀ। ਉਹਨਾਂ ਨੂੰ ਹੁਣ ਕੀ ਕਹੋਗੇ ਤੁਸੀਂ? ਹਲਕਾ ਇੰਚਾਰਜ ਜਾਂ ਉਹਨਾਂ ਨੂੰ ਕਹਿ ਸਕਦੇ ਆ ਕਿ ਉਹ ਗੱਦੀ ਦੇ ਮਾਲਕ ਹੀ ਬਣ ਬੈਠੇ ਆ, ਮੰਗਣ ਆਈ ਜਿਵੇਂ ਆਂਦੇ ਕਿ ਘਰ ਤੇ ਕਬਜ਼ਾ ਕਰਕੇ ਬਹਿ ਗਈ। ਹੁਣ ਜਿਹੜਾ ਮੁਹੰਮਦ ਸਦੀਕ ਦਾ ਰੌਲਾ ਕੀ ਹੈ? ਮੁਹੰਮਦ ਸਦੀਕ ਦਾ ਆਪ ਦਾ ਰੌਲਾ ਇਹ ਪੈਂਦਾ ਹੈ ਕਿ ਇਹ ਉੱਥੇ ਬਹਿੰਦਾ ਹੀ ਨਹੀਂ, ਹਲਕੇ ਦੇ ਵਿੱਚ ਰਹਿੰਦਾ ਹੀ ਨਹੀਂ ਜੀ। ਸਾਰਾ ਕੰਮ ਕਰ ਛੱਡਿਆ ਇਹਨੇ ਜਵਾਈ ਤੇ। ਅੱਜ ਜਦੋਂ ਸੁਨੀਲ ਜਾਖੜ ਇਹਨਾਂ ਸਾਰੇ ਜ਼ਿਲ੍ਹਾ ਮੁਖੀਆਂ ਦੇ ਨਾਲ ਗੱਲਬਾਤ ਕਰਦਾ ਪਿਆ ਸੀ, ਕਿਉਂਕਿ ਅੱਗੇ ਨਗਰ ਨਿਗਮ ਦੀਆਂ ਚੋਣਾਂ ਆ ਜਾਣੀਆਂ, ਚੋਣ ਲੜਨ ਦੀ ਤਿਆਰੀ ਕਰਦਾ ਪਿਆ ਸੁਨੀਲ ਜਾਖੜ ਤੇ ਇਹਨਾਂ ਨੂੰ ਇਕਮੁੱਠ ਕਰਦਾ ਪਿਆ ਸੀ। ਉੱਥੇ ਜੈਤੋਂ ਹਲਕੇ ਦੇ ਜਿਹੜੇ ਕਾਂਗਰਸੀ ਵਰਕਰ ਗਏ ਸੀ, ਉਹਨਾਂ ਨੇ ਬੜੀ ਜ਼ਬਰਦਸਤ ਉੱਥੇ ਨਾਅਰੇਬਾਜ਼ੀ ਕੀਤੀ ਕਾਂਗਰਸ ਭਵਨ ਦੇ ਵਿੱਚ। ਮੁਹੰਮਦ ਸਦੀਕ ਦੇ ਫਿਊਜ਼ ਉੱਡ ਗਏ। ਮੁਹੰਮਦ ਸਦੀਕ ਪਹਿਲਾਂ ਤੇ ਮਾੜੀ ਮੋਟੀ ਬਹਿਸ ਬਸਾਈ ਕਰਦਾ ਰਿਹਾ, ਪਰ ਬਾਅਦ ਦੇ ਵਿੱਚ ਉੱਥੋਂ ਇਹ ਜਿਵੇਂ ਉਹ ਗਾਣਾ ਸੀ ਨਾ, ਇਹਦਾ ਆਪਦਾ ਹੀ ਬੱਗੀ ਤਿੱਤਰੀ ਕਮਾਦੋਂ ਨਿਕਲੀ, ਤੇ ਉਸ ਤਰ੍ਹਾਂ ਫਿਰ ਬਹਿ ਕੇ ਉੱਥੋਂ ਨਿਕਲ ਗਿਆ। ਪਰ ਜਿਹੜੇ ਵਰਕਰ ਤਲਖੀ ਦੇ ਵਿੱਚ ਆਏ ਹੋਏ ਸਨ, ਗੁੱਸੇ ਦੇ ਵਿੱਚ ਆਏ ਹੋਏ ਸਨ, ਉਹਨਾਂ ਨੇ ਸਾਫ਼ ਕਿਹਾ ਕਿ ਮੁਹੰਮਦ ਸਦੀਕ ਉੱਥੇ ਟਿਕਦਾ ਨਹੀਂ। ਦੂਜੀ ਗੱਲ ਆ, ਇਹ ਬਾਹਰੀ ਬੰਦਾ, ਸਾਨੂੰ ਉੱਥੋਂ ਦਾ ਲੋਕਲ ਲੀਡਰ ਚਾਹੀਦਾ ਜਿਹੜਾ ਸਾਡਾ ਕੰਮ ਦੇਖ ਰੇਖ ਕਰ ਸਕੇ, ਸਾਡੇ ਕੰਮਾਂ ਦੀ। ਇਸ ਤੋਂ ਇਲਾਵਾ ਇੱਕ ਦੋਸ਼ ਇਹ ਲੱਗਦਾ ਕਿ ਜਿਹੜਾ ਇਹਦਾ ਜਵਾਈ ਆ, ਜਿਸ ਤਰ੍ਹਾਂ ਕਿ ਸਿਆਸਤ ਦਾ ਦਸਤੂਰ ਆ, ਇੱਥੇ ਜਵਾਈਆਂ ਦੀ ਪਹੁੰਚ ਬਹੁਤ ਜ਼ਿਆਦਾ ਹੋ ਜਾਂਦੀ ਆ। ਉਹ ਕਹਿੰਦੇ ਕਿ ਜਿਹੜਾ ਇਹਦਾ ਜਵਾਈ ਆ ਉਹ ਅੱਜ ਕੱਲ੍ਹ ਜ਼ਿਆਦਾ ਹੀ ਪਹੁੰਚ ਬਣਾਈ ਬੈਠਾ ਹੈ, ਤੇ ਪਹੁੰਚ ਉਹਦੀ ਇੱਥੋਂ ਤੱਕ ਆ ਕਿ ਉਹ ਲੱਪੜੇ ਲਾਈ ਤੁਰਿਆ ਆਉਂਦਾ, ਹਰੇਕ ਪਾਸਿਓਂ ਛੌਡੇ ਲਾਈ ਤੁਰਿਆ ਆਉਂਦਾ। ਉਹਦੇ ਤੇ ਰਾਜ ਕਰਮਵੀਰ ਸਿੰਘ ਜੀ ਜਦੋਂ ਕਾਂਗਰਸ ਬਣੀ ਹੈ, ਚੌਥੇ ਦਿਨ ਹੀ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ। ਜਦੋਂ ਕਣਕ ਦੇ ਟੈਂਡਰ ਪਏ ਢੋਆ ਢੁਆਈ ਦੇ, ਉਦੋਂ ਹੀ ਇਲਜ਼ਾਮ ਲੱਗੇ ਸੀ ਕਿ ਉਹ ਅਕਾਲੀਆਂ ਦੇ ਨਾਲ ਰਲ ਕੇ ਟੈਂਡਰ ਪਾਉਣ ਡਿਆ, ਜਿਹੜਾ ਮੁਹੰਮਦ ਸਦੀਕ ਦਾ ਜਵਾਈ ਆ, ਤੇ ਸਾਰੇ ਕੰਮ ਕਰ ਉਹ ਸਾਂਭੀ ਬੈਠਾ। ਜਿਹੜੇ ਮਲਾਈਦਾਰ ਕੰਮ ਆ ਉਹ ਆਪ ਕਰਦਾ ਹੈ, ਤੇ ਮੁਹੰਮਦ ਸਦੀਕ ਹੈ ਜਿਹੜਾ ਉਹ ਲੋਕਾਂ ਦੇ ਹੱਥ ਤੂੰਬੀ ਫੜਾ ਕੇ ਲਾਰਿਆਂ ਦੀ ਤੇ ਉਹ ਖਿਸਕ ਜਾਂਦਾ ਚੁੱਪ ਕਰਕੇ। ਇਸ ਕਰਕੇ ਉੱਥੋਂ ਦੇ ਲੋਕ ਸਤੇ ਪਏ ਸੀ, ਕਾਂਗਰਸੀ ਵਰਕਰ ਤਾਤੇ ਪਏ ਸੀ, ਉਹਨਾਂ ਨੇ ਗੁੱਸਾ ਕੱਢਿਆ। ਹੁਣ ਮੁਹੰਮਦ ਸਦੀਕ ਦੀ ਉੱਥੋਂ ਦੇਖੋ ਬਦਲੀ ਕਰਦੇ ਜਾਂ ਨਹੀਂ ਕਰਦੇ, ਪਰ ਜੋ ਅੱਜ ਇਹ ਜਵਾਈ ਵਾਲਾ ਕਿੱਸਾ ਨਿਕਲ ਆਇਆ ਨਵਾਂ, ਵੈਸੇ ਕਾਂਗਰਸ ਦੇ ਵਿੱਚ ਜਵਾਈ ਦਾ ਕਿੱਸਾ ਤੇ ਬਹੁਤ ਪੁਰਾਣਾ। ਬੀਬੀ ਸੋਨੀਆ ਦਾ ਸੁਲੱਖਣ ਜਵਾਈ ਹੈ ਜਿਹੜਾ, ਉਹ ਤੁਹਾਨੂੰ ਪਤਾ ਹਰੇਕ ਅਖਬਾਰ ਦੇ ਕਿਸੇ ਨਾ ਕਿਸੇ ਕੋਨੇ 'ਚ ਤੁਹਾਨੂੰ ਬੈਠਾ ਮਿਲ ਜਾਂਦਾ। ਤੇ ਮੁਹੰਮਦ ਸਦੀਕ ਦਾ ਨਿਕਲ ਆਇਆ। ਇੱਧਰੋਂ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਸੁੱਖ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ। ਅਟਲ ਬਿਹਾਰੀ ਵਾਜਪਾਈ ਵੈਸੇ ਤੇ ਛੜਾ ਪ੍ਰਧਾਨ ਮੰਤਰੀ ਸੀ, ਪਰ ਬਾਵਜੂਦ ਇਸ ਦੇ ਉਹਦੀ ਇੱਕ ਮਤਵੰਨੀ ਧੀ ਸੀ, ਤੇ ਧੀ ਦਾ ਜਿਹੜਾ ਘਰ ਵਾਲਾ ਸੀ ਉਹ ਵੀ ਬਹੁਤ ਚਰਚਾ 'ਚ ਰਿਹਾ। ਬਹੁਤ ਸਾਰੇ ਜਵਾਈ ਆ, ਤੇ ਹੁਣ ਇੰਨੇ ਜਵਾਈਆਂ ਦੇ ਇੰਨੇ ਜ਼ਿਆਦਾ ਕਿੱਸੇ ਜਦੋਂ ਹੋਣ, ਤੇ ਲੋਕ ਫਿਰ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਕਿਉਂ ਨਾ ਕਹਿ ਕੁਆ ਕੇ ਇੱਥੋਂ ਦੇ ਸਿਆਸਤਦਾਨਾਂ ਦੇ ਜਵਾਈਆਂ ਲਈ ਸਰਕਾਰੀ ਨੀਤੀਆਂ 'ਚ, ਸਰਕਾਰੀ ਸਕੀਮਾਂ 'ਚ ਇੱਕ ਰਾਖਵਾਂ ਕੋਟਾ ਰੱਖ ਦਿੱਤਾ ਜਾਵੇ, ਜਵਾਈ ਭਾਈ ਕੋਟਾ, ਕਿ ਕਿਉਂਕਿ ਉਹ ਫਿਰ ਉੱਥੋਂ ਹੀ ਆਪਦਾ ਲੈ ਕੇ ਤੇ ਆਪਦਾ ਸਾਰ ਲਿਆ ਕਰਨ। ਇਸ ਤਰ੍ਹਾਂ ਆਸੇ ਪਾਸੇ ਮੂੰਹ ਮਾਰਨ ਦੀ ਉਹਨਾਂ ਨੂੰ ਜ਼ਰੂਰਤ ਹੀ ਨਾ ਪਵੇ। ਜੀ ਜੀ ਜੀ। ਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਦਿੱਲੀ ਕਮੇਟੀ ਕਰੇਗੀ ਕੈਪਟਨ ਖਿਲਾਫ ਦਰਜ, ਕਹਿੰਦੇ ਆ ਜੀ ਇੱਕ ਸ਼ਿਕਾਇਤ ਦਰਜ ਕਰਵਾਏਗੀ। ਦੇਖੋ ਰਾਜ ਕਰਮਵੀਰ ਸਿੰਘ ਜੀ ਕਰਵਾ ਦੇਣ ਸ਼ਿਕਾਇਤ। ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਜੋ ਖੁਲਾਸਾ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਕੀਤਾ ਸੀਗਾ ਕਿ 21 ਮੁੰਡੇ ਮੈਂ ਸਰੈਂਡਰ ਕਰਵਾਏ, ਫਿਰ ਉਸ ਸਮੇਂ ਦੇ ਤਤਕਾਲੀਨ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਕਹਿਣ ਤੇ ਉਹ ਮਾਰ ਦਿੱਤੇ ਗਏ। ਇਸ ਚੀਜ਼ ਨੂੰ ਲੈ ਕੇ ਉਦੋਂ ਹੀ ਮੈਂ ਕਿਹਾ ਸੀਗਾ, ਇੱਕ ਅੰਦਾਜ਼ਾ ਲਾਇਆ ਸੀ ਜਾਂ ਆਸ਼ੰਕਾ ਜਤਾਇਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਨਾ ਕੋਈ ਕਾਨੂੰਨੀ ਚਾਰਾਜੋਈ ਹੋ ਜਾਣੀ ਆ, ਕੋਈ ਨਾ ਕੋਈ ਕਾਨੂੰਨੀ ਵੱਲ ਫਿਰ ਇਹਨੂੰ ਪੈ ਜਾਣਾ। ਉਹ ਇਹਨਾਂ ਨੇ ਮਨਜੀਤ ਸਿੰਘ ਜੀਕੇ ਹੋਰਾਂ ਨੇ, ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਕਿ ਅਸੀਂ ਪਹਿਲਾਂ ਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਹਦੀ ਸ਼ਿਕਾਇਤ ਕਰਵਾਵਾਂਗੇ, ਜੇ ਲੋੜ ਪਈ ਉਸ ਤੋਂ ਬਾਅਦ ਫਿਰ ਅਸੀਂ ਅਗਾਂਹ ਵੀ ਜਾਵਾਂਗੇ। ਉਂਝ ਮੈਂ ਤੁਹਾਨੂੰ ਦੱਸ ਦੇਵਾਂ ਰਾਜ ਕਰਮਵੀਰ ਸਿੰਘ ਜੀ, ਜਿਹੜਾ ਪੀਲੀਭੀਤ ਵਾਲਾ ਮਾਮਲਾ ਹੈ ਜਿਹਦੇ 'ਚ 9 ਸਿੱਖਾਂ ਨੂੰ ਜੇਲ੍ਹ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਜੀ, ਉਸ ਮੁੱਦੇ ਨੂੰ ਵੀ ਮਨਜੀਤ ਸਿੰਘ ਜੀਕੇ ਹੋਰਾਂ ਨੇ ਚੁੱਕਿਆ। ਵੈਸੇ ਮਨਜੀਤ ਸਿੰਘ ਜੀਕੇ ਹੋਰਾਂ ਦੀ ਰਾਜਨੀਤੀ, ਉਹਨਾਂ ਦੇ ਪਿਛੋਕੜ ਜਾਂ ਉਹਨਾਂ ਦੇ ਮੌਜੂਦਾ ਕੰਮਾਂ ਕਾਰਾਂ ਨੂੰ ਲੈ ਕੇ ਅਸੀਂ ਬਹੁਤ ਸਾਰੇ ਸਵਾਲ ਕਰ ਸਕਦੇ ਹਾਂ, ਪਰ ਕੁਝ ਮਾਮਲਿਆਂ ਦੇ ਵਿੱਚ ਉਹ ਕੰਮ ਠੀਕ ਠਾਕ ਕਰ ਵੀ ਜਾਂਦੇ ਆ। ਪੀਲੀਭੀਤ ਜੇਲ੍ਹ ਕਾਂਡ ਦੇ ਮਾਮਲੇ 'ਚ ਜਾਂ ਜੇਲ੍ਹ ਕਤਲੇਆਮ ਦੇ ਮਾਮਲੇ 'ਚ ਉਹ ਮਸਲੇ ਨੂੰ ਇੱਥੋਂ ਤੱਕ ਲੈ ਗਏ ਆ ਕਿ ਬੰਦ ਪਿਆ ਕੇਸ ਦੁਬਾਰਾ ਖੁੱਲ ਗਿਆ, ਤੇ ਯੂਪੀ ਸਰਕਾਰ ਤੇ ਕੇਂਦਰ ਸਰਕਾਰ ਨੂੰ
ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਜੀ। ਹੁਣ ਮਨਜੀਤ ਸਿੰਘ ਜੀਕੇ ਹੋਰੀ ਉਸੇ ਤਰਜ਼ ਅਮਲ ਤੇ ਇਹ ਕਹਿੰਦੇ ਆ ਕਿ ਅਸੀਂ ਇਸ ਕੇਸ ਨੂੰ ਖੁਲਵਾਵਾਂਗੇ। ਚੰਗੀ ਗੱਲ ਆ, ਔਰ ਇਹ ਖੁੱਲਣਾ ਵੀ ਚਾਹੀਦਾ ਕਿਉਂਕਿ ਇਹ ਬਹੁਤ ਸਾਰੀਆਂ ਜਾਨਾਂ ਦੇ ਨਾਲ ਜੁੜਿਆ ਮਸਲਾ ਹੈ। ਸਰੈਂਡਰ ਹੋਏ ਬੰਦੇ ਨੂੰ ਮਾਰਨਾ ਨਾ ਤੇ ਕਾਨੂੰਨ ਇਜਾਜ਼ਤ ਦਿੰਦਾ, ਨਾ ਇਨਸਾਨੀਅਤ ਇਹਦੀ ਆਗਿਆ ਦਿੰਦੀ ਆ। ਪਰ ਮਨਜੀਤ ਸਿੰਘ ਜੀਕੇ ਹੋਰੀ ਜਿਸ ਮੁੱਦੇ ਨੂੰ ਚੁੱਕਦੇ ਪਏ ਆ, ਉਸ ਮੁੱਦੇ ਨੂੰ ਚੁੱਕਣ ਤੋਂ ਪਹਿਲਾਂ ਇਹਨਾਂ ਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਬਣਦੇ ਆ। ਸਵਾਲ ਕੀ ਆ? ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੁੰਦਾ ਸੀ ਕਿ ਫਲਾਣਾ ਅਫਸਰ ਹੈ ਜਿਹੜਾ ਉਸ ਸਮੇਂ ਪੁਲਿਸ ਦਾ ਬਹੁਤ ਵੱਡਾ ਅਫਸਰ ਹੁੰਦਾ ਸੀ ਕਿ ਇਸ ਅਫਸਰ ਨੇ ਸਿੱਖਾਂ ਦੀ ਜਵਾਨੀ ਦਾ ਬਹੁਤ ਘਾਣ ਕੀਤਾ, ਇਹ ਸਿੱਖਾਂ ਦਾ ਦੁਸ਼ਮਣ ਨੰਬਰ 1 ਆ ਔਰ ਅਕਾਲੀ ਦਲ ਕਿਤੇ ਪਾਵਰ ਦੇ ਵਿੱਚ ਆ ਗਿਆ, ਇਹਨੂੰ ਛੱਡੇਗਾ ਨਹੀਂ। ਤੇ ਬਾਅਦ ਦੇ ਵਿੱਚ ਕੀ ਹੋਇਆ ਸੀ? ਉਹ ਅਫਸਰ ਰਿਟਾਇਰ ਹੋਇਆ, ਉਸ ਅਫਸਰ ਨੂੰ ਨਾ ਸਿਰਫ ਸਰੂਪਾ ਪਾ ਕੇ ਉਸੇ ਅਕਾਲੀ ਦਲ ਨੇ ਆਪਣੀ ਪਾਰਟੀ 'ਚ ਸ਼ਾਮਲ ਕੀਤਾ, ਬਲਕਿ ਉਹਨੂੰ ਅਹੁਦਿਆਂ ਦੇ ਨਾਲ ਵੀ ਨਵਾਜਿਆ, ਉਹਦੀ ਪਤਨੀ ਨੂੰ ਵੀ ਅਹੁਦਿਆਂ ਦੇ ਨਾਲ ਨਵਾਜਿਆ। ਤੇ ਫਿਰ ਦੋਵੇਂ ਜੀ ਰੁੱਸ ਕੇ ਘਰੇ ਬੈਠ ਕੇ, ਕਿਉਂਕਿ ਹਾਰਨ ਤੋਂ ਬਾਅਦ ਉਹਨੂੰ ਟਿਕਟ ਨਹੀਂ ਸੀ ਦਿੱਤੀ ਗਈ। ਜੀਕੇ ਸਾਹਿਬ ਨੂੰ ਇਹ ਸਵਾਲ ਬਣਦਾ ਕਿ ਜੀਕੇ ਸਾਹਿਬ ਜਦੋਂ ਸਾਰਾ ਕੁਝ ਹੋ ਰਿਹਾ ਸੀ, ਜਿਨ੍ਹਾਂ ਲੋਕਾਂ ਨੂੰ ਤੁਹਾਡੀ ਪਾਰਟੀ ਸਿੱਖਾਂ ਦੀ ਦੁਸ਼ਮਣ ਦੱਸਦੀ ਸੀ, ਜਦੋਂ ਉਹਨਾਂ ਨੂੰ ਪਾਰਟੀ 'ਚ ਲਿਆਂਦਾ ਜਾ ਰਿਹਾ ਸੀ ਤੇ ਲਿਆ ਕੇ ਉਹਨਾਂ ਦੇ ਮੱਥਿਆਂ ਤੇ ਕਲਗੀਆਂ ਸਜਾਈਆਂ ਜਾ ਰਹੀਆਂ ਸੀ, ਜੀਕੇ ਸਾਹਿਬ ਉਦੋਂ ਤੁਹਾਡੇ ਬੁੱਲ ਕਿਉਂ ਸੀਤੇ ਪਏ ਸਨ? ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਜਦੋਂ 1997 ਚ ਤੁਸੀਂ ਫਰਜ਼ੀ ਮੁਕਾਬਲਿਆਂ ਦਾ ਨੁਕਤਾ ਮੈਨੀਫੈਸਟੋ ਚ ਪਾਇਆ ਤੇ ਫਿਰ 2007 ਚ ਜਦੋਂ ਕੁਲਦੀਪ ਸਿੰਘ ਕਮਿਸ਼ਨ ਨੇ ਸਾਰੀਆਂ ਰਿਪੋਰਟਾਂ ਤਿਆਰ ਕਰਕੇ ਇੱਕ ਰਿਪੋਰਟ ਤਿਆਰ ਕਰ ਲਈ, ਤੁਸੀਂ ਉਸ ਰਿਪੋਰਟ ਨੂੰ ਦਬਾਇਆ ਕਿਉਂ? ਜੇ ਤੁਹਾਡੇ ਬੰਦਿਆਂ ਨੇ ਦਬਾਇਆ ਤੇ ਫਿਰ ਤੁਸੀਂ ਬੋਲੇ ਕਿਉਂ ਨਹੀਂ? ਜੇ ਤੁਹਾਨੂੰ ਅੱਜ 21 ਬੰਦਿਆਂ ਦੀ ਭੀੜ ਆ ਤੇ ਉੱਥੇ ਤੇ ਪਤਾ ਨਹੀਂ ਕਿੰਨੇ ਕੁ 2100 ਸੀ ਜਾਂ ਕਿੰਨੇ ਕੁ 21000 ਸੀ, ਤੁਸੀਂ ਉਧਰ ਕਿਉਂ ਨਹੀਂ ਬੋਲੇ? ਸੋ ਮਨਜੀਤ ਸਿੰਘ ਜੀਕੇ ਜੋ ਕਰਦੇ ਪਏ ਆ ਚੰਗਾ ਕਰਦੇ ਪਏ ਆ, ਪਰ ਜਿਹੜੇ ਆ ਡਬਲ ਸਟੈਂਡਰਡ ਆ, ਦੋਹਰੇ ਪੈਮਾਨੇ ਆ, ਇਹਨਾਂ ਤੇ ਜਿਹੜੇ ਸਵਾਲ ਖੜੇ ਹੁੰਦੇ ਆ ਉਹ ਮਨਜੀਤ ਸਿੰਘ ਜੀਕੇ ਹਮੇਸ਼ਾ ਟਰਕਾ ਜਾਂਦੇ ਆ ਕਿਉਂਕਿ ਉਹ ਬਾਦਲ ਸਾਹਿਬ ਦੇ ਚੇਲੇ ਆ। ਜੀ ਜੀ ਜੀ। ਅਗਲੀ ਗੱਲ ਕਰੀਏ, ਕਾਂਗਰਸ ਦੇ ਇੱਕ ਹੋਰ ਵਿਧਾਇਕ ਦੇ ਉੱਤੇ ਸੰਗੀਨ ਦੋਸ਼ ਲੱਗੇ ਨੇ। ਇਹ ਵੀ ਰਾਣਾ ਇੱਕ ਦੋਸ਼ ਲੱਗਿਆ ਰਾਣਾ ਗੁਰਜੀਤ ਤੇ, ਇਹ ਰਾਣਾ ਗੁਰਮੀਤ ਆ ਜੀ। ਵੈਸੇ ਦੋਹਾਂ ਦੀ ਰਿਹਾਇਸ਼ ਦਾ ਬੜਾ ਫਰਕ ਆ, ਇੱਕ ਕਪੂਰਥਲੇ ਰਹਿੰਦਾ, ਇੱਕ ਗੁਰੂ ਹਰਸਾਏ ਦਾ। ਗੁਰੂ ਹਰਸਾਏ ਫਿਰੋਜ਼ਪੁਰ ਤੋਂ ਜਦੋਂ ਇੱਧਰੋਂ ਥੱਲੇ ਨੂੰ ਆਈਏ ਜਲਾਲਾਬਾਦ ਨੂੰ, ਫਾਜ਼ਿਲਕਾ ਨੂੰ ਰਸਤੇ 'ਚ ਪੈਂਦਾ ਗੁਰੂ ਹਰਸਾਏ ਮੰਡੀ। ਇਹ ਉੱਥੋਂ ਦਾ MLA ਸੋਢੀ ਖਾਨਦਾਨ ਚੋਂ ਆ। ਸੋਢੀ ਖਾਨਦਾਨ ਬਹੁਤ ਮਸ਼ਹੂਰ ਆ ਗੁਰੂ ਹਰਸਾਏ ਦੇ ਲਾਗੇ ਬੰਨੇ, ਬੜੀ ਜਾਇਦਾਦ ਇਹਨਾਂ ਦੇ ਕੋਲੇ, ਬਹੁਤ ਮੋਟੀਆਂ ਫਰਮਾਂ ਨੇ। ਇਹ ਰਾਣਾ ਗੁਰਜੀਤ ਜਿਵੇਂ ਵਿਵਾਦਾਂ 'ਚ ਰਹਿੰਦਾ, ਰਾਣਾ ਗੁਰਮੀਤ ਵੀ ਕਦੇ ਕਦੇ ਵਿਵਾਦਾਂ ਨੂੰ ਮੂੰਹ ਮਾਰ ਲੈਂਦਾ। ਉਹਨੇ ਤੇ ਨਹੀਂ, ਉਹਦੀਆਂ ਤੇ ਬਹੁਤ ਜ਼ਿਆਦੀਆਂ ਮਸ਼ਹੂਰੀਆਂ ਨੇ, ਪਰ ਰਾਣਾ ਗੁਰਮੀਤ ਵੀ ਘੱਟ ਮਸ਼ਹੂਰ ਨਹੀਂ। ਇਹ ਵੀ ਇਹੋ ਜਿਹੇ ਸਿਆਪਿਆਂ 'ਚ ਕਈਆਂ 'ਚ ਫਸਿਆ। ਰਾਣਾ ਗੁਰਮੀਤ ਹੁਣ ਜਿਹੜੇ ਤਾਜ਼ਾ ਫੇਰ ਦੇ ਵਿੱਚ ਇਹ ਫਸਿਆ, ਉਹ ਇਹ ਆ ਕਿ ਇਹਦੀ ਕੋਠੀ ਆ ਚੰਡੀਗੜ੍ਹ ਦੇ ਵਿੱਚ ਪੰਚਕੂਲਾ ਨਗਰ ਨਿਗਮ ਦੇ ਬਿਲਕੁਲ ਫਰੰਟ ਤੇ, ਬਿਲਕੁਲ ਸਾਹਮਣੇ, ਆਮੋ ਸਾਹਮਣੇ ਆ ਦੋਨੇ। ਇਹਦੀ ਕੋਠੀ ਆ ਜਿਹੜੀ ਉਹ 1 ਕਨਾਲ 'ਚ ਆ। ਵੈਸੇ ਜੇ ਮੈਂ ਗਲਤ ਨਾ ਹੋਵਾਂ ਤੇ ਮੈਨੂੰ ਲੱਗਦਾ ਸੈਕਟਰ 4 ਆ, ਪਤਾ ਨਹੀਂ ਪੱਕਾ, ਮਾਫ਼ ਕਰਨਾ ਜੇ ਮੈਂ ਗਲਤ ਹੋਵਾਂ। ਉਸ ਕੋਠੀ ਦੀ ਜਿਹੜੀ ਜਗ੍ਹਾ ਉਹ 1 ਕਨਾਲ ਆ, ਪਰ ਕਿਉਂਕਿ 2 ਕਨਾਲਾਂ ਉੱਥੇ ਖਾਲੀ ਜਗ੍ਹਾ ਪਈ ਸੀ ਤੇ ਸੋਢੀ ਸਾਹਿਬ ਨੇ ਉਹ 2 ਕਨਾਲਾਂ ਵੀ ਭੰਨ ਲਈ ਆ। ਹੁਣ ਇੱਕ ਅਖਬਾਰ ਨੇ ਉਹ ਸਾਰੀ ਖੋਜ ਕਰ ਲਈ, ਸਾਰੀ ਉਹ ਸਟੋਰੀ ਬਣਾ ਲਈ ਕਿ ਕੀ ਕੁਛ ਕੀਤਾ ਇਹਨਾਂ ਨੇ, ਕਿਵੇਂ ਕੀਤਾ। ਉਹਦੇ 'ਚ ਇਹਨਾਂ ਨੇ ਕੀ ਕੀਤਾ ਕਿ ਕੁਛ ਜਗ੍ਹਾ ਦੇ ਅੰਦਰ ਤੇ ਪਾਰਕ ਡਿਵੈਲਪ ਕਰ ਲਿਆ, ਬਹੁਤ ਸੁੰਦਰ ਪਾਰਕ ਬਣਾ ਲਿਆ, ਔਰ ਜਿਹੜੀ ਥਾਂ ਬਚੀ ਸੀ ਵਿਚਾਲੇ ਇਹਨਾਂ ਨੇ ਆਪਣੇ ਗਾਰਡਸ ਲਈ ਆਲੀਸ਼ਾਨ ਸ਼ੈੱਡ ਪਾ ਦਿੱਤੇ। ਰਾਣਾ ਗੁਰਮੀਤ ਸੋਢੀ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਰਾਣਾ ਜੀ ਆਹ ਕੀ ਕੀਤਾ ਤੁਸੀਂ, ਕਿ ਤੁਸੀਂ ਤੇ ਜਗ੍ਹਾ ਹੀ ਮੰਨ ਗਏ, ਔਰ ਜਿੰਨੀ ਤੁਹਾਡੀ ਮਾਲਕੀ ਵਾਲੀ ਜਗ੍ਹਾ ਉਹ ਤੋਂ ਤੁਸੀਂ ਦੁੱਗਣੀ ਤਿੱਗਣੀ ਜਗ੍ਹਾ ਕਿਵੇਂ ਮੰਨ ਗਏ? ਤੇ ਉਹ ਕਹਿੰਦਾ ਕੀ ਕਰੀਏ ਜੀ, ਵਿਹਲੀ ਪਈ ਸੀ, ਵਾਫਰ ਜਗ੍ਹਾ ਪਈ ਸੀ, ਇਸਤੇਮਾਲ ਤੇ ਹੁੰਦੀ ਨਹੀਂ ਸੀ, ਜਾਨਵਰ ਆ ਕੇ ਸਾਨੂੰ ਪਰੇਸ਼ਾਨ ਕਰਦੇ ਸੀ, ਅਸੀਂ ਆਖਿਆ ਕਿ ਇਹਨਾਂ ਤੋਂ ਨਿਜਾਤ ਮਿਲ ਜੂ, ਅਸੀਂ ਜਗ੍ਹਾ ਵੱਲ ਲਈ। ਸੋ ਉਹ ਰਾਣਾ ਗੁਰਮੀਤ ਸਿੰਘ ਸੋਢੀ ਹੋਰੀ ਇਸ ਗੱਲ ਨੂੰ ਇਸ ਹਿਸਾਬ ਦੇ ਨਾਲ ਜਸਟੀਫਾਈ ਕਰਦੇ ਪਏ ਆ। ਪਰ ਜਿਸ ਤਰੀਕੇ ਦੇ ਨਾਲ ਰਾਣਾ ਗੁਰਮੀਤ ਸਿੰਘ ਸੋਢੀ ਇਸ ਮਸਲੇ ਨੂੰ ਹੌਲਿਆਂ ਪਾਉਣ ਦੀ ਕੋਸ਼ਿਸ਼ ਕਰਦੇ ਪਏ ਆ, ਇਹ ਏਡਾ ਮਸਲਾ ਹੌਲਾ ਪੈਣ ਵਾਲਾ ਨਹੀਂ। ਰਾਣਾ ਗੁਰਜੀਤ ਆ ਜਿਹੜਾ, ਉਹਨੇ ਤੇ ਅੱਜ ਵੈਸੇ ਭੁਗਤਾਤੇ ਸਾਰੇ ਮੁਲਾਜ਼ਮ। ਉਹ ਕਹਿੰਦਾ ਜੀ ਪੁੱਛ ਲਓ ਇਹਨਾਂ ਨੂੰ, ਇਹ ਤੇ ਮੇਰੇ ਕੋਲ ਕੰਮ ਹੀ ਨਹੀਂ ਕਰਦੇ, ਇਹ ਤੇ ਕੈਪਟਨ ਰੰਧਾਵਾ ਕੋਲ ਕੰਮ ਕਰਦੇ ਆ। ਹੁਣ
ਹੁਣ ਕੈਪਟਨ ਰੰਧਾਵਾ ਦੇ ਨਾਲ ਪਤਾ ਨਹੀਂ ਕੋਈ ਅੰਗਲੀ ਸੰਗਲੀ ਪੈਂਦੀ ਹੈ ਜਾਂ ਨਹੀਂ ਪੈਂਦੀ, ਪਰ ਮੁਲਾਜ਼ਮ ਇੱਕ ਵਾਰੀ ਕਹਿੰਦੇ ਜੀ ਕਿ ਅਸੀਂ ਰਾਣਾ ਜੀ ਦੇ ਨਾਲ ਨਹੀਂ ਹੈ। ਚਲੋ ਉਹ ਆਪਣੇ ਆਪ ਨੂੰ ਬਰੀ ਕਰ ਗਿਆ, ਪਰ ਇਹ ਰਾਣਾ ਗੁਰਮੀਤ ਸੋਢੀ ਹੁਣ ਕਿਸ ਤਰ੍ਹਾਂ ਦੀ ਸਫਾਈ ਦਿੰਦਾ ਇਹ ਸਮਾਂ ਦੱਸੇਗਾ। ਉਂਝ ਜਿਸ ਤਰੀਕੇ ਦੇ ਨਾਲ ਕੰਮ ਚੱਲਦਾ ਪਿਆ ਉਹ ਇਸ ਤਰ੍ਹਾਂ ਦਾ ਰਾਜ ਕਰਨਵੀਰ ਸਿੰਘ ਜੀ ਕਿ ਗੱਡੀ ਚੱਲੀ ਸੀ ਬਹੁਤ ਜੰਮ ਕੇ ਗੱਡੀ ਚੱਲੀ ਸੀ, ਸਾਰਾ ਰੰਪਮ ਜਿਵੇਂ ਗੱਡੀ ਚੱਲਦੀ ਹੈ ਨਾ। ਸਰਕਾਰ ਦੀ ਇਹ ਜਿਹੜੀ ਰਵਾਨਗੀ ਹੋਈ ਸੀ ਬੜੀ ਵਧੀਆ ਹੋਈ ਸੀ, ਪਰ ਗੱਡੀ ਥੋੜਾ ਜਿਹਾ ਪੈਂਡਾ ਤੈਅ ਕਰਨ ਤੋਂ ਬਾਅਦ ਲੀਹ ਪਾੜ ਗਈ। ਜਦੋਂ ਲੀਹ ਪਾੜ ਜਾਵੇ ਤੇ ਫਿਰ ਗੱਡੀ ਲੀਹੋਂ ਲੱਥ ਜਾਂਦੀ ਹੈ ਤੇ ਉਹ ਗੱਡੀ ਵਾਪਸ ਲੀਹ ਤੇ ਲਿਆਉਣ ਲਈ ਬਹੁਤ ਜ਼ੋਰ ਲੱਗਦਾ। ਹੁਣ ਕੈਪਟਨ ਸਾਹਿਬ ਨੂੰ ਇਹ ਸੋਚਣਾ ਪਵੇਗਾ ਕਿ ਤੁਹਾਡੀ ਸ਼ੁਰੂਆਤ ਬਹੁਤ ਵਧੀਆ ਸੀ, ਲੋਕਾਂ ਨੇ ਇਹਤਰਾਮ ਕੀਤਾ ਕਿ ਬਹੁਤ ਵਧੀਆ ਸ਼ੁਰੂਆਤ ਹੋਈ ਹੈ, ਸਾਰਿਆਂ ਨੇ ਕਿਹਾ ਕਿ ਇਹ ਬੋਣੀ ਚੰਗੀ ਹੈ, ਲੱਗਦਾ ਕਿ ਐਤਕੀ ਅੰਜਾਮ ਵੀ ਚੰਗਾ ਹੋਊਗਾ। ਪਰ ਆ ਜਿਹੜੀ ਗੱਡੀ ਲੀਹੋਂ ਲੱਥੀ ਹੈ, ਛੇਤੀ ਤੋਂ ਛੇਤੀ ਜੇ ਇਹਨਾਂ ਨੇ ਗੱਡੀ ਲੀਹ ਤੇ ਨਾ ਝਾੜੀ, ਕਿਉਂਕਿ ਇਹਨਾਂ ਦੇ ਜਿਹੜੇ ਸਲਾਘੇ ਰੋਜ਼ਾਨਾ ਹੀ ਕੋਈ ਨਾ ਕੋਈ ਕਿੱਸਾ ਬਾਹਰ ਕਢਾ ਲੈਂਦੇ, ਕੋਈ ਨਾ ਕੋਈ ਬਦਨਾਮੀ ਸਿਰ ਪਵਾ ਲੈਂਦੇ ਆ, ਤੇ ਫਿਰ ਲੋਕੀ ਉਹ ਜਿਵੇਂ ਅੱਜ ਦਪਾਲਪੁਰੀ ਸਾਹਿਬ ਨੇ ਇੱਕ ਲਿਖਿਆ ਸੀਗਾ ਉਹਨਾਂ ਨੇ ਕਹਾਣੀ ਦੇ ਵਿੱਚ ਸਾਰਾਂਸ਼, ਉਹ ਕਹਿੰਦਾ ਕਿ ਕੋਈ ਜ਼ਖਮੀ ਸੀ ਤੇ ਜ਼ਖਮੀ ਸੜਕ ਤੇ ਪਿਆ ਸੀ, ਸੜਕ ਤੇ ਪੈ ਦੇ ਮੱਥੇ ਤੇ ਮੱਖੀਆਂ ਜਿਹੜੀਆਂ ਬੈਠੀਆਂ ਸਨ, ਇੰਨੀ ਸਮਰੱਥਾ ਨਹੀਂ ਸੀ ਕਿ ਮੱਖੀਆਂ ਨੂੰ ਉਡਾ ਸਕੇ। ਕਿਸੇ ਰਾਹਗੀਰ ਨੇ ਤਰਸ ਕੀਤਾ ਤੇ ਉਹਨੇ ਮੱਖੀਆਂ ਝੱਲ ਕੇ ਉਡਾ ਦਿੱਤੀਆਂ, ਤੇ ਰਾਹਗੀਰ ਕਹਿੰਦਾ ਤੂੰ ਬਹੁਤ ਮਾੜਾ ਕੰਮ ਕੀਤਾ। ਉਹ ਜਿਹੜਾ ਡਿੱਗਿਆ ਪਿਆ ਸੀ ਉਹ ਕਹਿੰਦਾ ਕਿ ਬਹੁਤ ਮਾੜਾ ਕੀਤਾ, ਤੇ ਜਿਹੜਾ ਰਾਹਗੀਰ ਸੀਗਾ ਉਹ ਕਹਿੰਦਾ ਕਿ ਕਿਵੇਂ ਮਾੜਾ ਕੀਤਾ, ਮੈਂ ਤੇ ਤੇਰਾ ਭਲਾ ਕੀਤਾ। ਉਹ ਕਹਿੰਦਾ ਕਿ ਦੇਖ ਜਿਹੜੀਆਂ ਪਹਿਲਾਂ ਮੱਖੀਆਂ ਬੈਠੀਆਂ ਸੀ ਉਹ ਤੇ ਮੇਰਾ ਖੂਨ ਪੀ ਪੀ ਕੇ ਰੱਜ ਚੁੱਕੀਆਂ ਸਨ, ਹੁਣ ਤੂੰ ਡਾਤੀਆਂ ਜਿਹੜੀਆਂ ਨਵੀਆਂ ਆਉਣਗੀਆਂ ਉਹ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਗੀਆਂ। ਫਿਰ ਲੋਕ ਇਹੋ ਜਿਹੀਆਂ ਕਹਾਣੀਆਂ ਜੋੜ ਲੱਗ ਪੈਣਗੇ। ਇਹਨਾਂ ਨੂੰ ਸੋਚਣ ਤੋਂ ਕੰਮ ਲੈਣਾ ਚਾਹੀਦਾ, ਸੋਚ ਕੇ ਇਹਨਾਂ ਨੂੰ ਅਮਲ 'ਚ ਲਿਆਉਣਾ ਚਾਹੀਦਾ ਕਿ ਅਸੀਂ ਚੰਗੇ ਕਰਮ ਕਰੀਏ। ਸੁਨੀਲ ਜਾਖੜ ਸਾਹਿਬ ਬੜੇ ਆਲਾ ਦਰਜੇ ਦੇ ਇਹਨਾਂ ਦੇ ਨੇਤਾ, ਉਹਨਾਂ ਨੇ ਇੱਕ ਵਾਰੀ ਭਾਸ਼ਣ 'ਚ ਕਿਹਾ ਸੀ ਲੰਬੀ ਕਿ ਮੈਂ ਅਕਾਲੀਆਂ ਨੂੰ ਕਿਹਾ ਕਿ ਜਦੋਂ ਇਲੈਕਸ਼ਨ ਆਇਆ ਤੇ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਤੇ ਉਹ ਕਹਿੰਦੇ ਕਿ ਅਸੀਂ ਤੇ ਪਿੰਡਾਂ 'ਚ ਜਾਂਦੇ, ਲੋਕ ਸਾਨੂੰ ਜੱਫੀਆਂ ਪਾਉਂਦੇ ਆ। ਉਹ ਕਹਿੰਦਾ ਮੈਂ ਆਖਿਆ ਕਿ ਹਾਲੇ ਹੀ ਜੱਫੀਆਂ ਪਾਉਂਦੇ ਆ ਨਾ, ਜਦੋਂ ਇਲੈਕਸ਼ਨ ਨੇੜੇ ਆ ਗਿਆ ਤੁਹਾਨੂੰ ਜੱਫੇ ਪਾਉਣਗੇ ਜੱਫੇ। ਤੇ ਹੋਇਆ ਵੀ ਉਸੇ ਤਰ੍ਹਾਂ ਕਿ ਅਕਾਲੀਆਂ ਨੂੰ ਮੁੜ ਕੇ ਜੱਫੇ ਪੈਣੇ ਸ਼ੁਰੂ ਹੋਏ ਤੇ ਬਹੁਤ ਸਾਰੇ ਵਿਰੋਧ ਹੋਏ। ਪਰ ਜਾਖੜ ਸਾਹਿਬ ਨੂੰ ਹੁਣ ਅਸੀਂ ਵੀ ਸਲਾਹ ਦਿੰਦੇ ਹਾਂ ਕਿ ਤੁਸੀਂ ਵੀ ਬਚ ਜਾਓ, ਉਹਨਾਂ ਨੂੰ ਤੇ ਜੱਫੇ ਪਏ ਸੀ, ਤੁਹਾਨੂੰ ਗੁੱਟੋਂ ਫੜ ਕੇ ਲੋਕ ਕੈਂਚੀਆਂ ਨਾ ਮਾਰਨ। ਉੱਥੋਂ ਤੱਕ ਜੇ ਨੌਬਤ ਨਹੀਂ ਲਿਆਉਣੀ ਤੁਸੀਂ ਤੇ ਚੰਗੇ ਕੰਮ ਕਰੋ। ਜੀ ਬਿਲਕੁਲ ਸਰੋਤਿਓ, ਇੱਕ ਦੋ ਖਬਰਾਂ ਹੋਰ ਨੇ, ਫਿਰ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਆਪਾਂ ਲਵਾਂਗੇ। ਨੰਬਰ ਜਿਹੜਾ ਜੀ ਉਹ ਪਹਿਲੋਂ ਹੀ ਤੁਸੀਂ ਡਾਇਲ ਕਰ ਸਕਦੇ ਹੋ 408-272-5200 ਦੇ ਉੱਤੇ। ਮਿੰਟੂ ਜੀ, ਅਗਲੀ ਗੱਲ ਕਰੀਏ SGPC ਦੀਆਂ ਜਾਇਦਾਦਾਂ ਦਾ ਜਿਹੜਾ ਮਸਲਾ ਹੈ ਉਲਝਿਆ ਆ। ਬਡੂੰਗਰ ਹੁਣਾਂ ਨੇ ਸੱਦੀ ਆ ਹੰਗਾਮੀ ਮੀਟਿੰਗ। ਦੇਖੋ ਰਾਜ ਕਰਨਵੀਰ ਸਿੰਘ ਜੀ, ਇਹ ਜ਼ਮੀਨਾਂ ਦਾ ਜਿਹੜਾ ਮਸਲਾ ਹੈ ਨਾ, ਮੁੱਖ ਤੌਰ ਤੇ ਭਾਈ ਰੂਪਾ ਵਾਲੀ ਤੇ ਮੌੜ ਕਲਾਂ ਵਾਲੀ ਜ਼ਮੀਨ ਜੀ, ਇਹ ਦੋਵੇਂ ਮੋਟੀਆਂ ਢੇਰੀਆਂ ਨੇ। ਨਾ ਕਮੇਟੀ ਛੱਡਣਾ ਚਾਹੁੰਦੀ ਹੈ ਤੇ ਨਾ ਜਿਹੜੇ ਉਹ ਪਿੰਡ ਆ, ਨਾ ਉਹ ਇਸ ਜ਼ਮੀਨ ਨੂੰ ਕਮੇਟੀ ਦੇ ਹਵਾਲੇ ਕਰਨਾ ਚਾਹੁੰਦੇ ਆ। ਗੱਲ ਹੁਣ ਅੜਫਸੀ ਵਾਲੀ ਹੋ ਗਈ ਆ। ਭਾਈ ਰੂਪੇ ਵਾਲੀ ਜ਼ਮੀਨ ਦਾ ਤੁਹਾਨੂੰ ਪਤਾ ਹੀ ਹੈ ਸਟੇਟਸ ਕੀ ਆ, ਕਿ ਉਹ ਪਹਿਲਾਂ ਇਹਨਾਂ ਨੇ ਵਾਹੀ ਸੀ ਪਿਛਲੇ ਸਾਲ ਟਾਸਕ ਫੋਰਸ ਲਿਆ ਕੇ, ਐਤਕੀ ਸਰਕਾਰ ਬਦਲੀ, ਹਾਲਾਤ ਬਦਲੇ, ਉਹ ਲੰਗਰ ਕਮੇਟੀ ਵਾਲਿਆਂ ਨੇ ਜ਼ਮੀਨ ਆਪ ਵਾਲੀ। ਇਹ ਕਹਿੰਦੇ ਕਿ ਸਾਡੇ ਕੋਲੋਂ ਸੁਪਰੀਮ ਕੋਰਟ ਤੱਕ ਦੇ ਜਿੱਤੇ ਹੋਏ ਕੇਸਾਂ ਦੇ ਸਟੇਟਸ ਆ, ਇਹਨਾਂ ਦੇ ਕੋਲ ਕੀ ਦਿਖਾਓ। ਕਮੇਟੀ ਵਾਲੇ ਕਹਿੰਦੇ ਕਿ ਸਾਡੀ ਜ਼ਮੀਨ ਆ, ਸਾਡੇ ਪੁਰਖਿਆਂ ਦੀ ਜ਼ਮੀਨ ਹੈ, ਅਸੀਂ ਵਾਪਸ ਲੈ ਲਈ। ਉਹ ਆਪਣੇ ਤਰਕ ਤੇ ਅੜੇ ਆ। ਮੌੜ ਕਲਾਂ ਦੇ ਵਿੱਚ ਤੇ ਇਹਨਾਂ ਨੂੰ ਕਬਜ਼ਾ ਹੀ ਨਹੀਂ ਸੀ ਲੈਣ ਦਿੱਤਾ ਗਿਆ। ਮੌੜ ਕਲਾਂ ਪਿੰਡ ਵੀ ਬਠਿੰਡੇ ਦੇ ਵਿੱਚ ਆ, ਦੋਵੇਂ ਪਿੰਡ ਲਾਗੇ ਪਾਸੇ ਹੀ ਆ, ਥੋੜਾ ਫਰਕ ਹੀ ਆ, ਦੋਨੇ ਇੱਕੋ ਜ਼ਿਲ੍ਹੇ ਦੇ ਵਿੱਚ ਆ। ਇਸ ਤੋਂ ਇਲਾਵਾ ਹੋਰ ਵੀ ਕੁਝ ਜ਼ਮੀਨਾਂ ਨੇ, ਜਿੱਦਾਂ ਕੁਲਦੀਪ ਮਾਨਕ ਦਾ ਪਿੰਡ ਜਲਾ ਲਿਆ, ਉੱਥੋਂ ਦੇ ਗੁਰਦੁਆਰੇ ਦੀ ਜ਼ਮੀਨ ਦਾ ਵੀ ਇਸ ਸਮੇਂ ਰੌਲਾ ਹੈ। ਇੱਕ ਗੁਰਦੁਆਰਾ ਹੋ ਰਿਹਾ, ਉਹ ਮੇਰੇ ਖਿਆਲ ਦੇ ਨਾਲ ਤੰਬੂਮਲ ਸਾਹਿਬ ਹੈ ਮੋਗੇ ਦੇ ਵਿੱਚ, ਉਹਦੀ ਵੀ ਜ਼ਮੀਨ ਦਾ ਰੌਲਾ ਹੈ। ਇਸ ਤਰ੍ਹਾਂ ਹੋਰ ਕਈ ਗੁਰਦੁਆਰੇ ਆ ਜਿਨ੍ਹਾਂ ਦੀ ਸੈਂਕੜੇ ਏਕੜ ਜ਼ਮੀਨ ਦਾ ਰੌਲਾ ਚੱਲਦਾ ਪਿਆ। ਹੋਇਆ ਕੀ ਆ ਕਿ ਭਾਈ ਰੂਪਾ ਜ਼ਮੀਨ ਦੇ ਵਿੱਚ ਜਿਹੜਾ ਵਿਵਾਦ ਉੱਠਿਆ, ਉਸ ਵਿਵਾਦ 'ਚ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਧਿਰਾਂ ਰਾਜੀ ਹੋ ਗਈਆਂ, ਕਿਉਂਕਿ ਰੌਲਾ ਬਹੁਤ ਪਿਆ। ਔਰ ਪੁਲਿਸ ਨੇ ਇਹ ਸੋਚ ਕੇ ਕੰਮ ਕੀਤਾ ਕਿ ਕਿਤੇ ਰਫੜ ਜ਼ਿਆਦਾ ਨਾ ਵੱਧ ਜਾਵੇ। ਸਰਕਾਰ ਨੂੰ ਵੀ ਨਵੀਂ ਆਈ ਆ, ਅਸੀਂ ਖਿੱਚੇ ਜਾਵਾਂਗੇ ਜੀ। ਇੱਥੋਂ ਤੱਕ ਸੁਣਨ ਨੂੰ ਮਿਲਿਆ ਕਿ ਲੰਗਰ ਕਮੇਟੀ ਜਿਹੜੀ ਭਾਈ ਰੂਪੇ ਦੀ ਲੋਕਲ ਲੰਗਰ ਕਮੇਟੀ ਆ, ਉਹ ਇਸ ਗੱਲ ਤੇ ਰਜਾਮੰਦ ਹੋ ਗਈ ਆ ਕਿ ਜਿੰਨਾ ਠੇਕਾ ਜ਼ਮੀਨ ਦਾ
ਉਹ 90% ਪਿੰਡ 'ਚ ਖਰਚ ਕੀਤਾ ਜਾਊ, ਗੁਰੂ ਘਰ 'ਤੇ ਖਰਚ ਕੀਤਾ ਜਾਊ। ਪਰ ਬਾਅਦ ਦੇ ਵਿੱਚ ਇਹ ਗੱਲਬਾਤ ਟੁੱਟ ਗਈ। ਹੁਣ ਕੀ ਹੋਇਆ ਕਿ ਭਾਈ ਰੂਪੇ ਵਾਲੀ ਲੰਗਰ ਕਮੇਟੀ ਜਾਂ ਭਾਈ ਰੂਪੇ ਪਿੰਡ ਦੀ ਪਿੱਠ ਤੇ ਇਹਨਾਂ ਦੇ 4-5 ਕਾਂਗਰਸੀਆਂ ਦੇ ਵਿਧਾਇਕ ਆ ਖੜੇ ਆ। ਉਹ ਵਿਧਾਇਕ ਕਿਹੜੇ ਆ? ਇੱਕ ਤੇ ਗੁਰਪ੍ਰੀਤ ਕਾਂਗੜ ਆ, ਉਹ ਮਲੂਕਾ ਸਾਹਿਬ ਦਾ ਰਵਾਇਤੀ ਵਿਰੋਧੀ ਆ। ਕੁਸ਼ਲਦੀਪ ਢਿੱਲੋਂ ਆ ਫਰੀਦਕੋਟ ਵਾਲਾ, ਇੱਕ ਮੇਰੇ ਖਿਆਲ ਦੇ ਨਾਲ ਮਲੋਟ ਵਾਲਾ ਜੈਪ ਸਿੰਘ ਪੱਟੀ ਆ, 1-2 ਹਾਰੇ ਵੀ ਆ। ਇਹ 4-5 ਵਿਧਾਇਕ ਆ ਜਿਹੜੇ ਇਹ ਸਿੱਧੇ ਰੂਪ ਦੇ ਵਿੱਚ ਇਹਨਾਂ ਨੂੰ ਅੱਖਾਂ ਕੱਢਣ ਲੱਗ ਪਿਆ। ਇਹਨਾਂ ਨੇ ਕਹਿ ਦਿੱਤਾ, ਇਹ ਕਹਿੰਦੇ ਆ ਕਿ ਅਕਾਲੀ ਦਲ ਵਾਇਆ ਸ਼੍ਰੋਮਣੀ ਕਮੇਟੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਅਸੀਂ ਇਹ ਖਰਾਬ ਨਹੀਂ ਹੋਣ ਦੇਣਾ। ਉਹਨਾਂ ਦੇ ਕਹਿਣ ਦਾ ਮਤਲਬ ਆ ਕਿ ਅਸੀਂ ਇਹਨਾਂ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਣੇ, ਅਸੀਂ ਇਹਨਾਂ ਦੇ ਮਨ 'ਚ ਨੇਪਰੇ ਨਹੀਂ ਚੜ੍ਹਦੇ ਨੇ। ਹੁਣ ਕਮੇਟੀ ਨੂੰ ਇਹ ਗੱਲ ਚੁੱਭ ਗਈ ਆ। ਕਮੇਟੀ ਨੂੰ ਪਤਾ ਲੱਗ ਗਿਆ ਕਿ ਮਸਲਾ ਇੱਥੇ ਇਹ ਅੜ ਗਿਆ ਕਿ ਜਿਹੜੇ ਕਾਂਗਰਸੀ ਵਿਧਾਇਕ ਖੁੱਲੇ ਰੂਪ ਦੇ ਵਿੱਚ ਇਹਨਾਂ ਦੀ ਮਦਦ ਤੇ ਆ ਗਏ ਆ। ਇਹਨਾਂ ਨੇ ਅੱਜ ਹੰਗਾਮੀ ਹਾਲਤ ਦੇ ਵਿੱਚ ਮਾਲਵੇ ਦੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ। ਮੀਟਿੰਗ 'ਚੋਂ ਕੀ ਫੈਸਲੇ ਹੋਏ ਆ, ਕੀ ਕੁਛ ਇਹਨਾਂ ਨੇ ਅੱਗੇ ਰਣਨੀਤੀ ਉਲੀਕੀ ਆ, ਉਹ ਤੇ ਬਾਅਦ ਦੀ ਗੱਲ ਆ। ਪਰ ਦਖਲਅੰਦਾਜ਼ੀ ਦਿਨੋਂ ਦਿਨ ਰਾਜ ਕਰਨਵੀਰ ਸਿੰਘ ਜੀ ਇਹਨਾਂ ਜ਼ਮੀਨਾਂ ਕਰਕੇ ਵੱਧਦੀ ਜਾਂਦੀ ਹੈ, ਔਰ ਇਹ ਸ਼ਾਇਦ ਤਾਂ ਵਧੀ ਹੈ ਕਿਉਂਕਿ ਲੋਕਾਂ 'ਚ ਬੇਵਸਾਈ ਇਹਨਾਂ ਪ੍ਰਤੀ ਬਹੁਤ ਜ਼ਿਆਦਾ ਵੱਧ ਗਈ। ਜਿਹੜੀਆਂ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਪੁੰਨਦਾਨ ਦੇ ਨਾਂ ਤੇ ਗੁਰੂ ਘਰਾਂ ਨੂੰ ਲਾਈਆਂ, ਉਹ ਵਾਪਸ ਮੰਗਣ, ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਤੇ ਬਹੁਤ ਅਜੀਬੋ-ਗਰੀਬ ਜੀ ਗੱਲ ਆ। ਇਹ ਕਿਉਂ ਹੋਇਆ? ਇਹਦਾ ਕਾਰਨ ਇਹ ਹੈ ਕਿ ਦੇਖੋ, ਜਿਹੜੀ ਭਾਈ ਰੂਪਾ ਦੀ ਜ਼ਮੀਨ ਇਹਨਾਂ ਨੇ ਵਾਹੀ, ਉਹ ਸ਼੍ਰੋਮਣੀ ਕਮੇਟੀ ਨੇ ਆਪ ਯੂਜ਼ ਨਹੀਂ ਕੀਤੀ। ਉੱਥੋਂ ਦੇ 2 ਬਦਨਾਮ ਅਕਾਲੀ ਆਗੂ ਉਸ ਜ਼ਮੀਨ ਦੇ ਮਾਲਕ ਬਣਾ ਦਿੱਤੇ ਗਏ ਲੀਜ਼ ਤੇ ਦੇ ਕੇ। ਔਰ ਲੀਜ਼ ਕਿੰਨੀ ਸੀ? 5000 ਪਰ ਏਕੜ। ਉਹਨਾਂ ਨੇ 5000 ਲੀਜ਼ ਦਾ ਭਰ ਕੇ ਕਿੱਲੇ ਦਾ ਗਾਂ ਉਹੀ ਕਿੱਲਾ ਜ਼ਮੀਨ ਦਾ 50000 ਨੂੰ ਠੇਕੇ ਤੇ ਚੜ੍ਹਤਾ। ਮਤਲਬ ਕਿ ਘਰੇ ਬੈਠੇ 1 ਕਿੱਲੇ ਦੇ ਪਿੱਛੇ 45000 ਰੁਪਇਆ ਕਮਾ ਗਏ। ਹੁਣ 161 ਏਕੜ ਜ਼ਮੀਨ ਆ, ਉਹ ਘਰੇ ਬੈਠੇ ਕਿੰਨੀ ਕਮਾਈ ਕਰ ਗਏ। ਤੇ ਫਿਰ ਜਿਨ੍ਹਾਂ ਦੀ ਜ਼ਮੀਨ ਆ, ਜਿਨ੍ਹਾਂ ਦੇ ਪੁਰਖਿਆਂ ਨੇ ਦਾਨ ਕੀਤੀ ਹੈ ਜ਼ਮੀਨ, ਚਾਹੇ ਸ਼੍ਰੋਮਣੀ ਕਮੇਟੀ ਨੇ ਕੇਸ ਜਿੱਤਿਆ, ਉਹ ਤੇ ਫਿਰ ਇਸ ਗੱਲ ਨੂੰ ਲੈ ਕੇ ਦੁਖੀ ਹੋਣਗੇ। ਚਲੋ ਗੁਰੂ ਘਰ ਦੀ ਜ਼ਮੀਨ ਗੁਰੂ ਘਰ ਵਰਤੇ। ਇਸ ਤਰ੍ਹਾਂ ਇਹ ਗੁਰੂ ਘਰ ਦੇ ਨਾਂ ਤੇ ਇਹੋ ਜਿਹੇ ਲੋਕ, ਜਿਹੜੇ ਲੋਕ ਅਕਸਰ ਅਕਾਲ ਤਖਤ ਤੇ ਪੇਸ਼ ਹੁੰਦੇ ਆ ਆਪਣੀਆਂ ਖੁਨਾਮੀਆਂ ਲਈ, ਆਪਣੀਆਂ ਗਲਤੀਆਂ ਲਈ, ਉਹ ਕਿਉਂ ਖੱਟੀ ਕੱਟਣ? ਸੋ ਇਹਨਾਂ ਨੂੰ ਥੋੜਾ ਜਿਹਾ ਇਹ ਸੋਚਣ ਦੀ ਜ਼ਰੂਰਤ ਆ ਕਿ ਜੋ ਅਸੀਂ ਤਰਜ਼ੇ ਅਮਲ ਅਖਤਿਆਰ ਕਰੀ ਬੈਠੇ ਆ, ਉਹ ਤਰਜ਼ੇ ਅਮਲ ਬਦਲਣ ਦੀ ਜ਼ਰੂਰਤ ਆ। ਲੋਕਾਂ 'ਚ ਬੇਭਰੋਸਗੀ, ਲੋਕਾਂ 'ਚ ਬੇਵਸਾਈ ਜਿਹੜੀ ਨਿਰੰਤਰ ਵੱਧਦੀ ਜਾ ਰਹੀ ਹੈ, ਉਸ ਨੂੰ ਸੰਤੁਸ਼ਟੀ ਦੇ ਵਿੱਚ ਬਦਲਣ ਦੀ ਜ਼ਰੂਰਤ ਹੈ ਕਿ ਲੋਕ ਤੁਹਾਡੇ ਕੰਮਾਂ ਤੋਂ ਸੰਤੁਸ਼ਟ ਹੋਣ ਤੇ ਇਸ ਤਰ੍ਹਾਂ ਗੁਰੂ ਘਰਾਂ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਵਾਪਸ ਲੈਣ ਦੀ ਥਾਂ ਤੇ ਉਹ ਦੇਣ ਵਾਲੇ ਪਾਸੇ ਆਉਣ। ਸੋ ਇਸ ਤਰ੍ਹਾਂ ਦੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦਾ ਪ੍ਰਬੰਧਕ ਢਾਂਚਾ ਉਸਾਰਨ ਦੀ ਇਹਨਾਂ ਨੂੰ ਲੋੜ ਆ। ਜੀ 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 ਮਿੰਟੂ ਜੀ। ਅਤੇ ਮਿੰਟੂ ਜੀ, ਆਪਾਂ ਹੁਣ ਕਾਲਸ ਜਿਹੜੀਆਂ ਲੈਣੀਆਂ ਸ਼ੁਰੂ ਕਰਾਂਗੇ। ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ ਜੀ। ਨੰਬਰ ਸਾਡਾ ਹੈਗਾ 408 272 5200 4082725200 ਦੇ ਉੱਤੇ। ਕੁਛ ਕਾਲਸ ਲੈ ਕੇ ਫਿਰ ਆਪਾਂ ਬ੍ਰੇਕ ਜਿਹੜੀ ਇੱਕ ਛੋਟੀ ਜਿਹੀ ਮਾਰਾਂਗੇ ਅਤੇ ਉਸ ਤੋਂ ਬਾਅਦ ਫਿਰ ਹੋਰ ਕਾਲਸ 10 ਵਜੇ ਤੱਕ ਚੱਲਣਗੀਆਂ। ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਮਿੰਟੂ ਜੀ ਜੁੜ ਚੁੱਕੇ ਨੇ, ਹਰਦੀਪ ਸਿੰਘ ਮਾਨ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਮਿੰਟੂ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਸੀ, ਤੇ ਹੋਰ ਮੀਡੀਆ ਤੇ ਵੀ ਬਹੁਤ ਆ ਰਿਹਾ ਹੈ ਕਿ ਆਪ ਆਦਮੀ ਜਿਹੜੀ ਆ ਉਹ ਭਾਗ ਲੈਣ ਤੋਂ ਪਿੱਛਾ ਹਟ ਗਈ ਆ। ਜਿਹੜੀਆਂ ਇਹ ਮਸ਼ੀਨਾਂ ਨੇ ਉਹ ਹਟੇ ਨਹੀਂ। ਉਹਨਾਂ ਨੇ ਇਹੀ ਦਿਖਾਇਆ ਸੀ ਕਿ ਜਿਹੜਾ ਮਦਰ ਬੋਰਡ ਆ ਉਹ ਕਿੰਨੀ ਛੇਤੀ ਚੇਂਜ ਹੋ ਸਕਦਾ ਹੈ, ਤੇ ਉਸ ਨੂੰ ਉਹਨਾਂ ਨੇ ਪ੍ਰੂਵ ਕਰਨਾ ਸੀ। ਉਹ ਕਰ ਨਹੀਂ ਦੇ ਰਹੇ। ਜਦੋਂ ਕਰ ਨਹੀਂ ਦੇ ਰਹੇ ਤਾਂ ਉਹਨਾਂ ਨੂੰ ਉਹ ਕਮੇਟੀ ਦੇ ਵਿੱਚ ਜਾਣ ਦੀ ਉੱਥੇ ਕੋਈ ਜ਼ਰੂਰਤ ਹੀ ਨਹੀਂ ਜਿਹੜੀ ਇਹਨਾਂ ਨੇ ਰੱਖੀ। ਇਸ ਕਰਕੇ ਉਹ ਇਸ ਤੋਂ ਪਿੱਛਾ ਹਟੇ ਆ। ਉਹ ਪਿੱਛਾ ਹਟਣ ਵਾਲੇ ਨਹੀਂ ਗੇ, ਪਰ ਜੋ ਮੰਗ ਕਰਦੇ ਨੇ ਉਹਨੂੰ ਉਹ ਕਰ ਨਹੀਂ ਦਿੰਦੇ। ਇਸ ਲਈ ਉਹਨਾਂ ਆਖਿਆ ਸਾਡੇ ਉੱਥੇ ਜਾਣਾ ਹੀ ਫਜ਼ੂਲ ਆ। ਤੇ ਦੂਸਰੀ ਗੱਲ KPS ਗਿੱਲ ਦੀ ਆ। ਇਹ ਤੇ ਇੱਕ ਜਿਹੜਾ ਯਜ਼ੀਦ ਬਾਦਸ਼ਾਹ ਹੋਇਆ ਇਹ ਮੁਸਲਮਾਨਾਂ ਦੇ ਵਿੱਚ, ਜਿਹਨੇ ਹਸਨ ਤੇ ਹੁਸੈਨ ਦੇ ਸਿਰ ਵੱਢ ਕੇ ਲਿਆਂਦੇ ਉਹਦੇ ਦਰਬਾਰ ਵਿੱਚ ਹੀ, ਇਹ ਤਾਂ ਉਹਨਾਂ ਵਰਗਾ ਹੋਇਆ। ਇਹਨੇ ਉਹ 1000 ਮੁੰਡੇ ਜਿਹੜੇ ਨੇ ਮਾਰੇ ਨੇ, ਤੇ ਇਹਦੇ ਤੇ ਮਿੰਟੂ ਸਾਹਿਬ ਨੇ ਕੁਝ ਖੁੱਲ੍ਹ ਕੇ ਕੋਈ ਗੱਲ ਨਹੀਂ ਕੀਤੀ। ਜਿੰਨਾ ਜ਼ੁਲਮ ਇਸ ਆਦਮੀ ਨੇ ਕੀਤਾ ਉਸ ਤੇ ਇਹਨਾਂ ਤੋਂ ਕੁਝ ਥੋੜਾ ਜਿਹਾ ਡਿਟੇਲ ਵਿੱਚ ਚਾਹੁੰਦੇ ਸੀ, ਪਰ ਚਲੋ ਖੈਰ ਆਉਂਦੇ ਦਿਨਾਂ ਵਿੱਚ ਫੇਰ ਇਹ ਕਰਨਗੇ ਖੁਲਾਸਾ ਜੀ। ਤੇ ਜਿਹੜੇ ਉਹਨੂੰ ਫੁੱਲ ਦਾ ਗੁਲਦਸਤੇ ਦੇ ਕੇ ਆਏ ਨੇ, ਉਹਨਾਂ ਨੇ ਗੁਲਾਮੀ ਦਾ ਜਿਹੜਾ ਸੀ ਇਹ ਸਿਹਰਾ, ਜਿਹੜਾ ਇਹ ਜੋ ਬਰਬਾਦੀ ਕੀਤੀ ਪੰਜਾਬ ਦੀ ਇਸ ਆਦਮੀ ਨੇ, ਉਹਨਾਂ ਨੇ ਆਪਦੇ ਸਿਰ ਤੇ ਲੈ ਲਿਆ। ਹੁਣ ਅਗਾਂਹ ਉਹ ਭੁਗਤਣਗੇ ਤੇ ਦੇਖੋ ਅਗਾਂਹ ਸਮਾਂ ਕਿਹੋ ਜਿਹਾ ਹੁੰਦਾ। ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿਣੀ। ਥੈਂਕ ਯੂ ਜੀ।
ਦੇਖੋ ਜੀ, ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, ਸਾਰਾਂਸ਼ ਕਹਾਣੀ ਦਾ ਉਹੀ ਹੈ ਜਿਹੜਾ ਤੁਸੀਂ ਕਹਿ ਗਏ ਹੋ। ਜੇ ਮੇਰੇ ਮੂੰਹ ਤੁਸੀਂ ਕਹਾਉਣਾ ਹੈ, ਮੈਂ ਤੇ ਅੱਗੇ ਹੀ ਆਖ ਲਿਆ ਕਿ ਇਹ ਜਿੱਥੇ ਗਿਆ ਬੰਦਾ ਬਦਨਾਮੀਆਂ ਖੱਟਦਾ ਗਿਆ, ਬਦਨਾਮੀਆਂ ਖੱਟਦਾ ਗਿਆ, ਲਾਹਨਤਾਂ ਹੀ ਖੱਟਦਾ ਗਿਆ। ਹੁਣ ਇਹਦੇ ਉੱਤੇ ਕੀ ਕਹੀਏ ਕਿ ਇੱਕ ਬੰਦਾ ਜਿਹੜਾ ਉਹ ਮਰਦਾ, ਉਹਦੇ ਮਰਨ ਤੇ ਇਸ ਤਰ੍ਹਾਂ ਖੁਸ਼ੀ ਮਨਾਈ ਜਾਂਦੀ ਹੈ। ਇਸ ਤੋਂ ਵੱਡਾ ਉਹਦੇ ਕਰਮਾਂ ਦਾ ਪਰਿਭਾਸ਼ਿਤ ਅੰਕੜਾ ਸਾਡੇ ਸਾਹਮਣੇ ਕੀ ਹੋਏਗਾ? ਜਿੰਨੇ ਮਰਜ਼ੀ ਕਿਸੇ ਫੁੱਲ, ਮੈਂ ਤੁਹਾਨੂੰ ਜੇ ਤੁਸੀਂ ਕਾਨੀ ਕਰਾਰੇ ਕਰਨੇ ਤੇ ਮੈਂ ਸੁਣਾਈ ਜਾਣਾ। ਇਹਨੇ ਇੱਥੋਂ ਤੱਕ ਇੱਕ ਵਾਰੀ ਪੱਤਰਕਾਰ ਸੰਮੇਲਨ ਦੇ ਵਿੱਚ ਕਹਿਤਾ ਸੀਗਾ, ਇੱਕ ਪੱਤਰਕਾਰ ਸੀ ਜਿਹੜਾ ਆਪਣੇ ਅਸੂਲਾਂ ਤੇ ਕਾਇਮ ਸੀ ਅੰਮ੍ਰਿਤਸਰ ਦਾ ਜੀ, ਰੜਕਦਾ ਸੀ ਇਹਨੂੰ, ਤੇ ਉਹਨੂੰ ਕਹਿਤਾ ਸੀਗਾ ਕਿ ਤੇਰਾ ਪੇਪਰ ਤੇ ਮੈਂ ਸਵੇਰੇ ਟਾਇਲਟ ਪੇਪਰ ਵਜੋਂ ਯੂਜ਼ ਕਰਨਾ। ਦੇਖੋ ਇਸ ਤਰ੍ਹਾਂ ਦਾ ਹੰਕਾਰਿਆ ਬੰਦਾ ਸੀਗਾ। ਕਿੰਨੇ ਕੁ ਕਿਸੇ ਆਪਾਂ ਇਹਦੇ ਕੱਢ ਲਈਏ, ਕਿੰਨੇ ਕੁ ਕਿਸੇ ਕੱਢ ਲਈਏ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ KPS ਗਿੱਲ ਬਾਰੇ ਤੇ ਪਤਾ ਹੈ ਕਿ KPS ਗਿੱਲ ਨੇ ਕੀ ਕੀਤਾ ਜੀ। KPS ਗਿੱਲ ਦੇ ਜਿੰਨੇ ਨਾਮ ਲੱਗਦੇ ਆ ਕਿ ਇਹਦੇ ਕੀਤੇ ਹੋਏ ਇਹੋ ਜਿਹੇ ਕਰਮ ਸੀਗੇ ਕਿ ਹਜ਼ਾਰਾਂ ਘਰ ਬਰਬਾਦ ਹੋਏ। ਪਰ ਇਹ ਵੀ ਤੇ ਸੋਚਣ ਦੀ ਜ਼ਰੂਰਤ ਆ ਕਿ ਉਹ ਤਾਕਤਾਂ ਕੌਣ ਸਨ ਜਿਹੜੀਆਂ KPS ਗਿੱਲ ਨੂੰ ਖੁੱਲ੍ਹ ਦੇ ਰਹੀਆਂ ਸਨ, ਔਰ ਇਹਦੇ ਇਸ ਤਰ੍ਹਾਂ ਦੇ ਕੰਮਾਂ ਨੂੰ ਜਿਹੜੀਆਂ ਢੱਕ ਰਹੀਆਂ ਸਨ, ਉਹ ਤਾਕਤਾਂ ਕੌਣ ਸਨ? ਕੀ ਉਹ ਤਾਕਤਾਂ ਸਾਡੇ ਵਿੱਚ ਤੇ ਨਹੀਂ ਤੁਰੀਆਂ ਫਿਰਦੀਆਂ? ਕਦੇ ਅਸੀਂ ਇਹ ਵੀ ਸੋਚੀਏ ਨਾ ਕਿ ਕੀ ਅਸੀਂ ਉਹਨਾਂ ਨੂੰ ਆਪਣੇ ਆਦਰਸ਼ ਅੱਜ ਵੀ ਤੇ ਨਹੀਂ ਮੰਨੀ ਬੈਠੇ? ਅੱਜ ਵੀ ਤੇ ਕਿਤੇ ਸਾਡੀਆਂ ਬੈਠਕਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਨਹੀਂ ਲੱਗੀਆਂ। ਸੋ ਜ਼ਰੂਰਤ ਇਸ ਗੱਲ ਦੀ ਵੀ ਹੈ ਕਿ ਇਕੱਲਾ KPS ਗਿੱਲ ਆਪਣੇ ਪੱਧਰ ਤੇ ਸਭ ਕੁਝ ਨਹੀਂ ਸੀ ਕਰ ਸਕਦਾ, ਤਾਕਤਾਂ ਦੇ ਪਿੱਛੇ ਵੀ ਸੀ ਜਿਨ੍ਹਾਂ ਨੇ ਖੁੱਲ੍ਹ ਕੇ ਇਹਨੂੰ ਸ਼ਿਕਾਰ ਖੇਡਣ ਦਾ ਮੌਕਾ ਦਿੱਤਾ। ਅਸੀਂ ਉਹਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰੀਏ ਕਿ ਉਹ ਕੌਣ ਲੋਕ ਸਨ। ਜੀ ਜੀ, ਤੇ ਅਗਲੇ ਕਾਲਰ ਆਪਣੇ ਨਾਲ ਮਿੰਟੂ ਜੀ ਜੁੜੇ ਨੇ, ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਗੱਲ ਮੈਂ ਕਰਨੀ ਸੀਗੀ ਜੀ, ਆਪਣੇ ਜਿਹੜੇ ਰਾਸ਼ਟਰਵਾਦੀ ਆ, ਇਹ ਨਾ ਤਾਂ ਇਹਨਾਂ ਨੇ ਕੋਈ ਖਿਡਾਰੀ ਬਖਸ਼ਿਆ, ਨਾ ਵਪਾਰੀ ਬਖਸ਼ਿਆ, ਨਾ ਕੋਈ ਕਲਾਕਾਰ ਬਖਸ਼ਿਆ ਇਹਨਾਂ ਨੇ। ਤੇ ਉਧਰ ਬੀਬੀ ਰੂਸਾ ਦੇ ਬਾਰੇ ਨਹੀਂ ਕਦੇ ਕੋਈ ਰਾਸ਼ਟਰਵਾਦੀ ਬੋਲਿਆ। ਉਹਨਾਂ ਦਾ ਜਨਮ ਦਿਨ ਵੀ ਲੰਘ ਗਿਆ ਆਣ ਕੇ, ਤੇ ਰਾਸ਼ਟਰਵਾਦੀ ਚੁੱਪ ਹੈ। ਤੇ ਦੂਜੀ ਗੱਲ ਮੈਂ ਇਹ ਕਰਨੀ ਸੀ ਜੀ, ਆਪਣੇ ਨਵਜੋਤ ਸਿੰਘ ਸਿੱਧੂ ਜਿਹੜੇ ਬਿਆਨ ਦਿੰਦੇ ਆ ਬਾਦਲਾਂ ਦੇ ਬਾਰੇ, ਉਹ ਤਾਂ ਤੁਸੀਂ ਅੱਗੇ ਦੱਸਿਆ ਸੀ ਪੱਤੇ ਪੱਤੇ ਨੂੰ ਪਤਾ ਉਹ ਖਬਰ ਕਿਉਂ ਬਣਦੀ ਹੈ। ਉਹ ਤਾਂ ਖਬਰ ਹੀ ਨਹੀਂ ਬਣਨੀ ਚਾਹੀਦੀ ਜੀ, ਉਹ ਕੋਈ ਇੰਪੋਰਟੈਂਟ ਖਬਰ ਹੀ ਹੈ ਨਹੀਂ, ਪਰ ਸਾਰਾ ਮੀਡੀਆ ਉਹਨੂੰ ਬੜੀ ਇੰਪੋਰਟੈਂਸ ਦਿੰਦਾ ਉਹਨਾਂ ਖਬਰਾਂ ਨੂੰ। ਤੇ ਮੇਰਾ ਫੋਨ ਨਾ ਕੱਟਿਓ ਜੀ, ਮੈਂ ਸੁਣਨਾ ਜੀ। ਜੀ ਜੀ, ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ। ਖਬਰ ਤੇ ਉਹ ਬਣਨੀ ਚਾਹੀਦੀ ਹੈ ਜਿੱਦਣ ਐਕਸ਼ਨ ਕਰਕੇ ਦਿਖਾਉਣ ਕਿ ਆਹ ਚੀਜ਼ ਜਿਹੜੀ ਹੈ ਹੇਰਾ ਫੇਰੀ ਹੋਈ ਸੀ, ਉਹਦੇ ਤੇ ਅਸੀਂ ਆਹ ਐਕਸ਼ਨ ਕੀਤਾ। ਆਹ ਹੁਣ ਜਿਹੜੀ ਘਪਲਿਆਂ ਵਾਲੀ ਆ, ਇਹ ਤੇ ਵੰਝਲੀ ਸੁਣਦਿਆਂ ਨੂੰ ਸਾਨੂੰ 5 ਸਾਲ ਹੋ ਗਿਆ। ਪਿਛਲੇ 5 ਸਾਲ ਤੋਂ ਲਗਾਤਾਰ ਇਹੋ ਹੀ ਵੰਝਲੀ ਸੁਣੀ ਹੈ ਕਿ SRTI ਚੋਂ ਆਹ ਘਪਲਾ ਨਿਕਲਿਆ, ਇਸ ਮਾਮਲੇ ਚੋਂ ਆਹ ਘਪਲਾ ਨਿਕਲਿਆ, ਇੱਥੋਂ ਤੱਕ ਕਿ ਰਿਕਸ਼ਿਆਂ ਦਾ ਘਪਲਾ ਨਿਕਲਿਆ। ਪਿਛਲੇ ਦਿਨੀ ਚਰਨਜੀਤ ਭੁੱਲਰ ਦੀ ਰਿਪੋਰਟ ਸੀ ਟ੍ਰਿਬਿਊਨ ਵਾਲੇ ਦੀ ਕਿ ਰਿਕਸ਼ਾ ਰੇਹੜੀਆਂ ਜਿਹੜੀਆਂ ਖਰੀਦੀਆਂ ਗਰੀਬਾਂ ਵਾਸਤੇ, ਉਹਨਾਂ ਦੇ ਵਿੱਚੋਂ ਵੀ ਦਾਅ ਲਾ ਗਏ। ਉਹ ਸਾਰਿਆਂ ਨੂੰ ਪਤਾ ਕਿ ਦਾਅ ਹਰੇਕ ਜਗ੍ਹਾ ਤੇ ਲੱਗਦਾ ਰਿਹਾ। ਇੱਥੋਂ ਤੱਕ ਕਿ ਕਬੱਡੀ, ਜਦੋਂ ਕਬੱਡੀ ਕੱਪ ਹੋਇਆ, ਕਬੱਡੀ ਜਦੋਂ ਖੇਡਣੀ ਸੀ ਤੇ ਜਿਹੜੇ ਦਰਸ਼ਕ ਲਿਆਂਦੇ ਗਏ ਜਿਨ੍ਹਾਂ ਬੱਸਾਂ ਤੇ, ਉਹ ਬੱਸਾਂ ਜਿਹੜੀਆਂ ਕਾਗਜ਼ਾਂ ਦੇ ਵਿੱਚ ਫਰਜ਼ੀ ਚਲਾ ਦਿੱਤੀਆਂ ਇਹਨਾਂ ਨੇ। ਬਹੁਤ ਸਾਰੇ ਘਪਲੇ, ਉਹ ਤਾਂ ਪਤਾ ਸਾਨੂੰ। ਤੁਸੀਂ ਦੱਸੋ ਕਿ ਉਹ ਫੜ ਕੇ, ਜਿਹੜੇ ਤੁਸੀਂ ਆਪ ਹੀ ਕਹਿੰਦੇ ਹੋ ਕਿ ਇੱਥੇ 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 ਘਪਲੇ ਹੋਏ ਆ, ਜਦੋਂ ਤੁਹਾਨੂੰ ਪਤਾ ਕੀ ਤੁਸੀਂ ਫੜ ਕੇ ਉਹ ਬੰਦੇ ਅੰਦਰ ਕੀਤੇ ਆ? ਤੁਸੀਂ ਤਾਂ ਕਹਿੰਦੇ ਸੋ ਕਿ ਅਸੀਂ ਕੋਲੇ ਵਾਲੀ ਨੂੰ ਕੱਲ੍ਹ ਫੜ ਕੇ ਉਦੋਂ ਦੂਜੇ ਦਿਨ ਹੀ ਅੰਦਰ ਸੁੱਟ ਦੇਣਾ ਜਿੱਦਣ ਅਸੀਂ ਆ ਗਏ, ਤੇ ਕੋਲੇ ਵਾਲੀ ਨੂੰ ਤਾਂ ਕਲੀਨ ਚਿੱਟ ਦੇਤੀ ਤੁਹਾਡੀ ਵਿਜੀਲੈਂਸ ਨੇ। ਕੀ ਕਰ ਲਿਆ ਉਹਦਾ? ਸੋ ਬੜੇ ਸਵਾਲ ਆ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਉਦੋਂ ਤੇ ਜੱਜਦੇ ਸਨ, ਜਦੋਂ ਇਹ ਸੱਤਾ ਤੋਂ ਬਾਹਰ ਸੀ, ਉਦੋਂ ਤੇ ਘਪਲੇ ਉਜਾਗਰ ਕਰਦੇ ਜੱਜਦੇ ਸਨ, ਪਰ ਹੁਣ ਜੱਜਦੇ ਨਹੀਂ। ਔਰ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਇੰਪੋਰਟੈਂਸ ਦੇਣੀ ਵੀ ਨਹੀਂ ਚਾਹੀਦੀ। ਦੂਜੀ ਗੱਲ ਇਹਨਾਂ ਨੇ ਕੀ ਪੁੱਛੀ ਸੀ ਕਿ ਰਾਜਕਰਮੀ ਸਿੰਘ ਜੀ, ਦੂਜੀ ਜਿਹੜੀ ਰਾਸ਼ਟਰਵਾਦੀਆਂ ਦੇ ਬਾਰੇ ਪੁੱਛੀ ਸੀ ਵੀ ਉਹ ਬਖਸ਼ਦੇ ਕਿਸ ਨੂੰ ਨਹੀਂ ਆ? ਰਾਸ਼ਟਰਵਾਦੀਆਂ ਦਾ ਬਿਲਕੁਲ ਬਿਲਕੁਲ, ਮੈਨੂੰ ਯਾਦ ਆ ਗਿਆ। ਰਾਸ਼ਟਰਵਾਦੀਆਂ ਦਾ ਮਸਲਾ ਜਿਹੜਾ ਉਹ ਤੁਹਾਨੂੰ ਮੈਂ ਦੱਸਿਆ ਕਿ ਰਾਸ਼ਟਰਵਾਦੀ ਹੋਣਾ ਵੀ ਅੱਜ ਕੱਲ੍ਹ 2-3 ਤਰ੍ਹਾਂ ਦਾ। ਹੁਣ ਤੁਸੀਂ ਪਤਾ ਨਹੀਂ ਕਿਹੜੇ ਰਾਸ਼ਟਰਵਾਦੀਆਂ ਦੀ ਗੱਲ ਕਰਦੇ ਹੋ, ਪਰ ਜਿਹੜੇ ਇਹ ਰਾਸ਼ਟਰਵਾਦੀ ਆ, ਇਹ ਤੇ ਮੌਕਾ ਪ੍ਰਸਤ ਜੇ ਰਾਸ਼ਟਰਵਾਦੀ ਆ, ਲਿਫਾਫਿਆਂ ਵਾਲਾ ਹਿਸਾਬ ਕਿਤਾਬ ਹੈ, ਜਿੱਧਰ ਨੂੰ ਹਵਾ ਦਾ ਰੋਕ ਆ ਉਧਰ ਨੂੰ ਉੱਡ ਜਾਂਦੇ ਆ। ਅਸਲ ਦੇ ਵਿੱਚ ਦੇਖੋ, ਓਮਪੁਰੀ ਨੇ ਇੰਨੀ ਗੱਲ ਕਹੀ ਸੀ ਕਿ ਕਿਸੇ ਫੌਜੀ ਨੂੰ ਕੋਈ ਬੰਦਾ ਧੱਕ ਕੇ ਥੋੜੀ ਸਰਹੱਦ ਤੇ ਲੈ ਜਾਂਦਾ ਹੈ, ਉਹ ਆਪਣੇ ਆਪ ਭਰਤੀ ਹੁੰਦਾ, ਜੇ ਉੱਥੇ ਮਰ ਜਾਂਦਾ ਤੇ ਕਿਸੇ ਦਾ ਕੀ ਦੋਸ਼ ਆ? ਤੇ ਓਮਪੁਰੀ ਨੂੰ ਇਹਨਾਂ ਨੇ ਮੁਲਕ ਦੇ ਵਿੱਚੋਂ ਕੱਢਣ ਤੱਕ ਇਹਨਾਂ ਨੇ ਜ਼ੋਰ ਲਾਇਆ ਸੀ। ਤੂੰ ਤੇ ਪਾਕਿਸਤਾਨ ਦਾ ਏਜੰਟ ਆ, ਤੂੰ ਤੇ ਪਾਕਿਸਤਾਨ ਪੱਖੀ ਆ। ਉਸ ਬਜ਼ੁਰਗ ਬੰਦੇ ਦਾ ਜੀਣਾ ਆਰਾਮ ਕਰ ਦਿੱਤਾ ਸੀ। ਹੁਣ ਵੀ ਦੇਖੋ ਕਿ ਖਿਡਾਰੀਆਂ ਨੂੰ ਵੀਜ਼ਾ ਨਹੀਂ, ਇੱਥੋਂ ਤੱਕ ਕਿ ਜਿਹੜੇ ਬਿਮਾਰ ਨੇ ਬੱਚੇ,
ਬਜ਼ੁਰਗ ਉਹਨਾਂ ਨੂੰ ਵੀਜ਼ੇ ਤੋਂ ਨਾ ਹੋ ਰਹੀ ਹੈ, ਮੈਡੀਕਲ ਵੀਜ਼ੇ ਤੋਂ ਜੀ ਜੀ। ਔਰ ਇਹੀ ਕਾਰਨ ਆ ਕਿ ਆਹ 2-3 ਚੀਜ਼ਾਂ ਜਿਹੜੀਆਂ ਕਾਫੀ ਕੰਟਰੋਵਰਸ਼ਲ ਨਿਕਲੀਆਂ, ਕਿਉਂਕਿ ਉਹ ਵੀ ਉੱਥੇ ਸਖਤਾਈ ਕਰੀ ਜਾਂਦੇ ਆ। ਖੈਰ ਇਹ ਜਿਹੜੇ ਨਾ ਬੋਲਣ ਵਾਲੇ ਲੋਕ ਆ, ਇਹਨਾਂ ਨੂੰ ਸਵਾਲ ਵਾਕਈ ਵਾਜਬ ਬਣਦਾ ਹੈ ਕਿ ਹੁਣ ਤੁਸੀਂ ਕਿਉਂ ਨਹੀਂ ਬੋਲਦੇ, ਕਿਉਂਕਿ ਘੱਟੋ ਘੱਟ ਇਹ ਤੇ ਦੱਸੋ ਤੁਸੀਂ ਅੱਗੇ ਤੇ ਜੇ ਕੋਈ ਬੋਲੇ, ਜੇ ਕੋਈ ਸਾਡੇ ਵਰਗਾ ਵੀ ਕੋਈ ਮਾੜੀ ਮੋਟੀ ਕੋਈ ਆਲੋਚਨਾ ਕਰ ਦਿੰਦਾ, ਉਹਨੂੰ ਕਹਿੰਦੇ ਕਿ ਇਹ ਪਾਕਿਸਤਾਨ ਪੱਖੀ ਹੈ, ਪਾਕਿਸਤਾਨ ਦਾ ਏਜੰਟ ਆ। ਜਿਹੜੀ ਬੀਬੀ ਅਰੂਸਾ ਹੈ ਉਹਦੇ ਬਾਰੇ ਘੱਟੋ ਘੱਟ ਇਹ ਤੇ ਸਾਬਤ ਕਰ ਦਿਓ ਕਿ ਉਹ ਉਹਨਾਂ ਦੀ ਏਜੰਟ ਆ ਜਾਂ ਤੁਹਾਡੀ ਏਜੰਟ ਆ। ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੇ ਮਿੰਟੂ ਜੀ ਆਪਾਂ ਕਾਲਰ ਜਿਹੜਾ ਜੀ ਉਹ ਲਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਜਿਹੜਾ ਵਕਫਾ ਹੋ ਗਿਆ, ਆਪਾਂ ਉਹ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਜੀ ਆਉਂਦੇ ਹਾਂ। ਅਤੇ ਸਰੋਤਿਓ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਗੱਲਬਾਤ ਦਾ ਸਿਲਸਿਲਾ ਮਿੰਟੂ ਗੁਰਸਰੀਆ ਜੀ ਦੇ ਨਾਲ ਇੱਦਾਂ ਹੀ ਚੱਲਦਾ ਰਹੇਗਾ। ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 4082725200 ਦੇ ਉੱਤੇ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ, ਮਾਝਾ ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ ਜੀ, ਸ਼ੁਕਰੀਆ। ਅਤੇ ਸਰੋਤਿਓ ਕਾਲ ਕਰ ਸਕਦੇ ਹੋ, ਨੰਬਰ ਹੈਗਾ 408 272 5200 ਅਤੇ ਕਾਲ ਕਰਕੇ ਤੁਸੀਂ ਕੋਈ ਵੀ ਜਿਹੜੇ ਇਸ ਟਾਈਮ ਚੱਲ ਰਿਹਾ ਆ ਜਿਹੜਾ ਭਾਰਤ ਜਾਂ ਪੰਜਾਬ ਦੇ ਨਾਲ ਜਿਹੜਾ ਵੀ ਕੋਈ ਸਿਆਸੀ ਸਵਾਲ, ਉਸ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੇ ਕਾਲਰ ਆਪਾਂ ਉਹਨਾਂ ਦੇ ਵੱਲ ਵੱਧਦੇ ਹਾਂ, ਜੁੜੇ ਨੇ ਆਪਣੇ ਨਾਲ ਪ੍ਰਗਟ ਬਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਰਨਵੀਰ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਸਾਰੇ ਪੰਜਾਬੀ ਰੇਡੀਓ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਲ ਸਾਹਿਬ ਤੇ ਅਸੀਂ ਮਿੰਟੂ ਜੀ ਜਦੋਂ ਨਿੱਕੇ ਹੁੰਦੇ ਹਾਂ ਤੇ ਨਵੇਂ ਸਪੀਕਰ ਆਏ ਸੀ ਤੇ ਸਪੀਕਰ ਲਾ ਦਿੰਦੇ ਸੀ ਜਦੋਂ ਕੋਈ ਪਾਠੀ ਪਾਠ ਸ਼ੁਰੂ ਕਰਦਾ ਸੀ, ਤੇ ਅਸੀਂ ਪੜ੍ਹਨਾ ਹੁੰਦਾ ਸੀ ਤੇ ਕਈ ਵਾਰ ਆਖੀਦਾ ਵੀ ਸਪੀਕਰ ਬਾਅਦ ਚ ਲਾ ਲਿਓ ਜਾਂ ਕੋਈ ਗੱਲ, ਤੇ ਉਹ ਵੱਡੇ ਵਡੇਰੇ ਆਂਦੇ ਹੁੰਦੇ ਸੀ ਵੀ ਗੁਰਬਾਣੀ ਪਾਠ ਸ਼ੁਰੂ ਕਰਾਇਆ 48 ਘੰਟੇ, ਜਿੱਥੇ ਜਿੱਥੇ ਤੱਕ ਆਵਾਜ਼ ਜਾਣੀ ਉੱਥੋਂ ਦਾ ਹੀ ਭੂਤ ਪ੍ਰੇਤ ਵੀ ਭੱਜ ਜਾਂਦੇ ਆ। ਤੇ ਅੱਜ ਹੁਣ ਮੈਂ ਆਪਣੇ ਪਿੰਡ ਲੈ ਚੱਲਦਾ ਬੱਲ ਕਲਾ ਮਜੀਠਾ ਰੋਡ ਤੇ, ਮਜੀਠੇ ਦੇ ਲਾਗੇ ਸ੍ਰੀ ਅੰਮ੍ਰਿਤਸਰ 'ਚ 3 ਦਿਨ ਤੁਸੀਂ ਸੁਣੀ ਹੋਣੀ, ਖਬਰ ਪੜ੍ਹੀ ਹੋਣੀ ਆ ਵੀ ਸਗੇ ਭਰਾ ਨੂੰ ਤੇ ਭਤੀਜੇ ਨੇ ਤੇ ਭਰਾ ਨੇ ਵੱਢ ਹੁੱਟਿਆ, ਤੇ 3 ਦਿਨ ਬਾਅਦ ਉਹੋ ਹੀ ਭਰਾ ਵੱਢਣ ਵਾਲਾ ਆਪ ਫਾਹ ਲੈ ਕੇ ਮਰ ਗਿਆ ਜੀ। ਤੇ ਜਿਹੜੀ ਇਹ ਬਾਣੀ ਇੰਨੀ ਸੁਣਾਈ ਜਾਂਦੀ ਕੀਤੀ ਜਾਂਦੀ, ਭੂਤ ਪ੍ਰੇਤ ਵੀ ਭੱਜ ਜਾਂਦੇ। ਹੁਣ ਤੇ ਮੈਨੂੰ ਜਾਪਦਾ ਘਰਾਂ 'ਚ ਆਉਣ ਵੜੇ ਆ ਬਾਹਰੋਂ ਤੇ ਉਹ ਭੱਜ ਆਏ, ਉਹ ਘਰਾਂ 'ਚ ਵੜ ਗਏ ਆ। ਤੇ ਇਸੇ ਕਰਕੇ ਹੀ ਤੁਸੀਂ ਵੇਖੋ ਸਾਂਝੀ ਵਾਰਤਾ ਦਾ ਪ੍ਰਤੀਕ ਹੀ ਤੇ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਜਿੱਥੇ ਵੀ ਇਹ ਕਥਾਵਾਚਕ ਕੀਰਤਨੀਏ ਹੋਰ ਤਰ੍ਹਾਂ ਜਾਂਦੇ ਆ ਤੇ ਵੱਖ-ਵੱਖ ਦੇਸ਼ਾਂ ਤੱਕ ਵੀ ਲੜਾਈਆਂ ਝਗੜੇ ਫੈਲ ਗਏ ਆ। ਕੀ ਇਹ ਬਾਣੀ ਪ੍ਰਚਾਰਕਾਂ ਦਾ ਦੋਸ਼ ਆ ਕਿ ਜਾਂ ਸ਼੍ਰੋਮਣੀ ਕਮੇਟੀ ਦਾ ਦੋਸ਼ ਆ ਵੀ ਜਿਹੜੇ ਸਾਂਝੀ ਵਾਰਤਾ ਦੀ ਬਾਣੀ ਦਾ ਸੰਦੇਸ਼ ਘਰ ਘਰ ਨਹੀਂ ਪਹੁੰਚਾਉਂਦੇ? ਧੰਨਵਾਦ ਜੀ, ਤੁਸੀਂ ਇੱਥੇ ਚਾਨਣਾ ਪਾਇਆ ਜੀ। ਦੇਖੋ, ਜੇ ਸਪੀਕਰ ਕਿਸੇ ਦੇ ਗੁਆਂਢ ਵੱਜਦਾ ਉੱਥੇ ਅਸਰ ਨਹੀਂ ਹੈਗਾ, ਜੇ ਪ੍ਰਚਾਰਕ ਜਾ ਕੇ ਉੱਥੇ ਕਰ ਲੈਣਗੇ ਤੇ ਉੱਥੇ ਕੀ ਅਸਰ ਹੋਣਾ? ਤੁਸੀਂ ਆਪ ਹੀ ਤੇ ਕਿਹਾ ਕਿ ਗੁਰਬਾਣੀ ਸਪੀਕਰਾਂ ਦੇ ਰਾਹੀਂ ਸੁਣਦੇ ਆ ਲੋਕ, ਸੁਣਦੇ ਹੀ ਆ ਨਾ, ਅਮਲ ਨਹੀਂ ਕਰਦੇ। ਜੇ ਅਮਲ ਕਰਦੇ ਹੋਣ ਤੇ ਫਿਰ ਇੱਥੋਂ ਤੱਕ ਨੁਕਤਾ ਨਾ ਹੋ, ਤੇ ਜੇ ਅਮਲ ਹੀ ਨਹੀਂ ਕਰਨਾ ਫਿਰ ਭਾਵੇਂ ਉਹਨੂੰ ਪ੍ਰਚਾਰਕ ਦੇ ਨਾਲ ਵੀ ਬੰਨ ਕੇ ਬਿਠਾਈ ਰੱਖੋ ਕਿ ਇੱਥੇ ਬਹਿ ਜਾ, 4 ਘੰਟੇ ਬਹਿ ਜਾ, 5 ਘੰਟੇ ਬਹਿ ਜਾ। ਜਿਸ ਬੰਦੇ ਨੇ ਅਮਲ ਹੀ ਨਹੀਂ ਕਰਨਾ, ਗੱਲ ਤੇ ਅਮਲਾਂ ਦੀ ਹੈ। ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਨਾ ਜੀ, ਜਿਹੜਾ ਸਾਡਾ ਇਹ ਸਮਾਜਿਕ ਬਦਲਾਅ ਦਾ ਦੌਰ ਹੈ, ਇਹਦਾ ਇੱਕ ਇਹ ਖੂਨੀ ਪੱਖ ਆ ਜਿਹੜਾ ਤੁਸੀਂ ਰੱਖਿਆ ਨਾ, ਇਹ ਖੂਨੀ ਪੱਖ ਆ
ਜ਼ਮੀਨ ਜਰ ਇਹਨਾਂ ਚੀਜ਼ਾਂ ਤੋਂ ਪਹਿਲਾਂ ਵੀ ਕਤਲ ਹੋ ਜਾਂਦੇ ਸਨ, ਪਰ ਬੜੇ ਵਿਰਲੇ। ਹੁਣ ਤੇ ਇੱਥੋਂ ਤੱਕ ਨੌਬਤ ਆ ਕਿ ਪੁੱਤ ਪਿਓ ਨੂੰ ਮਾਰ ਦਿੰਦਾ, ਪਿਓ ਪੁੱਤ ਨੂੰ ਮਾਰ ਦਿੰਦਾ, ਭਰਾ ਤੇ ਦੂਰ ਦੀ ਆ ਥੋੜੀ, ਪਰ ਇੱਥੇ ਪੁੱਤ ਪਿਓ ਨੂੰ, ਪਿਓ ਪੁੱਤ ਨੂੰ ਮਾਰਦਾ, ਬੜੀ ਥਾਈਂ ਇਸ ਤਰ੍ਹਾਂ ਹੋਇਆ। ਸੋ ਇਹ ਮੇਰੇ ਖਿਆਲ ਦੇ ਨਾਲ ਨਾ ਇੱਕ ਇਸ ਬਦਲਾਅ ਦਾ ਜਿਹੜਾ ਕਿ ਸਾਡੀ ਸੱਭਿਆਚਾਰਕ ਤਬਦੀਲੀ ਦਾ ਬੜਾ ਸ਼ਿੱਦਤ ਦੇ ਨਾਲ ਬਦਲਾਅ ਹੋ ਰਿਹਾ, ਇਸ ਬਦਲਾਅ ਦਾ ਇਹ ਸਭ ਤੋਂ ਖੂਨੀ ਪੱਕਿਆ ਕਿ ਇਹਦੇ 'ਚ ਰਿਸ਼ਤੇ ਨਾਤੇ ਜਿਹੜੇ ਫਿੱਕੇ ਪੈ ਗਿਆ। ਮੈਂ ਜਿੱਥੋਂ ਤੱਕ ਸੋਚਦਾ, ਜਿਹੜਾ ਮੇਰਾ ਜ਼ਾਤੀ ਨਜ਼ਰੀਆ ਹੋ ਸਕਦਾ ਗਲਤ ਹੋਵਾਂ, ਕਿ ਇਹ ਚੀਜ਼ਾਂ ਜਿਹੜੀਆਂ ਸਨ ਅੱਗੇ ਸਾਡੇ ਬਜ਼ੁਰਗ ਸਾਨੂੰ ਬੜਾ ਬਿਹਤਰ ਤਰੀਕੇ ਨਾਲ ਸਮਝਾਉਂਦੇ ਸਨ। ਕਿਉਂਕਿ ਕਈ ਚੀਜ਼ਾਂ ਆ ਕਿ ਅਸੀਂ ਦੇਖੋ ਸਾਡੀ ਬੁੱਧੀ, ਕਿਉਂਕਿ ਗੁਰਬਾਣੀ ਬਹੁਤ ਮਹਾਨ ਆ, ਮੁਕੱਦਸ ਆ, ਪਾਕ ਆ, ਬਹੁਤ ਸਾਰੀਆਂ ਚੀਜ਼ਾਂ ਅਸੀਂ ਸਮਝਣ ਤੋਂ ਅਣਜਾਣ ਰਹਿ ਜਾਂਦੇ ਕਿਉਂਕਿ ਅਸੀਂ ਗੁਰਬਾਣੀ ਦੇ ਹਾਨ ਦੇ ਬੋਧ ਨਹੀਂ ਰੱਖਦੇ। ਪਰ ਕੁਛ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਸਨ ਕਿ ਸਾਡੇ ਬਜ਼ੁਰਗ ਜਦੋਂ ਕੋਠਿਆਂ ਤੇ ਸ਼ਾਮ ਨੂੰ ਬਹਿਣਾ ਜਾਂ ਵਿਹੜਿਆਂ 'ਚ ਬਹਿਣਾ, ਉਹ ਸਾਨੂੰ ਸਮਝਾ ਦਿੰਦੇ ਸਨ ਬਾਣੀ ਦੇ ਆਧਾਰ ਤੇ। ਉਹ ਸਰਲ ਤਰੀਕੇ ਨਾਲ ਸਮਝਾਉਂਦੇ ਸਨ, ਆਪਣਤ ਨਾਲ ਸਮਝਾਉਂਦੇ ਸਨ। ਸਾਡੇ ਜਿਹੜੇ ਪਰਿਵਾਰ ਟੁੱਟੇ ਆ, ਜਿਹੜੇ ਸਾਂਝੇ ਪਰਿਵਾਰ ਟੁੱਟੇ ਆ, ਮੇਰੇ ਖਿਆਲ ਦੇ ਨਾਲ ਸਾਡੇ ਪੰਜਾਬੀ ਸਮਾਜ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਦਾ ਹੋਇਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਨਾਨੀਆਂ, ਦਾਦੀਆਂ, ਦਾਦੇ, ਨਾਨੇ, ਉਹ ਬਹੁਤ ਸਰਲ ਤਰੀਕੇ ਨਾਲ ਸਾਡੇ ਤੱਕ ਕਨਵੇ ਕਰ ਦਿੰਦੇ ਸਨ। ਉਹ ਇੱਕ ਕਮਿਊਨੀਕੇਸ਼ਨ ਗੈਪ ਆ, ਔਰ ਮੇਰੇ ਖਿਆਲ ਦੇ ਨਾਲ ਇਹ ਗੈਪ ਹੁਣ ਘਟਣਾ ਵੀ ਨਹੀਂ, ਗੈਪ ਵਧੇਗਾ, ਜਿਹਦਾ ਨੁਕਸਾਨ ਹੋਏਗਾ ਸਭ ਤੋਂ ਜ਼ਿਆਦਾ ਪੰਜਾਬੀ ਸਮਾਜ ਨੂੰ ਨੁਕਸਾਨ ਹੋਇਆ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ, ਰਮਨ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਵੀਰ ਜੀ, ਤੇ ਵੀਰ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਵੀਰ ਜੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਹੁਣੇ ਖਬਰਾਂ ਵਿੱਚ ਵੀ ਦੱਸਦੇ ਗਏ ਆ ਵੀ ਸਿੱਖਾਂ ਦੇ ਧਾਰਮਿਕ ਜਿਹੜੇ ਚਿੰਨ੍ਹ ਆ ਉਹਨਾਂ ਨੂੰ ਕਈ ਜਗ੍ਹਾ ਤੇ ਲਾਉਣ ਦਿੱਤਾ ਜਾ, ਲਾਉਣ ਨੂੰ ਲਵਾਉਂਦੇ ਨੇ ਜੀ, ਲਵਾਉਂਦੇ ਨੇ। ਇੱਕ ਤਾਂ ਇਹ, ਤੇ ਦੂਜੀ ਮੈਂ ਰਾਤੀ ਰੇਡੀਓ ਸੁਣਦਾ ਪਿਆ ਸੀਗਾ ਆਪਣਾ USA, ਤੇ ਉੱਥੇ ਕਿਸੇ ਵੀਰ ਨੇ ਦੱਸਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੁਝ ਅਨਸਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਮੂਰਤੀਆਂ ਸਥਾਪਿਤ ਕਰਕੇ ਮੂਰਤੀ ਪੂਜਾ ਕੀਤੀ ਜਾਵੇ। ਇਹ ਮੇਰੇ 2 ਕੁਐਸਚਨ ਆ ਜੀ, ਇਹਨਾਂ ਦਾ ਜਵਾਬ ਦਿਓ ਜੀ। ਦੇਖੋ ਮੂਰਤੀ ਪੂਜਾ ਵਾਲੀ ਤਾਂ ਮੈਨੂੰ ਪਤਾ ਨਹੀਂ, ਪਰ ਇੱਕ ਖਬਰ ਅੱਜ ਬਹੁਤ ਸ਼ਿੱਦਤ ਦੇ ਨਾਲ ਟ੍ਰੈਂਡ ਕਰਦੀ ਪਈ ਆ, ਉਹ ਆ ਸੁਖਦੇਵ ਸਿੰਘ ਭੌਰ ਵੱਲੋਂ ਇੱਕ ਪ੍ਰਗਟ ਕੀਤਾ ਗਿਆ ਖਦਸ਼ਾ ਜਾਂ ਕਹੀਏ ਕਿ ਅਗਾਊ ਚੇਤਾਵਨੀ ਜੀ। ਸੁਖਦੇਵ ਸਿੰਘ ਭੌਰ ਬਹੁਤ ਮੰਜਿਆ ਹੋਇਆ ਲੀਡਰ ਆ, ਟੌੜੇ ਦਾ ਪੁਰਾਣਾ ਸਾਥੀ ਆ, ਅਕਾਲੀ ਦਲ 'ਚ ਵਿਛੜਿਆ। ਉਸ ਬੰਦੇ ਨੇ ਅੱਜ ਇੱਕ ਖੁਲਾਸਾ ਕੀਤਾ, ਉਹ ਕਹਿੰਦਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹਨੂੰ ਖਤਮ ਕੀਤਾ ਜਾ ਸਕਦਾ ਹੈ, ਔਰ ਉਹਦੇ ਲਈ ਕਮੇਟੀ ਬਣਾਈ ਜਾ ਰਹੀ, ਬਕਾਇਦਾ ਕਮੇਟੀ ਦੇ ਵਿੱਚ ਉਹ ਲੋਕ ਸ਼ਾਮਲ ਕੀਤੇ ਜਾ ਰਹੇ ਆ ਜਿਨ੍ਹਾਂ ਨੇ ਅੱਗੇ ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾਇਆ। ਸਭ ਤੋਂ ਵੱਡੀ ਗੱਲ ਤੇ ਇਹ ਆ, ਮੂਰਤੀਆਂ ਵਾਲੀ ਗੱਲ ਤੁਹਾਡੇ ਤੱਕ ਕਿੱਥੋਂ ਪਹੁੰਚੀ ਹੈ, ਕਿਵੇਂ ਪਹੁੰਚੀ ਹੈ, ਮੈਨੂੰ ਨਹੀਂ ਪਤਾ ਇਹਦਾ ਆਧਾਰ ਕੀ ਆ, ਪਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਉੱਥੋਂ ਨਿਕਲ ਕੇ ਆਉਂਦੀਆਂ, ਜਿੰਨੀਆਂ ਕੁ ਸਾਡੇ ਤੱਕ ਪਹੁੰਚ ਜਾਂਦੀਆਂ ਉਹ ਅਸੀਂ ਕਰ ਲੈਂਦੇ ਹਾਂ, ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ। ਪਰ ਜਿਹੜੀ ਗੱਲ ਸੁਖਦੇਵ ਸਿੰਘ ਭੌਰ ਨੇ ਓਪਨਲੀ ਕਹੀ ਆ, ਉਹ ਗੱਲ ਵੀ ਸੋਚਣ ਵਾਲੀ ਆ, ਵਿਚਾਰਨ ਵਾਲੀ ਆ ਕਿ ਨਾਨਕ ਸ਼ਾਹੀ ਕੈਲੰਡਰ ਇਸੇ ਤਰ੍ਹਾਂ ਹੀ ਕਤਲ ਕੀਤਾ ਗਿਆ ਸੀ, ਇਸੇ ਤਰ੍ਹਾਂ ਹੀ ਖਤਮ ਕੀਤਾ ਗਿਆ ਸੀ, ਕਿਉਂਕਿ ਕੁਛ ਲੋਕ ਨਹੀਂ ਸਨ ਚਾਹੁੰਦੇ, ਔਰ ਖਾਸ ਤੌਰ ਤੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਰਹਿਬਰ ਦੱਸਦੇ ਆ, ਸਿੱਖੀ ਦੇ ਲੰਬੜਦਾਰ ਦੱਸਦੇ ਆ, ਉਹਨਾਂ ਨੇ ਹੀ ਇਸ ਕੈਲੰਡਰ ਨੂੰ ਖਤਮ ਕਰ ਦਿੱਤਾ। ਤੇ ਜੇ ਉਹੀ ਲੋਕ ਕਮੇਟੀਆਂ 'ਚ ਸ਼ਾਮਲ ਕਰ ਲਏ ਜਾਂਦੇ, ਇਹਦਾ ਮਤਲਬ ਆ ਕਿ ਸਿੱਖ ਰਹਿਤ ਮਰਿਆਦਾ ਜਿਹੜੀ ਉਹਨਾਂ ਨੂੰ ਰੜਕਦੀ ਆ, ਆਉਣ ਵਾਲੇ ਦਿਨਾਂ 'ਚ ਇਹਦੇ ਤੇ ਵੀ ਬਖੇੜਾ, ਇਹਦੇ ਤੇ ਵਾਵੇਲਾ ਖੜਾ ਹੋ ਸਕਦਾ ਹੈ। ਹੁਣ ਜਿਹੜੀ ਇਹਨਾਂ ਨੇ ਦੂਜੀ ਗੱਲ ਕਹੀ ਸੀ, ਕਿਉਂਕਿ ਮੈਂ ਭੁਲੱਕੜ ਆਦਮੀ ਹਾਂ, ਦੂਜੀ ਗੱਲ ਮੈਂ ਫੇਰ ਭੁੱਲ ਗਿਆ। ਮੈਂ ਇਨਫੈਕਟ ਇਸ ਵਾਰ ਮੈਂ ਵੀ ਭੁੱਲ ਗਿਆ। ਵੈਸੇ ਉਹ ਜਿਹੜੀ ਉਹਨਾਂ ਨੇ ਗੱਲ ਕਹੀ ਸੀਗੀ ਜਿਹੜੀ ਮੂਰਤੀ ਪੂਜਾ ਵਾਲੀ, ਇੱਕ ਟਵਿੱਟਰ ਦੇ ਉੱਤੇ ਕੋਈ ਬਹੁਤ ਜ਼ਿਆਦਾ ਲੋਕ ਕਹਿ ਰਹੇ ਆ ਵੀ ਇੱਥੇ ਪਹਿਲਾਂ ਮੂਰਤੀ ਪੂਜਾ ਹੁੰਦੀ ਸੀਗੀ। ਇੱਕ ਕੋਈ ਅਕਾਊਂਟ ਹੈਗਾ ਕਿਸੇ ਬੀਬੀ ਦਾ, ਉਹ ਜਾਣ-ਬੁੱਝ ਕੇ ਗੱਲਾਂ ਜਿਹੜੀਆਂ ਆ ਉੱਥੋਂ ਜਿਹੜੀ ਉਰਗਲਾ ਰਹੀ ਆ, ਜਾਣ ਕੇ ਲੋਕਾਂ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਿੰਘ ਜੀ। ਇਸ ਤਰ੍ਹਾਂ ਹੈ ਕਿ ਲੰਮੇ ਸਮੇਂ ਤੱਕ ਉੱਥੇ ਸਰਬਰਾ ਵੀ ਰਹੇ ਆ, ਉੱਥੇ ਮਸੇ ਰੰਗੜ ਵਰਗੇ ਵੀ ਰਹੇ ਆ ਜੀ, ਅੰਗਰੇਜ਼ਾਂ ਦੇ ਪਿੱਠੂ ਵੀ ਰਹੇ, ਇਸ ਕਿਸਮ ਦੇ ਲੋਕ ਰਹੇ ਆ। ਇਨਕਾਰ ਨਹੀਂ ਕੀਤਾ ਜਾ ਸਕਦਾ ਉਸ ਵਕਫੇ ਦੇ ਦੌਰਾਨ ਇਹੋ ਕੁਝ ਹੁੰਦਾ ਰਿਹਾ ਹੋਵੇ,
ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਸਿੱਖ ਆਪਣਾ ਪ੍ਰਬੰਧ ਚਲਾਉਂਦੇ ਪਏ ਆ, ਸਿੱਖ ਜਿਸ ਚੀਜ਼ ਤੋਂ ਇਨਕਾਰੀ ਆ, ਜਿਸ ਮਾਨਤਾ ਤੋਂ ਇਨਕਾਰੀ ਆ, ਉਹ ਚੀਜ਼ ਕਿਵੇਂ ਸੰਭਵ ਆ ਜੋ ਅਤੀਤ ਦੇ ਵਿੱਚ ਆ। ਅਤੀਤ ਨੂੰ ਛੇੜ ਕੇ ਇਹ ਅਸਲ ਦੇ ਵਿੱਚ ਇੱਕ ਪ੍ਰਾਪੇਗੰਡਾ ਹੈ। ਇਹੀ ਪ੍ਰਾਪੇਗੰਡਾ, ਇਹਨੂੰ ਸਮਝਣ ਦੇ ਵਿੱਚ ਸਿੱਖ ਅਸਫਲ ਹੋ ਰਿਹਾ ਕਿ ਦੁਬਿਧਾਵਾਂ ਜਿਹੜੀਆਂ ਤੁਹਾਡੇ 'ਚ ਪਈਆਂ ਨਹੀਂ ਗਈ, ਦੁਬਿਧਾਵਾਂ ਤੁਹਾਡੇ 'ਚ ਪਾਈਆਂ ਗਈਆਂ। ਤੁਸੀਂ ਉਸ ਚੀਜ਼ ਨੂੰ ਸਮਝ ਹੀ ਨਹੀਂ ਰਹੇ ਕਿ ਉਹ ਕਿਉਂ ਪਾਈਆਂ ਗਈਆਂ, ਕਿਹਨੇ ਪਾਈਆਂ। ਤੁਸੀਂ ਉਹ ਦੁਬਿਧਾਵਾਂ ਦੇ ਵਿੱਚ ਫਸ ਕੇ ਹੋਰ ਦੁਬਿਧਾਵਾਂ ਜਿਹੜੀਆਂ ਉਹ ਖੜੀਆਂ ਕਰ ਰਹੇ ਹੋ, ਜਦ ਕਿ ਉਹਨਾਂ ਲੋਕਾਂ ਲਈ ਸੁਵਿਧਾਵਾਂ ਬਣ ਗਈਆਂ ਤੁਹਾਡੀਆਂ ਦੁਬਿਧਾਵਾਂ। ਸੋ ਇਹ ਇੱਕ ਸੋਚਣ ਵਿਚਾਰਨ ਦਾ ਵਿਸ਼ਾ ਹੈ। ਆ ਜਿਹੜੀ ਮੂਰਤੀ ਵਾਲੀ ਗੱਲ ਹੈ, ਉਹ ਮੈਂ ਇੰਨਾ ਬਹੁਤਾ ਪੜ੍ਹਿਆ ਨਹੀਂ ਗਾ ਉਸ ਬਾਰੇ। ਉਹ ਬੀਬੀ ਦੇ ਵੇਖਿਆ ਮੈਂ, ਸਕਰੀਨਸ਼ਾਟ ਕਾਫੀ ਵਾਇਰਲ ਹੋਏ ਆ, ਕੀ ਲਿਖਿਆ ਉਹ ਤੇ ਪਤਾ ਨਹੀਂ। ਪਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਧਾਰਨਾਵਾਂ ਨੇ ਕਿ ਉਸ ਸਮੇਂ ਦੇ ਦੌਰਾਨ ਇੱਥੇ ਬਹੁਤ ਕੁਛ ਹੁੰਦਾ ਰਿਹਾ। ਸੋ ਉਹ ਅਤੀਤ ਦਾ ਹਿੱਸਾ ਹੈ। ਪਰ ਇਸ ਸਮੇਂ ਕਿਉਂਕਿ ਸਿੱਖ ਆਜ਼ਾਦਾਨਾ ਤੌਰ ਤੇ ਆਪਣਾ ਪ੍ਰਬੰਧ ਸੰਭਾਲਦੇ ਪਏ ਆ, ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਨੌਬਤ ਨਹੀਂ ਆਏਗੀ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਮਨਵੀਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਜੋ ਬਾਈ ਜੀ ਨੇ ਖਬਰ ਸੁਣਾਈ ਹੈ ਵੀ ਸਰਕਾਰ ਦੇ ਨਾਲ ਜੋ ਖੇਡਾਂ ਖੇਡੀਆਂ ਜਾ ਰਹੀਆਂ ਭਾਰਤ ਦੇ ਵਿੱਚ, ਬਹੁਤ ਹੀ ਮੰਦਭਾਗੀ ਖਬਰ ਹੈ ਜੀ। ਇੰਨਾ ਜ਼ਿਆਦਾ ਤਸ਼ੱਦਦ ਤਾਂ ਸਾਡੇ ਨਾਲ ਮੁਗਲਾਂ ਨੇ ਨਹੀਂ ਕੀਤਾ, ਗੋਰਿਆਂ ਨੇ ਨਹੀਂ ਕੀਤਾ, ਜਿੰਨਾ 800 ਸਾਲ ਗੁਲਾਮ ਰਹੀ ਕੌਮ ਸਾਡੇ ਨਾਲ ਕਰ ਰਹੀ ਹੈ। ਤੇ ਅਸੀਂ ਸਰਕਾਰਾਂ ਦਾ ਦੋਸ਼ ਨਹੀਂ ਕੱਢ ਸਕਦੇ, ਸਾਡੀਆਂ ਆਪਦੀਆਂ ਵੀ ਗਲਤੀਆਂ, ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੇ, ਅਸੀਂ ਮੰਨਦੇ ਹੀ ਨਹੀਂ। ਜਿਵੇਂ ਕਿ ਮਿੰਟੂ ਗੁਰੂਜਰ ਸਰੀਆ ਜੀ ਜਿਵੇਂ ਗੱਲ ਕਰਦੇ ਹੁੰਦੇ ਆ ਵੀ ਆਈ, ਇੱਕ शायर ने आख्या, कहना गम इस बात का नहीं कि हम गुलाम हैं, गम तो इस बात का है कि हमारी कौम को गुलामी का एहसास नहीं। मिंटू गुरूजर जी ਨੂੰ ਮੈਂ ਪੁੱਛਣਾ ਚਾਹੁੰਦਾ ਵੀ ਕੀ ਉਹ ਇਸ ਗੱਲ ਦੇ ਨਾਲ ਸਹਿਮਤ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਸਭ ਤੋਂ ਵੱਡੀ ਗੱਲ ਤੇ ਹੈ ਕਿ ਅਹਿਸਾਸ ਹੋਣਾ ਚਾਹੀਦਾ ਕਿ ਤੁਹਾਡੀ ਕੌਮ ਦਾ ਭਵਿੱਖ ਕੀ ਹੈ, ਤੁਹਾਡਾ ਵਰਤਮਾਨ ਕਿਹੋ ਜਿਹਾ। ਜੇ ਤੁਸੀਂ ਵਰਤਮਾਨ ਦੇ ਵਿੱਚ ਉਲਝਣਾਂ ਦਾ ਸ਼ਿਕਾਰ ਹੋਵੋਗੇ, ਦੁਬਿਧਾਵਾਂ ਦਾ ਸ਼ਿਕਾਰ ਹੋਵੋਗੇ, ਵਖਰੇਵਿਆਂ ਦਾ ਸ਼ਿਕਾਰ ਹੋਵੋਗੇ, ਆਪਸੀ ਪਾਟਕਾਂ ਦਾ ਸ਼ਿਕਾਰ ਹੋਵੋਗੇ, ਤਾਂ ਇਹਦਾ ਮਤਲਬ ਹੈ ਕਿ ਤੁਹਾਡਾ ਭਵਿੱਖ ਹੈ ਜਿਹੜਾ ਉਹ ਡਾਵਾਡੋਲ ਹੋਏਗਾ। ਕਿਉਂਕਿ ਜਿਸ ਬੰਦੇ ਨੇ ਵਰਤਮਾਨ ਸੰਭਾਲਿਆ, ਭਵਿੱਖ ਤੇ ਉਹਦਾ ਸੁਨਹਿਰੀ ਹੈ ਨਾ। ਜਿਸ ਬੰਦੇ ਨੇ ਵਰਤਮਾਨ ਲੜ ਕੇ ਗੁਜ਼ਾਰ ਲਿਆ, ਗਰਦਨਾਂ ਕੱਟ ਕੇ ਗੁਜ਼ਾਰ ਲਿਆ, ਤਾਂ ਮੇਰੇ ਕਹਿਣ ਦਾ ਮਤਲਬ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਅਹਿਸਾਸ ਕਰਨਾ ਚਾਹੀਦਾ। ਜੇ ਅਹਿਸਾਸ ਹੀ ਕਰ ਲੈਣ ਕਿ ਸਾਡੇ 'ਚ ਫਰਕ ਕਿੱਥੇ ਆ, ਵਖਰੇਵਾਂ ਕਿੱਥੇ ਆ, ਪਾਇਆ ਕਿੰਨੇ ਆ, ਕੀ ਮਨਸ਼ਾ ਸੀ, ਕੀ ਭਾਵਨਾ ਸੀ, ਤੇ ਫਿਰ ਤੇ ਮਸਲੇ ਹੱਲ ਹੋ ਜਾਣਗੇ। ਅਹਿਸਾਸ ਹੀ ਤਾਂ ਕਰ ਨਹੀਂ ਪਾ ਰਹੇ, ਔਰ ਇਹ ਜ਼ਰੂਰੀ ਹੈ, ਅਹਿਸਾਸ ਕਰਨਾ ਜ਼ਰੂਰੀ ਹੈ। ਦੇਖੋ, ਮੁਗਲਾਂ ਦਾ ਇਤਿਹਾਸ ਰਿਹਾ, ਮੁਸਲਮਾਨਾਂ ਦਾ ਇਤਿਹਾਸ ਰਿਹਾ, ਉਹਨਾਂ ਦੀ ਕੌਮ ਪੂਰੀ ਦੁਨੀਆ ਦੇ ਵਿੱਚ ਛਾਈ, ਔਰ ਦੁਨੀਆ ਦੇ ਵਿੱਚ ਛਾ ਕੇ ਮੁੜ ਕੇ ਕਿਸ ਹਸ਼ਰ ਤੇ ਪਹੁੰਚੀ, ਉਹਦਾ ਕਾਰਨ ਕੀ ਸੀ? ਕਾਰਨ ਇਹੋ ਹੀ ਸੀ ਕਿ ਉਹ ਆਪਸੀ ਵਖਰੇਵਿਆਂ ਦਾ ਸ਼ਿਕਾਰ ਹੋਏ, ਆਪਣੀਆਂ ਗਰਦਨਾਂ ਲਾਉਣ ਲੱਗ ਪਏ ਇੱਕ ਦੂਜੇ ਦੀਆਂ, ਇੱਕ ਦੂਜੇ ਨੂੰ ਰਾਜ ਤੋਂ ਲਾਉਣ ਦੀਆਂ ਵਿਉਂਤਾਂ ਬਣਾਉਣ ਲੱਗ ਪਏ, ਦੁਸ਼ਮਣਾਂ ਨਾਲ ਰਲ ਕੇ ਗਦਾਰੀਆਂ ਹੋਣ ਲੱਗ ਪਈਆਂ। ਉਹ ਜਿਹੜਾ ਕੁਝ ਅਤੀਤ ਦਾ ਇਤਿਹਾਸ ਦਾ ਹਿੱਸਾ ਹੈ, ਤੇ ਉਹੀ ਕੁਝ ਅੱਜ ਵਰਤਮਾਨ ਦੇ ਵਿੱਚ ਆ ਤੁਹਾਡੇ ਸਾਹਮਣੇ ਵਾਪਰਦਾ ਵੀ ਪਿਆ। ਤੇ ਜੇ ਉਸ ਅਤੀਤ ਤੋਂ ਤੁਸੀਂ ਸਬਕ ਨਹੀਂ ਲਿਆ, ਉਹ ਇਸ ਇਤਿਹਾਸ ਤੋਂ ਤੁਸੀਂ ਸਬਕ ਨਹੀਂ ਲਿਆ, ਫਿਰ ਤੁਹਾਨੂੰ ਮੈਂ ਜਿਵੇਂ ਅੱਗੇ ਕਿਹਾ ਕਿ ਵਰਤਮਾਨ ਤੁਹਾਡਾ ਵਿਅਰਥ ਜਾਣਾ ਤੇ ਭਵਿੱਖ ਫਿਰ ਤੁਹਾਡਾ ਭਾਈ ਤੁਹਾਡੇ ਹੱਥ ਹੀ ਆ ਕਿ ਕਿਸ ਤਰ੍ਹਾਂ ਦਾ ਹੋਏਗਾ। ਜੀ ਜੀ ਜੀ। ਅਤੇ ਅਗਲੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ। ਤੇ ਮੇਰਾ ਇੱਕ ਛੋਟਾ ਜਿਹਾ ਕੁਐਸਚਨ ਹੈ ਵੀ ਜਿਹੜੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿੱਦਾਂ ਕੰਘੀਆਂ ਵਗੈਰਾ, ਰੁਮਾਲੇ, ਪਟਕੇ ਵਗੈਰਾ, ਜੰਤਰੀਆਂ, ਗੋਲੀਆਂ, ਰੇੜੀਆਂ ਵੇਚਦੇ ਆ ਜਾਂ ਹੋਰ ਮੰਗਤੇ ਛੂੰਗਤੇ, ਵੀ ਉਹਨਾਂ ਨੂੰ ਵੀ ਹਿੱਸਾ ਪੱਤੀ ਦੇਣਾ ਪੈਂਦਾ ਜੀ ਤੁਹਾਨੂੰ? ਹਿੱਸਾ ਪੱਤੀ ਕਾਹਦੇ 'ਚ? ਦੇਖੋ, ਮੈਂ ਕਿਹਾ ਬਾਦਲਾਂ ਨੂੰ ਦਿੰਦੇ ਉਹ ਵੀ ਹਿੱਸਾ ਪੱਤੀ ਵੀ ਉਹਨਾਂ ਦੇ ਜੀ? ਨਹੀਂ, ਹਿੱਸਾ ਪੱਤੀ ਨਹੀਂ, ਪਰ ਕੁਛ ਗੁਰਦੁਆਰਿਆਂ 'ਚ ਉੱਥੋਂ ਦਾ ਤੇ ਮੈਨੂੰ ਪਤਾ ਨਹੀਂ, ਮਾਫ ਕਰਨਾ, ਮੈਨੂੰ ਤੇ ਅੰਮ੍ਰਿਤਸਰ ਗਏ ਨੂੰ ਵੀ ਵਾਹਵਾ 8-10 ਸਾਲ ਹੋ ਗਏ ਆ, ਮੈਂ ਅੰਮ੍ਰਿਤਸਰ ਨਹੀਂ ਜਾ ਸਕਿਆ ਕਦੇ। ਤੇ ਹੋਰ ਗੁਰਦੁਆਰਿਆਂ 'ਚ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਕਿ ਜਿਹੜੀਆਂ ਕਿਰਾਏ ਦੀਆਂ ਦੁਕਾਨਾਂ ਨੇ, ਉੱਥੋਂ ਦੇ ਗੁਰਦੁਆਰਾ ਕਮੇਟੀ ਦੇ ਅਧੀਨ ਜਿਹੜੀਆਂ ਕਿਰਾਏ ਦੀਆਂ ਦੁਕਾਨਾਂ ਨੇ, ਉਹਨਾਂ ਦਾ ਕਿਰਾਇਆ ਉਹਨਾਂ ਨਹੀਂ ਜਿੰਨਾ ਉੱਥੇ ਰੇਹੜੀ ਫੜੀ ਵਾਲਿਆਂ ਤੋਂ ਵਸੂਲ ਕਰ ਲਿਆ ਜਾਂਦਾ। ਉਹਨੂੰ ਤੁਸੀਂ ਜੋ ਮਰਜ਼ੀ ਨਾ ਦੇ ਦਿਓ, ਡੰਡਾ ਟੈਕਸ ਕਹਿ ਦਿਓ ਜਾਂ ਹੋਰ ਵੀ ਕੁਝ ਟੈਕਸ ਕਹਿ ਦਿਓ,
ਪਰ ਉਹਨਾਂ ਤੋਂ ਵਸੂਲ ਕਰ ਲਿਆ ਜਾਂਦਾ। ਗਰੀਬਾਂ ਦੀ ਰੋਜੀ ਰੋਟੀ ਦਾ ਮਸਲਾ ਉਹਨਾਂ ਨੂੰ ਦੇਣਾ ਪੈਂਦਾ। ਇੱਥੇ ਵੀ ਇਹੋ ਜਿਹਾ ਕੁਝ ਚੱਲਦਾ ਹੋ ਸਕਦਾ ਹੈ, ਕਿਉਂਕਿ ਇੱਥੋਂ ਜਿੱਥੋਂ ਤੁਸੀਂ ਇਹ ਖਦਸ਼ਾ ਪ੍ਰਗਟ ਕੀਤਾ, ਮੈਂ ਤੇ ਨਹੀਂ ਕਹੂੰਗਾ ਕਿਉਂਕਿ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਇਹਦੇ ਕੋਲ ਹਿੱਸਾ ਪੱਤੀ ਜਾਂਦਾ ਜਾਂ ਨਹੀਂ ਜਾਂਦਾ। ਜਦੋਂ ਹੁਣ ਦੂਜੇ ਗੁਰਦੁਆਰਿਆਂ 'ਚ ਇਸ ਤਰ੍ਹਾਂ ਦਾ ਮਸਲਾ ਜਿਹੜਾ ਉਹ ਸਾਹਮਣੇ ਆਉਂਦਾ ਕਿ ਰੇਹੜੀਆਂ ਵਾਲਿਆਂ ਤੋਂ, ਫੜੀਆਂ ਵਾਲਿਆਂ ਤੋਂ, ਜਾਂ ਜਿਹੜੇ ਇਸ ਤਰ੍ਹਾਂ ਦੇ ਆਰਜੀ ਉੱਥੇ ਦੁਕਾਨਾਂ ਲਾ ਕੇ ਸੌਦਾ ਪੱਤਾ ਵੇਚਦੇ ਆ ਜਾਂ ਹੋਰ ਸਮੱਗਰੀ ਵੇਚਦੇ ਆ, ਉਹਨਾਂ ਤੋਂ ਵਸੂਲ ਕਰ ਲਿਆ ਜਾਂਦਾ। ਤੇ ਹੋ ਸਕਦਾ ਇੱਥੇ ਵੀ ਹਿੱਸਾ ਪੱਤੀ ਲੈ ਲਿਆ ਜਾਂਦਾ ਹੋਵੇ। ਉਹ ਹਿੱਸਾ ਪੱਤੀ ਲੈ ਕੇ ਕੌਣ ਕੌਣ ਵੰਡਦਾ ਉਹਦਾ ਤੇ ਮੈਨੂੰ ਪਤਾ ਨਹੀਂ, ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਸਾਰੀਆਂ ਨੇ ਜਿਹੜੀਆਂ ਉੱਥੋਂ ਆਲੇ ਦੁਆਲੇ 'ਚੋਂ ਨਿਕਲਦੀਆਂ ਕਿ ਉੱਥੇ ਇੱਕ ਤਰ੍ਹਾਂ ਨਾਲ ਧੰਦੇਬਾਜ਼ੀ ਹੈ ਜਿਹੜੀ ਬਾਹਰ ਵੀ ਹੁੰਦੀ ਹੈ ਤੇ ਕਈ ਵਾਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਵੀ ਹੋ ਜਾਂਦੀ ਹੈ। ਇੱਥੋਂ ਇੱਕ ਬੰਦਾ ਫੜਿਆ ਸੀ, ਬੰਦਾ ਜਿਹੜਾ ਫੜਿਆ ਸੀਗਾ ਉਹ ਇੱਕ ਪਿੰਡ ਦਾ ਸਰਪੰਚ ਸੀ। ਸਰਪੰਚ ਵੀ ਬਦਨਾਮ ਸਿਆਸੀ ਧਿਰ ਦਾ ਸੀ ਔਰ ਉਸ ਸਰਪੰਚ ਨੇ ਇਹ ਬਕਾਇਦਾ ਖੁਲਾਸਾ ਕੀਤਾ ਸੀ। ਉਹਨੂੰ ਫੜ ਕੇ ਹਵਾਲੇ ਜਦੋਂ ਪੁਲਿਸ ਦੇ ਕੀਤਾ ਗਿਆ ਸੀਗਾ ਤੇ ਉਹਨੇ ਦੱਸਿਆ ਸੀਗਾ ਕਿ ਕਿਉਂਕਿ ਉਹ ਜਿਹੜੇ ਵੱਡੇ ਯਾਤਰੀ ਆਉਂਦੇ ਸੀਗੇ, ਬਾਹਰਲੇ ਯਾਤਰੀ ਆਉਂਦੇ ਸੀ, ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਤੇ ਜਦੋਂ ਪੁਲਿਸ ਨੇ ਪੁੱਛਿਆ ਕਿ ਹਾਂ ਭਾਈ ਤੂੰ ਉੱਥੋਂ ਚੱਲਦਾ ਗੁਰਦਾਸਪੁਰੋਂ ਇੱਥੇ ਆ ਕੇ ਲੁੱਟਮਾਰ ਕਰਦਾ, ਰਾਹ ਦੇ ਵਿੱਚ ਤੈਨੂੰ ਕੋਈ ਟਿਕਾਣਾ ਹੀ ਨਹੀਂ ਮਿਲਦਾ, ਉਹ ਕਹਿੰਦਾ ਕੀ ਕਰਾਂ, ਸਾਰਾ ਸਾਡਾ ਨੈਟਵਰਕ ਤੇ ਇੱਥੇ ਆ ਨਾ, ਸਾਡੇ ਬੰਦੇ ਤੇ ਇੱਥੇ ਲੱਗੇ ਹੋਏ ਆ, ਸਾਥ ਤੇ ਉਹ ਦਿੰਦੇ। ਸੋ ਬਹੁਤ ਕੁਛ ਉੱਥੇ ਆ। ਮੇਰੇ ਖਿਆਲ ਦੇ ਨਾਲ ਇਹ ਕਹਾਣੀਆਂ ਨਹੀਂ ਛੇੜਨੀਆਂ ਚਾਹੀਦੀਆਂ। ਇੰਨੀਆਂ ਕਹਾਣੀਆਂ ਨੇ ਉਹ ਕਹਾਣੀਆਂ ਪਾ ਕੇ ਮੇਰੇ ਖਿਆਲ ਦੇ ਨਾਲ ਆਪਾਂ ਟਾਈਮ ਵੀ ਵਿਅਰਥ ਕਰਾਂਗੇ ਔਰ ਖਾਸ ਤੌਰ ਤੇ ਅਸੀਂ ਕੁਛ ਲੋਕਾਂ ਦੀ ਮੇਰੇ ਖਿਆਲ ਦੇ ਨਾਲ ਭਾਵਨਾਵਾਂ ਨੂੰ ਵੀ ਥੋੜਾ ਜਿਹਾ ਅਸੀਂ ਠੇਸ ਪਹੁੰਚਾਵਾਂਗੇ। ਜੀ ਅਗਲੇ ਕਾਲਰ ਹਰਬਖਸ਼ ਹੁੰਦਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨ। ਮੈਨੂੰ ਤਾਂ KPS ਗੱਲ ਮਿਲ ਗਿਆ ਨਾ ਤੇ ਮੈਨੂੰ ਇਹ ਲੱਗਦਾ ਕਿ ਕੰਮ ਤਾਂ ਗਲਤ ਕੀਤੇ, ਕਿੰਨੇ ਕੀਤੇ ਇਹ ਤੁਹਾਨੂੰ ਪਤਾ, ਕਿੰਨੇ ਗਲਤ ਕੀਤੇ, ਪਰ ਮਰਿਆ ਵੀ ਇਹ ਗਲਤ ਤਰੀਕੇ ਨਾਲ। ਇਹ ਤਾਂ ਨਹੀਂ ਮਰਨਾ ਚਾਹੀਦਾ ਸੀ ਕਿਸੇ ਅੱਤਵਾਦੀ ਦੀ ਗੋਲੀ ਨਾਲ। ਇਹ ਸੂਤਰ ਦਾ ਕੰਮ ਜੀ। ਨਾਲੇ ਤੁਸੀਂ ਉਹਨੂੰ ਅੱਤਵਾਦੀ ਕਹੀ ਜਾਂਦੇ ਆ ਤੇ ਨਾਲੇ ਅੱਤਵਾਦੀ ਦੀ ਗੋਲੀ ਨਾਲ ਮਰਨਾ ਆ। ਇਹ ਦੋਨੋਂ ਲੈਣਾ ਜਿਹੜੀਆਂ ਆ ਆਪਸ 'ਚ ਮੇਲ ਨਹੀਂ ਖਾਂਦੀਆਂ। ਦੇਖੋ ਉਹਨਾਂ ਦੀਆਂ ਜਿਹੜੀਆਂ ਆ ਉਹ ਕੋਹ ਕੇ ਮਾਰਿਆ ਗਿਆ ਸੀਗਾ ਜਿਸ ਟਾਈਮ ਦੇ ਉੱਤੇ ਉੱਦਾਂ ਦੇ ਉਹ ਹਾਲਾਤ ਸੀ। ਜੇ ਆਪਾਂ ਹੀ ਉਹਨਾਂ ਨੂੰ ਅੱਤਵਾਦੀ ਕਹਾਂਗੇ ਤਾਂ ਫਿਰ ਜਿਹੜਾ ਜੀ ਫਰਕ ਨਹੀਂ ਤੇ ਤੁਹਾਡੀਆਂ ਗੱਲਾਂ ਦੇ ਵਿੱਚ ਤੇ ਜਿਹੜੀ ਸਟੇਟ ਕਹਿ ਰਹੀ ਆ ਉਸ ਦੀਆਂ ਗੱਲਾਂ ਦੇ ਵਿੱਚ। ਮਿੰਟੂ ਜੀ ਜਾਂਦੇ ਜੇ ਆਪਾਂ ਇੱਕ ਛੋਟੀ ਜੀ ਗੱਲ ਹੋਰ ਕਰ ਜਾਈਏ ਵੀ ਮਾਝੇ ਦੇ ਵਿੱਚ ਮੋਟਰਾਂ ਦੇ ਉੱਤੇ ਮੀਟਰ ਲਾਉਣੇ ਕਹਿੰਦੇ ਸ਼ੁਰੂ ਹੋਏ ਆ, ਕਿਸਾਨਾਂ ਨੇ ਇਸ ਦਾ ਵਿਰੋਧ ਵੀ ਕੀਤਾ ਹੈ। ਇਹ ਦੇਖੋ ਰਾਜਕਰਨਵੀਰ ਸਿੰਘ ਜੀ, ਅਚਾਨਕ ਇਹ ਕੁਵਤ ਸ਼ੁਰੂ ਹੋਈ ਆ ਔਰ ਸ਼ੁਰੂ ਮਾਝੇ ਦੇ ਵਿੱਚ ਹੋਈ ਹੈ ਤੇ ਖਾਸ ਤੌਰ ਤੇ ਪੱਟੀ ਇਲਾਕੇ 'ਚ ਹੋਈ ਆ ਜਿਹੜਾ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਦਾ ਸੀ ਜੀ। ਔਰ ਪੱਟੀ ਦੇ ਵੀ ਇੱਕ ਪਿੰਡ 'ਚ ਸ਼ੁਰੂ ਕੀਤੀ ਗਈ ਹੈ। ਉਸ ਪਿੰਡ ਦਾ ਨਾਮ ਸ਼ਾਇਦ ਸੈਦੋ ਆ ਜੀ। ਉਸ ਪਿੰਡ ਦੇ ਵਿੱਚ ਬਿਜਲੀ ਮੁਲਾਜ਼ਮ ਆਏ 5-7, ਉਹਨਾਂ ਨੇ ਉੱਥੇ ਮੋਟਰਾਂ ਤੇ ਮੀਟਰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਵਿਰੋਧ ਜਤਾਇਆ ਔਰ ਇਸ ਤਰ੍ਹਾਂ ਗੱਲ ਫੈਲਦੀ ਕੁਝ ਕਿਸਾਨ ਆਗੂਆਂ ਤੱਕ ਚਲੇ ਗਈ। ਉਹ ਇਕੱਤਰ ਹੋ ਗਏ, ਇਕੱਠੇ ਹੋ ਕੇ ਉਹਨਾਂ ਨੇ ਵਿਰੋਧ ਕੀਤਾ, ਇਹਨਾਂ ਨੂੰ ਘੇਰ ਲਿਆ। ਇਹ ਜਿਹੜੇ ਮੁਲਾਜ਼ਮ ਆਏ ਸੀ 5-7, ਇਹ ਮੀਟਰ ਲਾਉਣ ਦੇ ਵਿੱਚ ਤੇ ਉੱਥੇ ਕਾਮਯਾਬ ਨਹੀਂ ਹੋ ਸਕੇ। ਉੱਥੇ ਘੇਰੇ 'ਚ ਇਹਨਾਂ ਨੇ ਕਿਹਾ ਕਿ ਵੀ ਗੱਲ ਸੁਣੋ, ਜੇ ਅਸੀਂ 5 ਵਜੇ ਤੋਂ ਪਹਿਲਾਂ ਉੱਥੇ ਚਲੇ ਗਏ ਤੇ ਅਫਸਰਾਂ ਨੇ ਫੇਰ ਸਾਨੂੰ ਵੱਢ ਖੋ ਕੇ ਪੈਣਾ ਹੈ, ਤੁਸੀਂ ਚੁੱਪ ਕਰਕੇ ਸਾਨੂੰ ਇੱਥੇ ਬਿਠਾ ਲਓ, ਅਸੀਂ 5 ਵਜੇ ਚਲੇ ਚੱਲਾਂਗੇ। ਸੋ ਉੱਥੋਂ ਤੇ ਇਹ ਪਰਤ ਗਿਆ। ਹੁਣ ਇਸ ਮੰਤਵ ਦਾ ਪਤਾ ਨਹੀਂ ਲੱਗਦਾ ਪਿਆ ਕਿ ਉਹ ਮੀਟਰ ਕਾਹਤੋਂ ਲਾਏ ਜਾ ਰਹੇ ਸੀ ਮੋਟਰਾਂ ਤੇ। ਉਹ ਅਫਸਰ ਜਿਹੜੇ ਆਏ, ਕਰਮਚਾਰੀ ਆਏ ਆ, ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ, ਸਾਨੂੰ ਤੇ ਉੱਤੋਂ ਹੁਕਮ ਹੋਇਆ ਕਿ ਮੋਟਰਾਂ ਤੇ ਮੀਟਰ ਲਾਉਣੇ ਆ ਔਰ ਸਾਰੇ ਪੰਜਾਬ ਦੇ ਵਿੱਚ ਲਾਉਣੇ ਆ, ਸ਼ੁਰੂਆਤ ਮਾਝੇ ਚੋਂ ਕਰਨੀ ਆ। ਹੁਣ ਇਹ ਜੇ ਸ਼ੁਰੂਆਤ ਹੋਈ ਆ, ਵੈਸੇ ਤੇ ਸ਼ੁਰੂਆਤ ਨਹੀਂ ਹੋਈ ਕਿਉਂਕਿ ਇੱਕ ਵੀ ਮੀਟਰ ਉਹਨਾਂ ਨੇ ਉਸ ਪਿੰਡ ਦੇ ਵਿੱਚ ਨਹੀਂ ਲਾਇਆ ਕਿਸੇ ਵੀ ਮੋਟਰ ਤੇ। ਪਰ ਜੇ ਅਸੀਂ ਦੇਖੀਏ ਤੇ ਇਹਦੀ ਇੱਕ ਸੰਭਾਵਨਾ ਵੀ ਬਣ ਸਕਦੀ ਹੈ ਕਿਉਂਕਿ 2002 ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਇਹੋ ਜਿਹਾ ਫੈਸਲਾ ਕਰ ਦਿੱਤਾ ਸੀਗਾ। ਹੁਣ ਹੋ ਸਕਦਾ ਕਿ ਪਹਿਲਾਂ ਮੀਟਰ ਇਹ ਕਹਿ ਕੇ ਲਾਏ ਜਾਣ ਕਿ ਤੁਹਾਡੀ ਬਿਜਲੀ ਦੀ ਪੈਮਾਇਸ਼ ਕਰਨੀ ਹੈ ਕਿ ਕਿੰਨੀ ਖਪਤ ਆ, ਹਿਸਾਬ ਕਿਤਾਬ ਲਾਉਣਾ। ਉਸ ਤੋਂ ਬਾਅਦ ਹੋ ਸਕਦਾ ਕਿ ਬੋਝ ਕੇ ਜੇ ਬਿੱਲ ਵਾਲੇ ਪਾਸੇ ਵੀ ਤੁਰ ਪੈਣ। ਉਂਝ ਰਾਜਕਰਨਵੀਰ ਸਿੰਘ ਜੀ, ਜੇ ਅਸੀਂ ਤਰਕਵਾਦਤਾ ਦੇ ਨਾਲ ਸੋਚੀਏ ਨਾ ਤੇ ਇਹ ਘਾਟਾ ਕਿਸਾਨਾਂ ਨੂੰ ਹੈ ਜਿਹੜਾ ਬਿੱਲ ਨਹੀਂ ਲੱਗਦਾ ਪਿਆ। ਉਹ ਕਿਵੇਂ ਆ? ਦੇਖੋ, ਜਿਹੜਾ ਲਾਗਤ ਖਰਚਾ ਹੈ ਨਾ, ਜਿਹੜਾ ਖੇਤੀ ਕਮਿਸ਼ਨ ਉੱਤੇ ਨਿਰਧਾਰਿਤ ਕਰਦਾ, ਜਿਹਦੇ ਆਧਾਰ ਤੇ
ਜਿੰਸ ਦਾ ਭਾਅ ਤੈਅ ਕਰਦਾ ਹੈ। ਉਸ ਲਾਗਤ ਖਰਚੇ ਦੇ ਵਿੱਚ ਸਿੰਜਾਈ ਜਿਹੜਾ ਕਿ ਬਹੁਤ ਵੱਡਾ ਖਰਚਾ ਹੈ ਕਿਸਾਨ ਦਾ, ਉਹ ਗਿਣਿਆ ਨਹੀਂ ਜਾਂਦਾ ਪੰਜਾਬ ਦੇ ਕਿਸਾਨ ਦਾ। ਉਹ ਕਹਿੰਦੇ ਕਿ ਦਰਿਆਈ ਪਾਣੀ ਤੁਹਾਨੂੰ ਫ੍ਰੀ ਮਿਲਦਾ, ਹੇਠਲਾ ਪਾਣੀ ਵੀ ਤੁਸੀਂ ਮੋਟਰ ਨਾਲ ਫ੍ਰੀ ਚੁੱਕੀ ਜਾਂਦੇ, ਤੁਹਾਡਾ ਦਾ ਲਾਗਤ ਦਾ ਖਰਚਾ ਹੀ ਨਹੀਂ। ਤੇ ਜੇ ਬਿੱਲ ਲੱਗ ਜਾਣ ਥੋੜੇ ਬਹੁਤ, ਚਾਹੇ ਥੋੜੇ ਬਹੁਤ ਹੀ ਆ, ਤਾਂ ਉਹ ਲਾਗਤ ਦੇ ਵਿੱਚ ਗਿਣੇ ਜਾਣਗੇ। ਮੇਰੇ ਖਿਆਲ ਦੇ ਨਾਲ ਇਸ ਪਾਸੇ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਪਰ ਮੈਂ ਇਸ ਚੀਜ਼ ਨਾਲ ਵੀ ਸਹਿਮਤ ਹਾਂ ਕਿ ਕਿਸਾਨ ਦੀ ਆਰਥਿਕਤਾ ਜਿਹੜੀ ਉਹ ਬਹੁਤ ਹੱਦ ਤੱਕ ਟੁੱਟੀ ਪਈ ਹੈ, ਬਹੁਤ ਹੱਦ ਤੱਕ ਵਧਾ ਲਿਆ, ਉਹਦਾ ਵੀ ਖਿਆਲ ਰੱਖਣਾ ਚਾਹੀਦਾ। ਉਸ ਤਰ੍ਹਾਂ ਜੇ ਬਿੱਲ ਲੱਗ ਗਏ ਫਿਰ ਆਪਣੇ ਆਪ ਨੂੰ ਕਿਸਾਨ ਬੜਾ ਠੱਗਿਆ ਜਿਹਾ ਮਹਿਸੂਸ ਕਰਨਗੇ। ਤੇ ਉਹ ਜਿਵੇਂ ਗਾਣਾ ਹੈ ਨਾ, ਉਹ ਫਿਰ ਉਸ ਤਰਜ਼ ਤੇ ਮਾਝੇ ਵਾਲੇ ਗਾਣਾ ਗਾਉਣਗੇ, ਮਾਝੇ ਦੀਏ ਮੋਮਬੱਤੀਏ ਨੀ ਮੀਟਰ ਜੜ ਗਏ ਮੋਟਰ ਤੇ, ਦੇ ਕੇ ਸਾਨੂੰ ਨਾਰਾ ਕਰਜ਼ਾ ਮਾਫੀ ਦਾ ਨਹੀਂ, ਬਿੱਲ ਮਿੱਤਰਾਂ ਨੂੰ ਚੋਪੜ ਤੇ। ਫਿਰ ਇਸ ਤਰ੍ਹਾਂ ਕੁਛ ਕਿਆ ਕਰਨਗੇ। ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।